ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਐਡੀਟਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਕਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 28 ਮਾਰਚ 2025 14 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਧੰਨਵਾਦ ਸੀ ਵਿਊਅਰਸ। ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਰਾਗਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਜਿਸ ਤਰ੍ਹਾਂ ਕਿ ਸਾਡੇ ਪ੍ਰੋਗਰਾਮ ਨੂੰ ਕੀਤਾ ਹੈ ਕੈਲਗਰੀ ਜੀਐਸ ਗਰੇਵਾਲ ਵਰਮਨਸ ਉਹਨਾਂ ਨੂੰ ਅੱਜ ਦਾ ਪ੍ਰੋਗਰਾਮ ਇਹਨਾਂ ਨੇ ਸਪਾਂਸਰ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਦੁਨੀਆ ਭਰ ਵਿੱਚ ਸਿੱਖ ਕੌਮ ਦੀ ਪਹਿਚਾਣ ਅਤੇ ਦਬਦਬਾ ਬਣ ਰਿਹਾ ਹੈ ਉੱਥੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਅਤੇ ਵਿਰੋਧੀ ਧਿਰਾਂ ਵੱਲੋਂ ਅਕਾਲ ਤਖਤ ਸਾਹਿਬ ਸਿੱਖ ਪਰੰਪਰਾਵਾਂ ਅਤੇ ਸਿੱਖ ਮਾਣ ਮਰਿਆਦਾ ਦਾ ਪੂਰੀ ਤਰ੍ਹਾਂ ਜਲੂਸ ਕੱਢਿਆ ਜਾ ਰਿਹਾ ਹੈ। ਸੋ ਸ਼੍ਰੋਮਣੀ ਕਮੇਟੀ ਨੇ ਕੁਝ ਮਿੰਟਾਂ ਵਿੱਚ ਆਪਣਾ ਲਗਭਗ 1400 ਕਰੋੜ ਦਾ ਬਜਟ ਜਿਹੜਾ ਪਾਸ ਕੀਤਾ ਅਤੇ ਦੂਸਰੇ ਪਾਸੇ ਬਰਖਾਸਤ ਕੀਤੇ ਹੋਏ ਜਿਹੜੇ ਜਥੇਦਾਰਾਂ ਦੀ ਮੁੜ ਬਹਾਲੀ ਲਈ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਿੱਚ ਧਰਨੇ ਦਾ ਡਰਾਮਾ ਕੀਤਾ ਗਿਆ। ਸੋ ਇਹ ਸਭ ਕੁਝ ਸਿੱਖ ਕੌਮ ਲਈ ਬੜਾ ਦੁਖਦਾਈ ਬਣਦਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਤੋਂ ਸਰ ਜੀਐਸ ਗਰੇਵਾਲ ਜਨਾਬ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਲਗਾਤਾਰ ਸਾਡੇ ਵਿਊਅਰ ਵੀ ਨੇ, ਵੈਲ ਵਿਸ਼ਰ ਵੀ ਨੇ ਔਰ ਡੋਨਰ ਵੀ ਨੇ। ਬਿਲਕੁਲ। ਔਰ ਉਹਨਾਂ ਦਾ ਜਿਹੜਾ ਮੈਸੇਜ ਹੁੰਦਾ ਹੈ ਉਹ ਬੜਾ ਕਲੀਅਰ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਗੁਰੂ ਦੀ ਬਾਣੀ ਨਾਲ ਜੁੜੀਏ। ਇੱਥੋਂ ਹੀ ਸਾਡੀ ਤਾਕਤ ਨਿਕਲਦੀ ਹੈ ਔਰ ਜਦੋਂ ਅਸੀਂ ਗੁਰਬਾਣੀ ਦਾ ਸਹਾਰਾ ਛੱਡ ਕੇ ਬਾਬਾ ਕਲਚਰ ਔਰ ਦੂਸਰੇ ਕਿਸਮ ਦੇ ਜਿਹੜੇ ਬੜੇ ਲੁਭਾਣੇ ਕਈ ਤੌਰ ਤਰੀਕੇ ਨੇ ਉਹਨਾਂ ਵੱਲ ਪੈਂਦੇ ਆ ਜਿਹਦਾ ਅੱਜ ਵੱਡਾ ਹਿੱਸਾ ਸਿੱਖਾਂ ਦਾ ਉਹਨਾਂ ਦਾ ਸ਼ਿਕਾਰ ਹੈ। ਪਹਿਲੇ ਹੀ ਮਾਣ ਨਹੀਂ ਸੀ ਜੰਤਰ ਮੰਤਰ ਤੰਤਰ ਵਾਲੇ, ਹੁਣ ਤਾਂ ਇਹ ਫੇਥ ਹੀਲਿੰਗ ਦੇ ਨਾਂ ਥੱਲੇ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਇਹਨਾਂ ਈਸਾਈ ਪਾਦਰੀਆਂ ਦਾ ਨੈਟਵਰਕ ਖੜਾ ਕੀਤਾ ਗਿਆ ਜਿਵੇਂ ਦੁਰਾਚਾਰ ਵੱਲ ਇਹ ਸਾਡੀਆਂ ਬੱਚੀਆਂ ਨੂੰ ਵੀ ਤੋਰ ਰਹੇ ਨੇ ਔਰ ਉਹਨਾਂ ਨੂੰ ਹੁਣ ਤਾਂ ਤੁਹਾਨੂੰ ਆਮ ਪਿਕਚਰਸ ਮਿਲ ਜਾਣਗੀਆਂ ਕਿ ਪਾਣੀ ਦੇ ਛੱਪੜ ਦੇ ਕੰਢੇ ਉਹਦੇ 'ਚ ਪਾਣੀ 'ਚ ਵਾੜ ਕੇ ਬੈਪਟਾਈਜੇਸ਼ਨ ਕਰਾ ਰਹੇ ਹੁੰਦੇ ਨੇ। ਸਿੱਖੀ ਸਰੂਪ ਵਾਲਾ ਬੰਦਾ ਹੱਥ ਪਿੱਛੇ ਉਹ ਕ੍ਰਾਸ ਲੈ ਕੇ ਪਾਦਰੀ ਖਲੋਤਾ ਹੁੰਦਾ। ਸੋ ਇਹ ਬੜੇ ਦੁਖਦਾਈ ਸਾਰੇ ਸਿਨੈਰੀਓ ਨੇ ਔਰ ਇਹ ਇਸੇ ਲਈ ਹੈ ਕਿ ਜਦੋਂ ਗੁਰੂ ਨੇ ਬਾਰ-ਬਾਰ ਇਹ ਗੁਰੂ ਔਰ ਸਿੱਖ ਦਾ ਰਿਸ਼ਤਾ ਗੁਰੂ ਸਾਹਿਬ ਨੇ ਹੀ ਬਿਆਨਿਆ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸੋ ਇਹ ਸੱਚ ਤੇ ਕੱਚ ਦਾ ਨਿਤਾਰਾ ਬੜਾ ਸਪਸ਼ਟ ਸੀ। ਇਹ ਵੀ ਯਾਦ ਦਹਾਨੀ ਕਰਵਾ ਦਿੱਤੀ ਸੀ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ।
ਇਹ ਵੀ ਯਾਦ ਦਹਾਨੀ ਕਰਵਾਈ ਸੀ ਕਿ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀਓ। ਕਿ ਹੁਕਮ ਦੀ ਖੇਡ ਦੇ ਵਿੱਚ ਬਾਣੀ ਦਾ ਆਣਾ ਹੈ। ਅਸੀਂ ਤਾਂ ਵਹੀਕਲ ਹੈ, ਸਾਡੇ ਲਫ਼ਜ਼ ਨਹੀਂ ਨੇ, ਸਾਡੀ ਇਹ ਪੋਇਟਰੀ ਨਹੀਂ ਹੈ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਕਬੀਰ ਸਾਹਿਬ, ਕਿ ਵੀ ਇਹ ਕੋਈ ਗੀਤ ਨਹੀਂ ਨੇ, ਸੌਂਗ ਨਹੀਂ ਨੇ ਜਿਵੇਂ ਅੱਜ ਸਾਡਾ ਵੱਡਾ ਰਾਗੀਆਂ ਦਾ ਤਬਕਾ ਔਰ ਸੁਣਨ ਵਾਲੇ ਵੀ ਉਸ ਕਿਸਮ ਦੇ ਲੋਕ ਹੋ ਗਏ ਨੇ। ਔਰ ਨਤੀਜੇ ਦੇ ਤੌਰ ਤੇ ਜਿਹੜਾ ਅਸਲ ਤੱਤ ਹੈ, ਜਿਹੜਾ ਉਸ ਦਾ ਜਿਸਟ ਹੈ, ਉਸ ਨੂੰ ਛੱਡ ਕੇ ਅਸੀਂ ਇੱਧਰ ਉੱਧਰ ਭਟਕ ਰਹੇ ਹਾਂ। ਔਰ ਇਹੀ ਹਮੇਸ਼ਾ JS ਗਰੇਵਾਲ ਸਾਹਿਬ ਦਾ ਮੈਸੇਜ ਹੁੰਦਾ ਹੈ ਕਿ ਵੀ ਗੁਰੂ ਗ੍ਰੰਥ, ਗੁਰੂ ਪੰਥ, ਇਹ ਦੋ ਪਿਲਰ ਨੇ ਸਿੱਖੀ ਦੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਹਾਂ ਤੇ ਫਿਰ ਗੁਰੂ ਪੰਥ ਦੀ ਤਾਕਤ ਹੀ ਉਸ ਚੋਂ ਨਿਕਲਦੀ ਹੈ। ਜਿਵੇਂ ਕੱਲ ਵੀ ਅਸੀਂ ਇਹ ਕਿਹਾ ਸੀ ਕਿ ਜੇ ਅਸੀਂ 18ਵੀਂ ਸਦੀ 'ਚ ਕਿਹਨਾਂ ਤਸੀਹਾਂ ਚੋਂ ਸਿੰਘ ਸਿੰਘਣੀਆਂ ਨਿਕਲੇ ਔਰ ਕਿੰਨਾ ਵੱਡਾ ਉਹਨਾਂ ਨੇ ਇਤਿਹਾਸ ਰਚਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਕਿਉਂਕਿ ਉਹਨਾਂ ਦਾ ਆਧਾਰ ਬਾਣੀ ਸੀ। ਔਰ ਬਾਣੀ ਤੁਹਾਨੂੰ ਹੌਲੀ ਹੌਲੀ ਇਹ ਯਕੀਨ ਦਹਾਨੀ ਕਰਵਾ ਦਿੰਦੀ ਹੈ ਜਿਉਂ-ਜਿਉਂ ਤੁਸੀਂ ਜੁੜਦੇ ਹੋ ਬਾਣੀ ਦੇ ਨਾਲ, ਕਿਉਂਕਿ ਇਹੀ ਸਾਡਾ ਤੀਰਥ ਹੈ। ਅੱਜ ਅਫਸੋਸ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਉਹੀ ਕੁੰਭ ਤੇ ਉਹੀ ਪ੍ਰਯਾਗਰਾਜ ਤੇ ਉਹੀ ਸੂਰਜ ਗ੍ਰਹਿਣ ਤੇ ਉਹੀ ਦੇਵੀ ਦੇਵਤਿਆਂ ਦੀਆਂ ਗੱਲਾਂ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਉਹਨਾਂ ਦੇ ਤੀਰਥਾਂ ਤੇ ਜਾ ਕੇ ਉਹਨਾਂ ਨੂੰ ਨਕਾਰਿਆ ਸੀ, ਅੱਜ ਜਦੋਂ ਸਿੱਖੀ ਬਾਣੇ ਵਾਲੇ ਲੋਕ ਤੁਹਾਨੂੰ ਉੱਥੇ ਭਟਕਦੇ ਨਜ਼ਰ ਆਉਂਦੇ ਨੇ। ਔਰ ਫਿਰ ਇਸ ਗੱਲ ਦਾ ਅਫਸੋਸ ਹੁੰਦਾ ਹੈ ਜਦੋਂ ਕਿ ਬਾਣੀ ਦਾ ਆਧਾਰ ਹੀ ਇਹ ਹੈ ਕਿ ਭਾਈ ਇਹ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁਤ ਜਨਮ ਨਾਮ, ਔਰ ਇਹ ਯਾਦ ਦਹਾਨੀ ਹੈ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ, ਕਿ ਇਹ ਮੇਰੇ ਅੰਦਰ ਜਿਹੜਾ ਤੀਰਥ ਹੈ। ਔਰ ਉਹ ਤੀਰਥ ਜਦੋਂ ਬਾਰ-ਬਾਰ ਜਿਹੜਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਹੁਣ ਇਹ ਵੀ ਹੈ ਕਿ ਭਾਈ ਇਹ ਜਿਹੜਾ ਸਰੀਰ ਦਾ ਇਸ਼ਨਾਨ ਹੈ ਉਹ ਤੁਸੀਂ ਵਗਦੇ ਪਾਣੀ 'ਚ ਕਰੋ ਕਿ ਖੜੇ ਪਾਣੀ 'ਚ ਕਰੋ ਕਿ ਟੂਟੀਆਂ ਥੱਲੇ ਕਰੋ ਕਿ ਗਰਮ ਪਾਣੀ ਨਾਲ ਕਰੋ ਕਿ ਠੰਡੇ ਨਾਲ ਕਰੋ, ਇਸ ਦਾ ਸੰਬੰਧ ਤਨ ਦੀ ਹਾਈਜੀਨ ਨਾਲ ਹੈ, ਬਾਡੀ ਦੀ ਹਾਈਜੀਨ ਨਾਲ। ਜਿਹੜੀ ਰੂਹਾਨੀਅਤ ਹੈ ਉਸ ਦਾ ਸੰਬੰਧ ਮਨ ਦੇ ਤੀਰਥ ਦੇ ਵਿੱਚ ਨਹਾਉਣਾ ਹੈ। ਉਹ ਹੈ ਤੁਹਾਡਾ ਜਦੋਂ ਤੁਸੀਂ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ, ਮੂਤ ਪ੍ਰੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਹੁਣ ਇਹ ਜਿਹੜਾ ਨਾਮ ਹੈ ਇਹ ਸਾਬਣ ਵੀ ਹੈ ਤੇ ਰੰਗ ਵੀ ਹੈ, ਕਿਉਂਕਿ ਇਸ ਨੇ ਤੁਹਾਡੇ ਪੁਰਾਣੇ ਨੈਗੇਟਿਵ ਖਿਆਲ ਜਾਂ ਪੁਰਾਣੀਆਂ ਸੁਪਰਸਟੀਸ਼ਨਸ, ਵਹਿਮ ਭਰਮ ਸਾਰੇ ਉਹਨਾਂ ਨੂੰ ਧੋ ਦੇਣਾ, ਸਾਬਣ ਵਾਂਗ ਸਾਫ਼ ਕਰ ਦੇਣਾ। ਤੇ ਫਿਰ ਨਾਮ ਦਾ ਰੰਗ ਜਦੋਂ ਚੜ੍ਹਦਾ, ਸੋ ਇਹਨੂੰ ਮਜੀਠ ਦਾ ਰੰਗ ਕਿਹਾ ਹੈ। ਇਸ ਨੂੰ ਉਹ ਕਿਹਾ ਕਿ ਭਾਈ ਜਿਨ ਕੇ ਚੋਲੇ ਰਤੜੇ ਪਿਆਰੇ। ਉਹ ਚੋਲਾ ਕੋਈ ਕੱਪੜਾ ਨਹੀਂ ਹੈ ਕਿ ਵੀ ਤੁਸੀਂ ਨੀਲਾ ਕਰ ਲਿਆ ਕਿ ਪੀਲਾ ਕਰ ਲਿਆ ਕਿ ਹਰਾ ਕਰ ਲਿਆ, ਇਹ ਬਾਡੀ ਹੈ ਕਿ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾਂ ਕੇ ਪਾਸ, ਧੂੜ ਤਿਨਾਂ ਕੀ ਜੇ ਮਿਲੇ ਜੀ, ਕਹ ਨਾਨਕ ਕੀ ਅਰਦਾਸ। ਔਰ ਇਹ ਵੀ ਯਾਦ ਦਹਾਨੀ ਕਰਵਾਈ ਕਿ ਰੱਬ ਦੇ ਅੱਗੇ ਆਪਣਾ ਆਪਾ ਸਮਰਪਿਤ ਕਰਨਾ ਹੀ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਉਸ ਦਾ ਇਹ ਉਹਦੇ ਕੋਲ ਹੈ ਨਾਨਕ ਨਦਰੀ ਕਰਮੀ ਦਾਤ। ਔਰ ਇੰਨਾ ਸਿੰਪਲ ਸਿਧਾਂਤ ਔਰ ਉਸ ਰਸਤੇ ਤੇ ਤੋਰਨ ਦੀ ਲਾਈਨ ਅੱਜ ਹੀ ਮੈਂ ਇੱਕ ਕਿਸੇ ਵੀ ਸਿੱਖ ਬੀਬੀ ਦੀ ਮਿੰਨੀ ਕਹਾਣੀ ਰੂਪ 'ਚ ਦੇਖ ਰਿਹਾ ਸੀ ਤਾਂ ਉਹਨੇ ਕਿਹਾ ਕਿ ਵੀ ਜਦੋਂ ਮੇਰੀ ਮਾਂ ਨੇ ਮੈਨੂੰ ਸੌਣ ਲੱਗਿਆ ਸਾਖੀ ਸੁਣਾਣੀ ਕਿ ਗੁਰੂ ਨਾਨਕ ਸੱਚ ਨੂੰ ਪਿਆਰ ਕਰਦੇ ਨੇ, ਕਿਰਤ ਨੂੰ ਪਿਆਰ ਕਰਦੇ ਨੇ, ਉਹ ਜਦੋਂ ਉਦਾਸੀਆਂ ਤੇ ਨਿਕਲੇ ਤੇ ਉਹ ਉਸ ਭਾਈ ਲਾਲੋ ਦੇ ਘਰ ਟਿਕੇ ਜਿਹੜਾ ਬਹੁਤ ਕਿਰਤੀ ਸੀ, ਉਹਦੀ ਟੁੱਟੀ ਝੌਂਪੜੀ ਸੀ, ਉਹਦੇ ਕੋਲ ਕਣਕ ਜਾਂ ਮੱਕੀ ਜਾਂ ਦੂਜਾ ਉਹ ਰੋਟੀ ਵੀ ਨਹੀਂ ਸੀ ਅਫੋਰਡ ਕਰ ਸਕਦਾ। ਕੋਦਰੇ ਦੀ ਰੋਟੀ ਜਿਹੜੀ ਹੈ ਉਹਨੇ ਪਕਾਈ, ਗੁਰੂ ਸਾਹਿਬ ਨੇ ਜਿਹੜਾ ਜਿਸ ਨੂੰ ਐਨੀਮਲ ਸਟੇਪਲ ਕਿਹਾ ਜਾਂਦਾ ਸੀ, ਹੁਣ ਤਾਂ ਦੁਬਾਰਾ ਜਿਹੜਾ ਉਹ ਰੁਝਾਨ ਬਣ ਗਿਆ। ਔਰ ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਭਾਈ ਲਾਲੋ ਦੀ ਜਿਹੜੀ ਕਿਰਤ ਦੀ ਹੈ ਕਮਾਈ, ਇਹੀ ਦੁੱਧ ਹੈ। ਔਰ ਮਲਕ ਭਾਗੋ ਔਰ ਇਹ ਜਿਹੜੇ ਅਮੀਰੀ ਠਾਠ ਬਾਠ ਦੇ ਵਿੱਚ ਬੇਈਮਾਨੀ ਦੀ ਹਰਾਮ ਦੀ ਕਮਾਈ ਨਾਲ ਤਿਆਰ ਕੀਤੇ ਮਾਲ ਪੂੜੇ ਨੇ, ਇਹ ਖੂਨ ਹੈ।
ਤੇ ਉਹ ਬੀਬੀ ਕਹਿੰਦੀ ਹੈ ਕਿ ਮੇਰਾ ਧਿਆਨ ਆਪਣੇ ਦਾਦੇ ਵੱਲ ਜਾਣਾ, ਕਿ ਵੀ ਉਹਨੂੰ ਕਿ ਵੀ ਮੈਨੂੰ ਲੱਗਣਾ ਕਿ ਮੇਰਾ ਦਾਦਾ ਹੀ ਭਾਈ ਲਾਲੋ ਹੈ। ਤੇ ਕਹਿੰਦਾ ਮੈਂ ਆਪਣੀ ਮਾਂ ਨੂੰ ਪੁੱਛਣਾ ਕਿ ਸਾਡੇ ਘਰ ਕਦੋਂ ਆਣਗੇ ਗੁਰੂ ਨਾਨਕ, ਵੀ ਸਾਡੇ ਵੀ ਪਿਤਾ ਦਾਦਾ ਤੇ ਇਵੇਂ ਹੀ ਭਾਈ ਲਾਲੋ ਹੀ ਨੇ, ਉਹਨਾਂ ਵਾਂਗ ਹੀ ਕਰਦੇ ਨੇ। ਤੇ ਉਹਨੇ ਕਿਹਾ ਵੀ ਉਹ ਗੁਰੂ ਨਾਨਕ ਉੱਥੇ ਹੀ ਰਹਿੰਦੇ ਨੇ ਜਿੱਥੇ ਲਾਲੋ ਹੁੰਦੇ ਨੇ, ਕਿਤੇ ਗਏ ਨਹੀਂ ਹੈ। ਉਹਨੇ ਕਹਿਣਾ ਵੀ ਮੈਂ ਦੀਵੇ ਦੀ ਰੋਸ਼ਨੀ ਵੱਲ ਦੇਖੀ ਜਾਣਾ ਤੇ ਮੈਨੂੰ ਨਜ਼ਰ ਆਣਾ ਜਿਵੇਂ ਕਿ ਸੱਚਮੁੱਚ ਉਹ ਸੱਚ ਦਾ ਦੀਵਾ ਜਿਹੜਾ ਗੁਰੂ ਨਾਨਕ ਦੀ ਪਿਆਰ ਦੀ ਜਿਹੜੀ ਹੈ ਜੋਤ ਹੈ ਉਹ ਜਗ ਰਹੀ ਹੈ। ਸੋ ਮਤਲਬ ਤਾਂ ਇਹ ਹੈ ਕਿ ਵੀ ਕਿੰਨਾ ਸਧਾਰਨ ਸਿੰਪਲ ਸਾਰਾ ਪਾਠ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਔਰ ਇਸ ਤੋਂ ਜੋ ਤੁਸੀਂ ਪਹਿਲੀ ਤੁਕ ਪੜ੍ਹਦੇ ਹੋ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਿ ਜਿਹੜੇ ਆਪਣੇ ਆਪ ਨੂੰ ਗੁਰੂ ਬਣੇ ਹੋਏ ਨੇ, ਪੀਰ ਬਣੇ ਹੋਏ ਨੇ ਔਰ ਗ੍ਰਸਤੀਆਂ ਦੀ ਕਮਾਈ ਦੇ ਉੱਤੇ ਪਲਦੇ ਨੇ, ਉਹਨਾਂ ਦੇ ਕਦੇ ਭੁੱਲ ਕੇ ਵੀ ਪੈਰੀ ਨਾ ਪੈਣਾ। ਹੁਣ ਤਾਂ ਜਣੇ ਖਣੇ ਦੇ ਅੱਗੇ ਜਾ ਕੇ ਸਾਡਾ ਇਹ ਦਸਤਾਰ ਵਾਲਾ ਸਿਰ ਝੁਕ ਰਿਹਾ ਹੁੰਦਾ। ਸੋ ਜੇ ਅਸੀਂ ਇਵੇਂ ਹੀ ਭਟਕਦੇ ਰਵਾਂਗੇ ਤਾਂ ਫਿਰ ਖਵਾਰੀ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਔਰ ਇਹੀ ਬ੍ਰਾਹਮਣ ਦਾ ਕਰਮਕਾਂਡ ਇਹੀ ਸੀ। ਔਰ ਇਹੀ 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਜਿਹੜਾ ਉਹ ਜਾਗਰੂਕ ਕੀਤਾ ਸੀ, ਵਾਰਨ ਕੀਤਾ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਅੱਜ ਅਸੀਂ ਸਾਰੇ ਹੀ ਆਪਣੇ ਆਪ ਨੂੰ ਇਹ ਸਵਾਲ ਪੁੱਛੀਏ ਕਿ ਕੀ ਅਸੀਂ ਵਿਪਰ ਦੇ ਰਸਤੇ ਤੇ ਨਹੀਂ ਚੱਲ ਰਹੇ। ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਦੇਖੀਏ, ਸਮਾਜਿਕ ਜ਼ਿੰਦਗੀ 'ਚ ਦੇਖੀਏ, ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਜਿਸ ਕਿਸਮ ਦਾ ਜੋ ਕੁਝ ਅਸੀਂ ਕਰ ਰਹੇ ਉਹ ਸ਼ਰਮ ਦਾ ਬਾਇਸ ਵੀ ਬਣਦਾ ਹੈ। ਔਰ ਹਾਲਾਤ ਜੋ ਅਸੀਂ ਬਣਾ ਦਿੱਤੇ ਨੇ, ਇੱਕ ਬੀਬੀ ਕੁਲਜੀਤ ਕੌਰ ਕਾਲਜ ਡੇਜ਼ ਦੇ ਵਿੱਚ ਮੈਨੂੰ ਯਾਦ ਹੈ, ਅੱਛੀ ਸ਼ਾਇਰਾ ਸੀ, ਤੇ ਉਹਦੀ ਇੱਕ ਗੁਰੂ ਨਾਨਕ ਸਾਹਿਬ ਤੇ ਨਜ਼ਮ ਸੀ ਲੰਬੀ ਚੌੜੀ ਕਿ ਵੀ ਸਿੱਖ ਜਵਾਨਾ ਸੋਚ ਕੁਝ ਨਾ ਚੜ ਹਵਾ ਤੇ, ਸਿੱਖੀ ਆਪਣੀ ਵੇਚ ਨਾ ਤੂੰ ਸਸਤੇ ਭਾਅ ਤੇ। ਲੰਬੀ ਚੌੜੀ ਨਜ਼ਮ ਸੀ ਤੇ ਐਂਡ ਦੀ ਉਹਦੀ ਲਾਈਨ ਮੈਨੂੰ ਕਦੇ ਵੀ ਨਹੀਂ ਭੁੱਲੀ ਕਿ ਸ਼ੱਕ ਦੀਆਂ ਨਜ਼ਰਾਂ ਤੂੰ ਪਵਾ ਰਿਹਾ ਹੈ ਬਾਬੇ ਉੱਤੇ, ਕੋਈ ਨੂਰ ਦਾ ਹੀਰਾ ਤੂੰ ਤੋਲ ਰਿਹਾ ਹੈ ਛਾਬੇ ਉੱਤੇ। ਜਿਹੜੀ ਸਿੱਖੀ ਹੈ ਇਹ ਕੋਈ ਨੂਰ ਹੈ। ਤੇ ਜਦੋਂ ਅਸੀਂ ਸਾਡਾ ਇਹ ਸਿਰ, ਸਾਡੀ ਦਸਤਾਰ ਥਾਂ ਥਾਂ ਝੁਕਦੀ ਹੈ, ਇਹ ਕੋਹੇ ਨੂਰ ਨੂੰ ਛਾਬੇ ਦੇ ਵਿੱਚ ਤੋਲਣਾ ਹੈ ਜਿਹਦੇ 'ਚ ਕਿ ਆਮ ਜਨਸਾਂ ਤੁਲਦੀਆਂ ਨੇ। ਸਿੱਖੀ ਉਹ ਬਹੁਮੁੱਲਾ ਰਤਨ ਹੈ ਜਿਸ ਦੀ ਕੋਈ ਕੀਮਤ ਨਹੀਂ ਹੈ। ਇਹਦੇ ਲਈ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਹੈ। ਸੋ ਅਸੀਂ ਸਰ ਜੈਸ ਗਰੇਵਾਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਦੋਂ ਅਸੀਂ ਆਪਣੇ ਖਿੱਤੇ ਵੱਲ ਦੇਖਦੇ ਹਾਂ, ਅਰਲੀ ਮਾਰਨਿੰਗ ਆਵਰਸ ਦੇ ਵਿੱਚ ਮਿਆਂਮਾਰ, ਥਾਈਲੈਂਡ ਦੇ ਵਿੱਚ ਵੱਡਾ ਭੂਚਾਲ ਦੇ ਝਟਕੇ ਔਰ ਨਤੀਜੇ ਦੇ ਤੌਰ ਤੇ ਦੋਨਾਂ ਮੁਲਕਾਂ ਦੇ ਵਿੱਚ ਹੀ ਸੈਂਕੜਿਆਂ ਲੋਕਾਂ ਦੀ ਮੌਤ, ਅਜੇ ਵੀ ਇੱਕ ਬਿਲਡਿੰਗਸ ਡਿੱਗੀਆਂ ਹੋਈਆਂ ਨੇ ਔਰ ਕਿੰਨੀਆਂ ਕੈਜੁਅਲਟੀਜ਼ ਨੇ ਉਹ ਤਾਂ ਲੋਕ ਹੱਥਾਂ ਨਾਲ ਹੀ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹ ਸਾਰੀ ਬੈਲਟ ਹੈ ਮਿਆਂਮਾਰ ਜਿਹਨੂੰ ਬਰਮਾ ਕਹਿੰਦੇ ਨੇ ਔਰ ਥਾਈਲੈਂਡ ਜਿਹੜੀ ਹੈ ਜਿਹਦੇ ਤੇ ਫਾਲਟ ਲਾਈਨਸ ਨੇ ਜਿੱਥੇ ਕਿ ਅਰਥਕੁਏਕ ਆ ਸਕਦਾ। ਸੋ ਅਸੀਂ ਇਸ ਕਿਉਂਕਿ ਸਵੇਰੇ ਅੱਜ ਮੇਨ ਖਬਰਾਂ ਹੀ ਇਸ ਦੇ ਉੱਤੇ ਚੱਲ ਰਹੀਆਂ ਸੀ ਕਿ ਮਿਆਂਮਾਰ ਔਰ ਥਾਈਲੈਂਡ ਦੋਵਾਂ ਦੇ ਵਿੱਚ ਹੀ ਕਾਫੀ ਵੱਡੇ ਪੈਮਾਨੇ ਤੇ ਤਬਾਹੀ ਹੋਈ ਹੈ। ਸੋ ਅਸੀਂ ਅਫਸੋਸ ਦਾ ਇਜ਼ਹਾਰ ਕਰ ਸਕਦੇ ਹਾਂ ਔਰ ਜਿਹੜੀਆਂ ਰਿਲੀਫ ਦੇਣ ਵਾਲੀਆਂ ਟੀਮਸ ਨੇ ਰੈੱਡ ਕਰਾਸ ਦੀਆਂ ਦੂਸਰੀਆਂ ਔਨ ਦਾ ਵੇ ਨੇ, ਲੇਕਿਨ ਇਹ ਯਾਦ ਦਹਾਨੀ ਵੀ ਹੁੰਦੀ ਹੈ ਕਿ ਬਾਰ-ਬਾਰ ਕੁਦਰਤ ਇਹੀ ਮਿਆਂਮਾਰ ਹੈ ਜਿੱਥੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ, ਸਿਵਲ ਵਾਰ ਵੀ ਉਹਨਾਂ ਦੀ ਚੱਲ ਰਹੀ ਹੈ। ਇਸੇ ਤਰ੍ਹਾਂ ਥਾਈਲੈਂਡ ਨੂੰ ਲੈ ਕੇ ਵੀ ਬਹੁਤ ਸਾਰਾ ਕੁਛ ਐਸਾ ਅਸੀਂ ਗੈਰ ਇਖਲਾਕੀ ਦੇਖਦੇ ਹਾਂ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਦੋਂ ਹਿਊਮਨ ਟ੍ਰੈਜਡੀ ਹੁੰਦੀ ਹੈ ਫਿਰ ਬਹੁਤ ਸਾਰੇ ਜਿਹੜੇ ਫੈਕਟਰ ਨੇ ਉਹਨਾਂ ਵੱਲ ਅਸੀਂ ਨਜ਼ਰ ਮਾਰਨੀ ਸ਼ੁਰੂ ਕਰ ਦਿੰਦੇ ਹਾਂ ਔਰ ਇਹ ਜਿਹੜਾ ਕਈ ਵਾਰ ਇਹ ਸਾਡਾ ਜੀਵਨ ਢੰਗ ਵੀ ਸਾਨੂੰ ਕਈ ਕੁਦਰਤ ਇਹ ਯਾਦ ਦਹਾਨੀ ਵੀ ਕਰਵਾਉਂਦੀ ਹੈ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੇ ਹਮਲੇ ਵੇਲੇ 1526 ਦੇ ਵਿੱਚ ਜੋ ਐਮਨਾਬਾਦ ਵਿੱਚ ਹੋ ਰਿਹਾ ਸੀ ਉਹਦੇ ਯਾਦ ਦਹਾਨੀ ਕਰਵਾਉਂਦਿਆਂ ਕਿਹਾ ਸੀ ਕਿ ਜਿਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵੱਖ ਅਕੇਲਾ
सच्चा सो साहिब सच समावस, कितरा क्या ज्ञान करेग मसोला, काया कप्पड़ टुक टुक होसी, हिंदुस्तान संभाल सी बोला। ਇਹ ਯਾਦ ਦਹਾਨੀ ਹੈ ਕਿ ਵੀ ਜਦੋਂ ਅਸੀਂ ਰੰਗ ਰਵਾਈ ਅਸੀਂ ਰੰਗਾਂ ਦੇ ਵਿੱਚ ਫਸ ਜਾਂਦੇ ਹਾਂ, ਜ਼ਿੰਦਗੀ ਦੀਆਂ ਹਕੀਕਤ ਤੋਂ ਦੂਰ ਹੋ ਜਾਂਦੇ ਹਾਂ, ਤੇ ਫਿਰ ਜਿਹੜਾ ਉਹ ਨਿਰੰਕਾਰ ਹੈ ਉਹ ਤਾਂ ਉਸ ਸਭ ਦੇ ਵਿੱਚ ਰਵਿਆ ਹੋਇਆ ਅੱਡ ਤੌਰ ਦੇ ਉੱਤੇ ਉਸ ਦਾ ਆਪਣਾ ਨਿਜ਼ਾਮ ਹੈ। ਔਰ ਇਹ ਫਿਰ ਜਿਹੜਾ ਹੁੰਦਾ ਉਹ ਉਹਨੂੰ ਗੁਰੂ ਸਾਹਿਬ ਨੇ ਉਸੇ ਹੀ ਜੰਗ ਦੇ ਵੇਲੇ ਕਿਹਾ ਕਿ ਭਾਈ ਮੈਂ ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ, ਕਿ ਵੀ ਖੂਨ ਦੇ ਗੀਤ ਤੇ ਖੂਨ ਦਾ ਕੇਸਰ ਦੁੱਖ। ਸੋ ਜਦੋਂ ਵੀ ਇਸ ਕਿਸਮ ਦੀ ਕੋਈ ਕੁਦਰਤੀ ਵਿਪਤਾ, ਭਾਵੇਂ ਉਹ ਭੂਚਾਲ ਹੈ, ਭਾਵੇਂ ਉਹ ਹੜ੍ਹ ਨੇ, ਜਾਂ ਇਨਸਾਨੀ ਕ੍ਰੀਏਟਡ ਦਹਿਸ਼ਤਗਰਦੀ ਹੈ, ਕਿਤੇ ਬੰਬ ਧਮਾਕੇ ਨੇ, ਕਿਤੇ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ, 50,000 ਤੋਂ ਜ਼ਿਆਦਾ ਬੇਗੁਨਾਹ ਫਲਸਤੀਨੀ ਮਾਰ ਦਿੱਤੇ ਗਏ ਨੇ, 2/3 ਉਹਨਾਂ 'ਚ ਬੱਚੇ ਔਰ ਔਰਤਾਂ ਨੇ, ਔਰ ਲਗਾਤਾਰਤਾ ਨਾਲ ਉਹ ਜ਼ੁਲਮ ਦੀ ਕਹਾਣੀ ਬਰਾਬਰ ਚੱਲ ਰਹੀ ਹੈ। ਇਹੀ ਕਹਾਣੀ ਅਸੀਂ ਯੂਕਰੇਨ ਔਰ ਰਸ਼ੀਆ, ਇੱਕ ਪਾਸੇ ਪੀਸ ਟਾਕਸ ਦੀ ਗੱਲ ਹੋ ਰਹੀ ਹੈ, ਦੂਸਰੇ ਪਾਸੇ ਤੇਜ਼ੀ ਦੇ ਨਾਲ ਉਸ ਕਿਸਮ ਦਾ ਮਾਹੌਲ। ਸੋ ਲੈ ਦੇ ਕੇ ਬਹੁਤ ਵਾਰ ਜੇ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ ਤਾਂ ਫਿਰ ਅਫਸੋਸ, ਦੁੱਖ ਔਰ ਦਿਲ ਗਮ ਦੇ ਨਾਲ ਭਰ ਜਾਂਦਾ ਹੈ। ਔਰ ਇਹ ਵੀ ਫਿਰ ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਇਹ ਰੱਬ ਦੇ ਭਾਣੇ 'ਚ ਹੀ ਹੁੰਦਾ, ਅਸੀਂ ਕੀ ਕਰ ਸਕਦੇ ਹਾਂ। ਬਿਲਕੁਲ। ਸੋ ਦੂਸਰਾ ਪਾਰਟ ਅੱਜ ਹਾਲਾਂ ਐਕਸਪੈਕਟਡ ਲਾਈਨ ਤੇ ਸ਼ਾਇਦ ਨਹੀਂ ਸੀ, ਜਦੋਂ ਅਸੀਂ ਨਿਖਲ ਗੁਪਤਾ ਕੇਸ ਦੀ ਗੱਲ ਕੀਤੀ ਕਿ ਭਾਈ ਉਹਨਾਂ ਦਾ ਟਰਾਇਲ ਆਉਣ ਵਾਲੇ ਮਹੀਨਿਆਂ 'ਚ ਹੋਏਗਾ, ਪਰ ਅੱਜ ਜਦੋਂ TV 84 ਦਾ ਅਸੀਂ ਲਾਈਵ ਸਟ੍ਰੀਮ ਦੇਖੀ ਕਿ ਭਾਈ ਚੱਲ ਰਿਹਾ ਹੈ, ਕਿ ਉਹਨਾਂ ਦੀ ਟੀਮ ਨੇ, ਨਿਖਲ ਗੁਪਤਾ ਦੀ ਨੇ ਸ਼ਾਇਦ ਰਿਕੁਐਸਟ ਕੀਤੀ ਜੱਜ ਨੂੰ ਕਿ ਵੀ ਕੇਸ ਜਿਹੜਾ ਇਹਨੂੰ ਟਰਾਇਲ ਹੋਰ ਡਿਲੇ ਕੀਤਾ ਜਾਏ, ਤੇ ਉਸ ਸੰਬੰਧੀ ਦੋਵੇਂ ਧਿਰਾਂ ਸੱਦੀਆਂ ਸੀ। ਔਰ ਨਤੀਜੇ ਦੇ ਤੌਰ ਤੇ ਜਿਹੜੀ ਅੱਜ ਦੀ ਉਹ ਸਾਰੇ ਤੋਂ ਬਾਅਦ 2 ਨਵੰਬਰ ਨੂੰ ਸੰਡੇ ਹੈ, 3 ਨਵੰਬਰ ਜਿਹੜਾ ਫੁੱਲ ਸਕੇਲ ਜਿਹੜਾ ਟਰਾਇਲ ਸ਼ੁਰੂ ਹੋਏਗਾ। ਸੋ ਇਹ ਇਸ ਦੇ ਉੱਤੇ ਸਾਡੀ ਟੀਮ ਨੇ ਉਸ ਨੂੰ ਲਾਈਵ ਚਲਾਇਆ ਮੌਕੇ ਤੇ। ਹਾਲਾਂਕਿ ਜੇ ਬਿਫੋਰ ਇਸ ਦੀ ਖਬਰ ਹੁੰਦੀ ਤਾਂ ਫਿਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਵੀ ਸ਼ਮੂਲੀਅਤ ਹੁੰਦੀ। ਅੱਜ ਹਾਲਾਂਕਿ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਔਰ ਪੋਲਿਟਿਕਸ ਪੰਜਾਬ ਦੀ ਟੀਮ, ਉਹਨਾਂ ਦੀ ਜਿਹਨਾਂ 'ਚ ਉਹਨਾਂ ਦੇ ਪ੍ਰੈਜ਼ੀਡੈਂਟ ਅਵਤਾਰ ਸਿੰਘ ਪੰਨੂ ਵੀ ਸਨ, ਉਹ ਸਨ, ਔਰ ਉਹਨਾਂ ਦੀ ਨੇ ਜਿਹੜਾ ਬਾਹਰ ਵੀ ਬਰੀਫਿੰਗ ਕੀਤੀ ਕਿ ਭਾਈ ਕੀ ਚੱਲ ਰਿਹਾ, ਅੰਦਰ ਵੀ ਗਏ, ਫਿਰ ਬਾਹਰ ਆ ਕੇ ਬਰੀਫਿੰਗ ਕੀਤੀ। ਔਰ 3 ਨਵੰਬਰ ਨੂੰ ਇਹ ਪ੍ਰੋਪਰ ਟਰਾਇਲ ਦੇ ਵਿੱਚ ਆਏਗਾ। ਸੋ ਇਹ ਖਬਰ ਵੀ ਅਸੀਂ ਸਾਂਝੀ ਕਰਨਾ ਚਾਹੁੰਦੇ। ਇਸ ਗੱਲ ਦਾ ਜੋ ਸਾਨੂੰ ਫਿਕਰ ਵੀ ਸੀ ਕਿ ਜੋ ਚੱਲ ਰਿਹਾ ਹੈ, ਸ਼੍ਰੋਮਣੀ ਕਮੇਟੀ ਨੇ ਆਪਣਾ ਬਜਟ ਸੈਸ਼ਨ ਜਿਹੜਾ ਬੀਤੇ ਕੱਲ, ਜਦੋਂ ਕਿ ਹੁਣ ਉੱਥੇ ਅਗਲੀ ਸਵੇਰ ਹੋ ਚੁੱਕੀ ਹੈ, ਹੋਇਆ, ਜਿਹੜਾ ਅੱਜ ਦਾ ਦਿਨ ਹੀ ਬੀਤਿਆ, ਔਰ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਮੌਕੇ ਤੇ ਇਹ ਐਲਾਨ ਕੀਤਾ ਗਿਆ ਸੀ ਬਾਬਾ ਹਰਨਾਮ ਸਿੰਘ ਧੁੰਮਾ ਹੋਰਾਂ ਵੱਲੋਂ, ਬਾਕੀ ਕੁਛ ਨਿਹੰਗ ਜਥੇਬੰਦੀਆਂ ਔਰ ਜਿਹੜੀਆਂ ਦੂਸਰੀਆਂ ਧਿਰਾਂ ਨੇ, ਕਿ ਜੀ ਅਸੀਂ ਇਹ ਜਿਹੜੇ ਜਥੇਦਾਰ ਰਿਮੂਵ ਕੀਤੇ ਗਏ ਨੇ, ਜਿਵੇਂ ਗਿਆਨੀ ਰਘਬੀਰ ਸਿੰਘ, ਉਹਨਾਂ ਨੂੰ ਹੈੱਡ ਗ੍ਰੰਥੀ ਦੀ ਪਦਵੀ ਤੇ ਵਾਪਸ ਭੇਜ ਦਿੱਤਾ ਗਿਆ, ਔਰ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਵਾਲਿਆਂ ਨੂੰ ਫਾਰਗ ਕਰਕੇ ਕੁਲਦੀਪ ਸਿੰਘ ਗੜਗੱਜ ਨੂੰ ਕੇਸਗੜ੍ਹ ਦਾ ਜਥੇਦਾਰ ਲਾਇਆ ਗਿਆ, ਔਰ ਐਕਟਿੰਗ ਜਥੇਦਾਰ ਅਕਾਲ ਤਖਤ ਦੀ ਡਿਊਟੀ ਵੀ ਦਿੱਤੀ ਗਈ। ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪਹਿਲਾਂ ਹੀ ਕੱਢਿਆ ਜਾ ਚੁੱਕਾ ਸੀ ਦਮਦਮਾ ਸਾਹਿਬ ਤੋਂ ਇਖਲਾਕੀ ਚਾਰਜਿਸ ਲਾ ਕੇ, ਸੋ ਕਾਲਡ ਇਨਵੈਸਟੀਗੇਸ਼ਨ ਦੇ ਥੱਲੇ, ਔਰ ਉਸ ਦੇ ਉੱਤੇ ਜਿਹੜਾ ਉਹ ਟੇਕ ਸਿੰਘ ਧਨੋਲਾ, ਜਿਹੜਾ ਇੱਕ ਸਿਆਸੀ ਐਕਟਿਵਿਸਟ ਵੀ ਰਿਹਾ ਕਿਸੇ ਜ਼ਮਾਨੇ 'ਚ ਔਰ ਸ਼ੱਕੀ ਕਿਰਦਾਰ ਹੈ, ਉਸ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ ਸੀ। ਸੋ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਮੌਕੇ ਤੇ ਇਹ ਐਲਾਨ ਕੀਤਾ ਗਿਆ ਸੀ ਇਹਨਾਂ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਅਸੀਂ ਧਰਨਾ ਦਿਆਂਗੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ, ਜਿੱਥੇ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੋਣਾ, ਔਰ ਮੰਗ ਇਹੀ ਹੈ ਕਿ ਵੀ ਇਹਨਾਂ ਜਥੇਦਾਰਾਂ ਨੂੰ ਜਿਹੜਾ ਕੱਢਣ ਲੱਗੇ ਵੀ ਕੋਈ ਜਿਹੜਾ ਵਿਧੀ ਵਿਧਾਨ ਨਹੀਂ ਫੋਲੋ ਕੀਤਾ ਗਿਆ, ਨਵਿਆਂ ਨੂੰ ਲਾਉਣ ਲੱਗੇ ਵੀ, ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਨੇ ਸਵੇਰੇ ਹੀ 2:30-3 ਵਜੇ ਜਾ ਕੇ
ਉੱਥੇ ਜਿਹੜਾ ਅਨੰਦਪੁਰ ਸਾਹਿਬ ਉਹ ਦਸਤਾਰ ਲਈ ਆਪਣੀ ਉਹਨਾਂ ਹੈਡ ਗ੍ਰੰਥੀਆਂ ਤੋਂ, ਜਿੱਥੇ ਕਿ ਈਵਨ ਪ੍ਰਕਾਸ਼ ਵੀ ਨਹੀਂ ਸੀ। ਸੋ ਜਿਹੜਾ ਇੱਕ ਮਰਿਆਦਾ ਦਾ ਹੈ ਪਾਰਟ ਕਿ ਭਾਈ ਕਿਵੇਂ ਇੰਸਟਾਲ ਹੋਣਾ। ਸੋ ਬਹੁਤ ਸਾਰੀ ਗੱਲਬਾਤ ਇਸੇ ਡਿਬੇਟ ਦੇ ਦੁਆਲੇ ਘੁੰਮ ਰਹੀ ਸੀ ਵੀ ਇਹਨਾਂ ਨੂੰ ਰੀਸਟੋਰ ਕੀਤਾ ਜਾਏ, ਔਰ ਇਹਨਾਂ ਨੂੰ ਕੱਢਣ ਦਾ ਫੈਸਲਾ ਵੀ ਇੰਟਰਿਮ ਕਮੇਟੀ ਨੇ ਹੀ ਕੀਤਾ। ਔਰ ਇਹ ਹਰਚਰਨ ਸਿੰਘ ਧਾਮੀ ਜਿਹੜਾ ਇੱਕ ਬੜਾ ਰੜਿਆ ਹੋਇਆ ਸਿਆਣਾ ਕਾਂ ਹੈ, ਉਹਨੇ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ ਕਿ ਵੀ ਇਹ ਜਿਹੜਾ ਜਦੋਂ ਕੱਢਣਾ ਹੈ ਉਹ ਮੇਰੇ ਮੱਥੇ ਨਾ ਲੱਗੇ। ਫਿਰ ਕਿਹਾ ਜਿਨ੍ਹਾਂ ਨਾ ਮੇਰਾ ਦਿਲ ਬਹੁਤ ਦੁਖੀ ਹੈ, ਕਿਉਂਕਿ ਗਿਆਨੀ ਰਘਬੀਰ ਸਿੰਘ ਨੇ ਸੋਸ਼ਲ ਮੀਡੀਆ ਤੇ ਜੋ ਕਿਹਾ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਅਖਲਾਕੀ ਮੇਰਾ ਫਰਜ਼ ਬਣਦਾ। ਹਾਲਾਂਕਿ ਗਿਆਨੀ ਰਘਬੀਰ ਸਿੰਘ ਦੇ ਘਰ ਵੀ ਗਏ ਧਾਮੀ ਦੇ ਕਿ ਵੀ ਵਾਪਸ ਲੈ, ਉਦੋਂ ਵੀ ਨਾ ਫਿਰ ਉਹੀ ਕਿ ਜੀ ਵਾਪਸ ਜਦੋਂ ਇਹ ਕੱਢਤੇ ਨਵੇਂ ਲਾਤੇ, ਫਿਰ ਅੰਤਰਿੰਗ ਕਮੇਟੀ ਨੇ ਕਿਹਾ ਨਹੀਂ ਜੀ ਨਹੀਂ, ਧਾਮੀ ਸਾਹਿਬ ਦਾ ਅਸਤੀਫਾ ਅਸੀਂ ਮਨਜ਼ੂਰ ਨਹੀਂ ਕਰਨਾ। ਫਿਰ ਸੁਖਬੀਰ ਬਾਦਲ ਨੇ ਕਿਹਾ ਕਿ ਜੀ, ਫਿਰ ਕਹਿੰਦੇ ਜੀ ਅਸੀਂ ਸਭ ਦਾ, ਕਿਉਂਕਿ ਦੇਖੋ ਸਿੰਘ ਸਾਹਿਬ ਵੀ ਕਹਿੰਦੇ ਸੀ ਵੀ ਮੈਂ ਨਾ ਦੇ, ਮੈਂ ਵਾਪਸ ਆ ਗਿਆ। ਹੁਣ ਇਹ ਜਿਹੜੀਆਂ ਜਦੋਂ ਤੁਸੀਂ ਇਹ ਸਾਰੇ ਕਿਰਦਾਰ ਦੇਖਦੇ ਹੋ ਤੇ ਇਹ ਠੀਕ ਹੈ ਵੀ ਲੈ ਦੇ ਕੇ ਸਾਡੇ ਕੋਲ ਇਤਿਹਾਸ ਹੀ ਹੈ, ਜਾਂ ਮੌਜੂਦਾ ਦੌਰ ਦੇ ਵਿੱਚ ਵੀ ਇਸ ਸੇਵਾ ਦੇ ਵਿੱਚ ਜਥੇਦਾਰ ਗੁਰਦਿਆਲ ਸਿੰਘ ਜਨੋਆ ਵਰਗੇ ਜਥੇਦਾਰ ਵੀ ਜਿਹੜੇ ਵੰਗਾਰ ਕੇ ਗੱਲ ਕਰਨ ਵਾਲੇ, ਔਰ ਜਦੋਂ ਉਹਨਾਂ ਨੂੰ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਤਾਂ ਜਥੇਦਾਰ ਸਾਧੂ ਸਿੰਘ ਭੌਰਾ ਦੇ ਵੇਲੇ 10 ਜੂਨ 1978 ਨੂੰ ਜਾਰੀ ਹੋਇਆ ਸੀ। ਲੇਕਿਨ ਜਦੋਂ ਜਥੇਦਾਰ ਗੁਰਦਿਆਲ ਸਿੰਘ ਜਨੋਆ ਜਥੇਦਾਰ ਬਣੇ, ਉਹਨਾਂ ਦੇ ਉੱਤੇ ਬਹੁਤ ਦਬਾਅ ਸੀ ਦਿੱਲੀ ਵੱਲੋਂ ਵੀ, ਹੋਰ ਵੀ ਜਿਹੜੇ ਅੱਜ ਤਰਲੋਚਨ ਸਿੰਘ ਇੱਕ ਦਲਾਲ ਕਿਸਮ ਦਾ ਬੰਦਾ ਬੈਠਾ ਹੋਰ ਗੱਲਾਂ ਮਾਰ ਰਿਹਾ ਹੁੰਦਾ, ਇਹ ਵੀ ਉਹਨਾਂ 'ਚ ਸ਼ਾਮਲ ਸੀ ਕਿ ਹੁਕਮਨਾਮਾ ਵਾਪਸ ਹੋ ਜਾਏ। ਜਦੋਂ ਉਹਨਾਂ ਨੇ ਕਿਹਾ ਵੀ ਹੁਕਮਨਾਮਾ ਅਕਾਲ ਤਖਤ ਦਾ ਵਾਪਸ ਨਹੀਂ ਹੁੰਦਾ, ਜੇ ਉਹ ਮਾਰਿਆ ਗਿਆ ਗੁਰਬਚਨਾ ਉਹਦਾ ਮੁੰਡਾ, ਉਹ ਬਹੁਤ ਡਰਿਆ ਹੋਇਆ ਸੀ, ਜਿਹੜਾ ਬਾਅਦ ਇੱਥੇ ਐਕਸੀਡੈਂਟ 'ਚ ਉਹਦੀ ਡੈਥ ਹੋਈ ਹੈ ਸ਼ਰਾਬ ਪੀ ਕੇ ਕੈਨੇਡਾ 'ਚ। ਔਰ ਉਦੋਂ ਸੀ ਕਿ ਜੀ ਉਹ ਆ ਕੇ ਪੇਸ਼ ਹੋ ਜਿਹੜਾ ਉਹ ਆਪਣੇ ਜੋ ਕਹਿਣਗੇ ਉਹ ਹੋਏਗਾ, ਕਿਤਾਬਾਂ ਵੀ ਅਸੀਂ ਜਿਹੜੀਆਂ ਅਵਤਾਰ ਬਾਣੀ ਯੁੱਗ ਪੁਰਸ਼ ਹੈ ਵਾਪ, ਉਹਨਾਂ ਨੇ ਕਿਹਾ ਵੀ ਬਿਲਕੁਲ ਇਹ ਕੋਈ ਡਰਾਮੇਬਾਜ਼ੀ ਨਹੀਂ ਹੈ। ਉਹ ਆ ਕੇ ਅਕਾਲ ਤਖਤ ਤੇ ਪੇਸ਼ ਹੋਏ, ਮਾਫੀ ਮੰਗਣ, ਅੰਮ੍ਰਿਤ ਛਕਣ, ਸਿੱਖੀ ਚਾਹਣ, ਇਹੀ ਤਰੀਕਾ ਹੁਕਮਨਾਮਾ ਹੀ ਹੈ। ਔਰ ਹੁਕਮਨਾਮਾ ਉਹੀ ਸੀ ਕਿ ਇਹਨਾਂ ਦੇ ਪ੍ਰਸਾਰ ਨੂੰ ਹਰ ਸੰਭਵ ਢੰਗ ਨਾਲ ਰੋਕਿਆ ਜਾਏ ਨਰਕਧਾਰੀਆਂ ਦੇ। ਸੋ ਉਸ ਕਿਰਦਾਰ ਦੇ ਵੀ ਜਥੇਦਾਰ ਗੁਰਦਿਆਲ ਸਿੰਘ ਜਨੋਆ 80s ਦੇ ਵਿੱਚ ਹੋਏ ਨੇ, ਆਲਮੋਸਟ ਅਸੀਂ 40-45 ਸਾਲ ਪਹਿਲਾਂ ਦੀ ਗੱਲ ਕਰ ਸਕਦੇ। ਪਰ ਕੁੱਲ ਮਿਲਾ ਕੇ ਜਿਸ ਕਿਸਮ ਦਾ ਵਰਤਾਰਾ ਇਹਨਾਂ ਸਾਰਿਆਂ ਦਾ ਹੀ ਹੈ। ਹਾਲਾਂਕਿ ਇੱਕ ਗੱਲ ਦੀ ਚਲੋ ਤਸੱਲੀ ਹੈ ਕਿ ਬਜਟ ਸੈਸ਼ਨ ਵੀ ਹੋਇਆ, ਭੀੜ ਵੀ ਉਹਨਾਂ ਨੇ ਇਕੱਠੀ ਕਰ ਲਈ ਬਾਬਾ ਧੁੰਮਾ ਨੇ, ਔਰ ਇੱਕ ਅੱਧੀ ਥਾਂ ਦੇ ਉੱਤੇ ਜਿਹੜਾ ਹੈ ਉਹ ਪੁਸ਼ ਵੀ ਕੀਤਾ ਬੈਰੀਕੇਡਸ ਨੂੰ ਪੁਲਿਸ ਦੇ ਨੇ। ਉਧਰੋਂ ਸ਼੍ਰੋਮਣੀ ਕਮੇਟੀ ਦੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਇੱਕ ਪਾਸੇ ਉਹਨਾਂ ਦੀ ਟਾਸਕ ਫੋਰਸ ਸੀ, ਵਿਚਕਾਰ ਬੈਰੀਕੇਡ ਲਾਇਆ ਹੋਇਆ ਸੀ, ਦੂਸਰੇ ਪਾਸੇ ਪੁਲਿਸ ਵੱਡੀ ਗਿਣਤੀ 'ਚ ਸੀ। ਔਰ ਇਹਨਾਂ ਨੇ ਇੱਕ ਬੈਰੀਕੇਡ ਜਿਹੜਾ ਉਹ ਤੋੜਿਆ, ਫਿਰ ਗੋਲਡਨ ਸਟਰੀਟ ਦੇ ਕੋਲ ਜਾ ਕੇ, ਜੋ ਹੈਰੀਟੇਜ ਸਟਰੀਟ, ਸ਼ਾਇਦ ਗੋਲਡਨ ਗੇਟ ਉਹਨੂੰ ਕਹਿੰਦੇ ਨੇ ਹੈਰੀਟੇਜ ਸਟਰੀਟ ਵਾਲਿਆਂ ਨੂੰ, ਉੱਥੇ ਜਾ ਕੇ ਧਰਨੇ ਤੇ ਬੈਠ ਗਏ। ਫਿਰ ਜਿਵੇਂ ਉਹ ਸਾਰੀ ਗੱਲ ਗਿਣੀ ਮਿਥੀ ਜਿਹੀ ਹੁੰਦੀ ਹੈ, ਉੱਥੇ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ, ਔਰ ਬਾਅਦ ਦੇ ਵਿੱਚ ਬਾਬਾ ਧੁੰਮਾ ਐਡਰੈਸ ਕਰ ਰਹੇ ਨੇ। ਔਰ ਫਿਰ ਅਸੀਂ ਦੇਖਿਆ ਵੀ ਹਰਚਰਨ ਸਿੰਘ ਧਾਮੀ ਔਰ ਉਹਦੇ ਨਾਲ ਉਹ ਐਡਵੋਕੇਟ ਸਿਆਲਕਾ ਔਰ ਦੂਜੇ ਜਿਹੜੇ ਨੇ ਉਸ ਕਿਸਮ ਦੇ ਚਮਚੇ, ਉਹ ਬਾਹਰ ਆਏ। ਉੱਥੇ ਉਹਨਾਂ ਨੇ ਆ ਕੇ ਮੈਮੋਰੈਂਡਮ ਲਿਆ, ਔਰ ਬਾਅਦ 'ਚ ਧਾਮੀ ਨੂੰ ਜਦੋਂ ਮੀਡੀਆ ਨੇ ਕਿਹਾ ਜੀ ਮੈਨੂੰ ਬਾਬਾ ਧੁੰਮਾ ਦੀ ਕਾਲ ਆਈ ਸੀ ਕਿ ਮੈਮੋਰੈਂਡਮ ਲੈਣ ਲਈ ਇੱਥੇ ਆਓ, ਜਿਵੇਂ ਸਾਰੇ ਇੱਕ ਗਿਣਿਆ ਮਿਥਿਆ ਜਿਹਾ ਕੰਮ ਹੁੰਦਾ। ਹੁਣ ਇਹੀ ਕੰਮ ਕੱਲ ਤੱਕ ਬਾਬਾ ਧੁੰਮਾ ਸਭ ਤੋਂ ਸਟਰਾਂਗ ਸਪੋਰਟਰ ਸੁਖਬੀਰ ਬਾਦਲ ਦਾ, ਇਸ ਤੋਂ ਪਹਿਲਾਂ ਉਹਦੇ ਪਿਓ ਦਾ, ਔਰ ਇਹ ਕਹਿ ਕੇ ਈਵਨ ਸਿੱਖ ਕੌਮ ਨੂੰ ਕਾਲ ਦੇ ਕੇ ਕਿ ਜੀ ਅਰਦਾਸ ਕਰੋ ਕਿ ਪ੍ਰਕਾਸ਼ ਸਵੇਰੇ ਉੱਠ ਕੇ ਬਾਣੀ ਪੜ੍ਹ ਕੇ ਕਿ ਪ੍ਰਕਾਸ਼ ਸਿੰਘ ਬਾਦਲ ਦਾ ਦਲ ਜਿੱਤੇ, ਉਹਨਾਂ ਨੂੰ ਵੋਟਾਂ ਪਾਉਣੀਆਂ ਨੇ। ਫਿਰ ਅਸੀਂ ਉਹ ਸਾਰੇ ਬਦਲੇ ਰੰਗ ਦੇਖਦੇ ਹਾਂ ਕਿ ਭਾਈ ਮਹਾਰਾਸ਼ਟਰ 'ਚ ਪਹੁੰਚ ਜਾਂਦੇ ਨੇ, ਪ੍ਰੈਸ ਕਾਨਫਰੰਸ ਕਰਕੇ ਹਿੰਦੀ ਦੇ ਵਿੱਚ ਸਟੇਟਮੈਂਟ ਲਿਖੀ, ਜਿਹਦੇ 'ਚ ਉਹਨਾਂ ਦੇ ਨਾਲ ਰਾਸ਼ਟਰੀ ਸਿੱਖ ਸੰਗਤ ਦੇ ਐਕਟਿਵਿਸਟ ਬੈਠੇ ਨੇ। ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਵੇਲੇ ਹੁਣੇ ਹੀ ਹੋ ਕੇ ਹਟੀਆਂ, ਔਰ ਕਾਲ ਦੇ ਰਹੇ ਨੇ ਮਹਾਰਾਸ਼ਟਰ ਦੇ ਸਿੱਖਾਂ ਨੂੰ ਕਿ ਬੀਜੇਪੀ ਨੂੰ ਵੋਟਾਂ ਪਾਓ। ਫਿਰ ਅਸੀਂ ਦੇਖਦੇ ਹਾਂ ਕਿ ਬਾਬਾ ਧੁੰਮਾ ਪ੍ਰਯਾਗਰਾਜ ਪਹੁੰਚ ਜਾਂਦੇ ਨੇ, ਜਿਹੜਾ ਟਕਸਾਲ ਦਾ ਸੈੱਟ ਡਰੈਸ ਕੋਡ ਹੈ, ਨੀਲੀ ਦਸਤਾਰ, ਔਰ ਦੂਸਰਾ ਉਹਦੀ ਥਾਂ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੇ ਰੰਗ ਢੰਗ ਪਹਿਰਾਵੇ ਵੀ ਬਦਲੇ ਹੋਏ ਨੇ।
ਔਰ ਕਿਵੇਂ ਉਹਨਾਂ ਨੰਗ ਤੜੰਗੇ ਬਾਬਿਆਂ ਦੇ ਨਾਲ ਜਾ ਕੇ ਪ੍ਰਯਾਗਰਾਜ ਦੇ ਵਿੱਚ ਚੁੱਭੀ ਲਾ ਰਹੇ ਨੇ ਔਰ ਉਹਨੂੰ ਫਿਰ ਜਸਟੀਫਾਈ ਵੀ ਕਰ ਰਹੇ ਨੇ। ਸੋ ਜਿਹੜਾ RSS ਦਾ ਸਨਾਤਨੀ ਸਿੱਖ ਦਾ ਮਾਡਲ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੁਣ ਇਹ ਜਾਪਦਾ, ਕਿਉਂਕਿ ਗੱਲ ਇਹ ਨਹੀਂ ਹੈ ਕਿ ਵੀ ਸਾਡੀ ਇਹ ਪਬਲਿਕ ਸਟੇਟਮੈਂਟ ਹੈ ਵੀ ਜਿੰਨਾ ਨੁਕਸਾਨ ਬਾਦਲ ਟੱਬਰ ਨੇ ਸਿੱਖੀ ਦਾ ਕੀਤਾ ਉਹ ਇਹਨਾਂ ਜੇ ਖਾਲਸੇ ਦਾ ਇਤਿਹਾਸ ਕਹਿਣਾ ਹੋਏ 3 ਸਦੀਆਂ ਦਾ ਤੇ ਓਵਰਆਲ 5-5.5 ਸਦੀਆਂ ਦਾ, ਐਸਾ ਕੋਈ ਇਨਸਾਨ ਜਾਂ ਟੱਬਰ ਨਹੀਂ ਹੋਇਆ ਜਿਹਨੇ ਇਸ ਲੈਵਲ ਤੇ ਸੰਸਥਾਵਾਂ ਨੂੰ ਡਿਸਟਰੋਏ ਕੀਤਾ। ਹੁਣ ਲੇਕਿਨ ਜਦੋਂ ਨਜ਼ਰ ਮਾਰੀਦਾ ਤੇ ਫਿਰ ਇਹ ਨਜ਼ਰ ਆਉਂਦਾ ਹੈ ਵੀ ਜਿਹੜੇ ਇਹਨਾਂ ਨੂੰ ਡੀਥਰੋਨ ਕਰਨ ਚੱਲੇ ਹੋਏ ਨੇ, ਜਿਹੜੇ ਚਾਹੁੰਦੇ ਨੇ ਕਿ ਭਾਈ ਇਹਨਾਂ ਤੋਂ ਖੋ ਕੇ ਔਰ ਕੋਈ ਪਾਸਾ ਐਸਾ ਨਹੀਂ ਹੈ ਜਿਹਦੀਆਂ ਤਾਰਾਂ ਤੁਹਾਨੂੰ ਨਾਗਪੁਰ ਨਾਲ ਜੁੜੀਆਂ ਨਜ਼ਰ ਨਾ ਆਉਣ। ਬਾਕੀ ਤਾਂ ਤੁਸੀਂ ਛੱਡ ਦਿਓ ਜਿਹੜੇ ਮੁੱਦੇ ਕੀ ਨੇ ਕੀ ਨਹੀਂ ਨੇ। ਹੁਣ ਆਲਰੇਡੀ ਔਰ ਉਹਨਾਂ ਦੇ ਨਾਲ ਦਿੱਲੀ ਕਮੇਟੀ ਵਾਲਾ ਵੀ ਹੈ, ਹਰਿਆਣੇ ਦਾ ਦਾਦੂਵਾਲ ਵੀ ਹੈ। ਹੁਣ ਉਹੀ ਦਾਦੂਵਾਲ 2015 ਦੇ ਸਰਬੱਤ ਖਾਲਸਾ 'ਚ ਹੁੰਦਾ ਜੀ ਨਹੀਂ ਹੁਣ ਮੈਨੂੰ ਭਾਈ ਸਾਹਿਬ ਕਹਿਣਾ, ਹੁਣ ਮੈਂ ਸੰਤ ਨਹੀਂ ਰਿਹਾ। ਤੇ ਉਹ ਜਿਹੜੇ 3 ਜਥੇਦਾਰ ਬਣਾਏ ਸਰਬੱਤ ਖਾਲਸਾ ਨੇ ਉਹਨਾਂ 'ਚ ਦਾਦੂਵਾਲ ਵੀ ਹੈ। ਕਿਵੇਂ ਇਹਨਾਂ ਨੇ ਹਰਿਆਣਾ ਕਮੇਟੀ ਦੇ ਉੱਤੇ ਸਿੱਧਾ ਮਨੋਹਰ ਲਾਲ ਖੱਟੜ ਔਰ ਉਹਨਾਂ ਦਾ ਹਾਲਾਂ ਆਪਣੀ ਸੀਟ ਵੀ ਹਾਰੀ ਹੈ ਔਰ ਇਹਨਾਂ ਦੀ ਧਿਰ ਵੀ ਹਾਰੀ ਹੈ, ਲੇਕਿਨ ਉਹੀ ਦਿੱਲੀ ਦਾ ਮਨਜਿੰਦਰ ਸਰਸਾ ਔਰ ਉਹ ਕਾਲਕੇ ਕਿ ਕੀ ਹੈ ਜਿਹੜਾ ਕਾਲਕਾ, ਉਹ ਸਾਰੇ ਉਹੀ ਕਲਾਸ ਬੀਜੇਪੀ ਦੀ ਜਿਹੜੀ ਖੁੱਲ੍ਹ ਕੇ ਸਨਾਤਨੀ ਲਾਈਨ ਨੂੰ ਫੋਲੋ ਕਰਦੀ ਹੈ। ਹੁਣ ਇਹ ਲੈ ਦੇ ਕੇ ਜਿਹੜਾ ਸ਼੍ਰੋਮਣੀ ਕਮੇਟੀ ਪਾਰਟ ਹੈ ਔਰ ਇਹ ਜਿਹੜੀ ਇੱਕ ਕਹਾਣੀ ਪ੍ਰੋਫੈਸਰ ਮਨਜੀਤ ਸਿੰਘ ਨੇ ਸੁਣਾਈ ਸੀ 1999 ਦੇ ਖਾਲਸਾ ਸਾਜਨਾ ਦਿਵਸ ਮੌਕੇ ਕਿ ਜਿੱਥੇ RSS ਵਾਲਿਆਂ ਨੂੰ ਫਰੰਟ ਲਾਈਨ ਨਹੀਂ ਸੀ ਦਿੱਤੀ ਗਈ ਤਾਂ ਉਹਨਾਂ ਦਾ ਜਿਹੜਾ ਮੁਖੀ ਸੀ ਉਹ ਕਹਿ ਕੇ ਗਿਆ ਸੀ ਕਿ ਕੋਈ ਨਹੀਂ, ਇੱਕ ਦਿਨ ਐਸਾ ਆਏਗਾ ਵੀ ਜਥੇਦਾਰ ਅਸੀਂ ਡਿਸਾਈਡ ਕਰਾਂਗੇ ਵੀ ਕਿਹਨੂੰ ਜਥੇਦਾਰ ਲਾਉਣਾ। ਸੋ ਆਲਰੇਡੀ ਬਾਦਲਾਂ ਨੇ ਤਾਂ ਆਪਣੇ ਪਰਿਵਾਰਕ ਔਰ ਟੱਬਰ ਦੇ ਹਿੱਤਾਂ ਦੇ ਲਈ ਜਿਹੜਾ ਅਨਕੰਡੀਸ਼ਨਲ ਉਹਨਾਂ ਦੇ ਨਾਲ ਕੰਪਰੋਮਾਈਜ਼ ਕੀਤਾ, ਉਹਨਾਂ ਨੂੰ ਫੁੱਟ ਹੋਲਡ ਦਿੱਤਾ। ਪਰ ਜਿਹੜੇ ਅੱਜ ਉਸ ਨੂੰ ਜੋ ਉਹਨਾਂ ਦੀ ਰਹਿੰਦ ਖੂੰਦ ਹੈ ਉਹਨੂੰ ਜਿਹੜਾ ਉਹ ਪਾਸੇ ਕਰਨਾ ਚਾਹੁੰਦੇ ਨੇ, ਉਹ ਤਾਂ ਜ਼ਾਹਰਾ ਤੌਰ ਦੇ ਉੱਤੇ ਨਜ਼ਰ ਆ ਰਿਹਾ ਕਿ ਵੀ ਉਹਨਾਂ ਦਾ ਏਜੰਡਾ ਕੀ ਹੈ। ਔਰ ਇਸ ਸਭ ਦੇ ਚੱਲਦੇ ਆ ਫਿਰ ਤੁਸੀਂ ਇਹ ਵੀ ਕਹੀ ਜਾਓ ਕਿ ਜੀ ਬਹੁਤ, ਔਰ ਮੈਂ ਜਦੋਂ ਬਾਬਾ ਧੁਮਾ ਐਡਰੈਸ ਕਰ ਰਹੇ ਸੀ ਮਾਈਕ ਲੈ ਕੇ, ਉਹ ਧਾਮੀ ਦੀ ਤਾਰੀਫ ਕਰ ਰਹੇ ਸੀ ਕਿ ਜੇ ਧਾਮੀ ਅਸਤੀਫਾ ਨਾ ਦਿੰਦੇ ਤਾਂ ਜੋ ਹੋਣਾ ਸੀ ਉਹ ਨਹੀਂ। ਉਹ ਇਹ ਤਾਂ ਸਾਰੇ ਹੀ ਉਹ ਦਲਜੀਤ ਚੀਮਾ ਹੋਏ, ਧਾਮੀ ਹੋਏ, ਮਹਿਤੇ ਹੋਣ, ਚਾਵਲੇ ਹੋਣ, ਇਹ ਜਿਹੜੇ ਵੀ ਨੇ ਇਹ ਸਾਰੇ ਹੀ ਜਿਹੜੇ ਨੇ ਇਹ ਜਮੂਰੇ ਨੇ। ਕੋਈ ਇਸ ਪਾਸਿਓਂ ਕੱਢਿਆ ਸਿਰ, ਕਿਸੇ ਨੇ ਇਸ ਪਾਸਿਓਂ ਕੱਢਿਆ ਹੋਇਆ। ਔਰ ਬਾਕੀ ਹੁਣ ਕਹੀ ਜਾਓ ਜੀ ਸ਼੍ਰੋਮਣੀ ਕਮੇਟੀ, ਸਿੱਖਾਂ ਦੀ ਧਾਰਮਿਕ ਪਾਰਲੀਮੈਂਟ, ਉਹਦਾ ਸੈਸ਼ਨ, ਹੁਣ ਤੁਸੀਂ ਟੋਟਲ ਦੇਖਦੇ ਹੋ ਕਿ 1386.47 ਕਰੋੜ, ਆਲਮੋਸਟ 1400 ਕਰੋੜ ਦਾ ਬਜਟ ਹੈ। ਕੋਈ ਡਿਬੇਟ ਡਿਸਕਸ਼ਨ ਨਹੀਂ, ਕੋਈ ਪਿਛਲਾ ਹਿਸਾਬ ਕਿਤਾਬ ਨਹੀਂ ਵੀ ਕਿੱਥੇ ਕੀ ਵਰਤਿਆ। ਉਹ ਆਂਦਾ ਇੱਕ ਆ ਕੇ ਪੜ੍ਹ ਦਿੰਦਾ ਜਕਾਰਿਆਂ ਦਾ ਬਜਟ ਪਾਸ ਹੋ ਗਿਆ ਜੀ, ਬਜਟ ਪਾਸ। ਘੰਟੇ ਇੱਕ ਦੇ ਵਿੱਚ 1400 ਕਰੋੜ ਹੋਇਆ ਜੀ ਕਿ 10 ਜਿਹੜਾ % ਹੈ ਇਸ ਵਾਰ ਬਜਟ ਸਾਡਾ ਵਧਿਆ। ਪਹਿਲੀ ਵਾਰੀ ਇਹ 1260 ਕਰੋੜ ਦਾ ਸੀ ਪਿਛਲੇ ਸਾਲ ਦਾ, ਇੰਨਾ ਅਸੀਂ 110 ਕਰੋੜ ਧਰਮ ਪ੍ਰਚਾਰ ਲਈ ਰੱਖਿਆ, ਇੰਨਾ ਜਿਹੜਾ ਅਸੀਂ ਗੁਰਦੁਆਰਾ ਅਫੇਅਰਸ ਲਈ ਰੱਖਿਆ, ਔਰ ਫਲਾਣਾ ਜਿਹੜਾ ਫਲਾਣੇ ਹਸਪਤਾਲ ਲਈ ਹੈ, ਫਲਾਣਾ ਸਿੱਖੀ ਕਕਾਰਾਂ ਲਈ ਹੈ, ਤੇ ਇਹ ਗੁਰਮਤ ਮਿਸ਼ਨਰੀ ਕਾਲਜਸ ਲਈ ਹੈ। ਦੂਜਾ ਕੋਈ ਜਿਹੜੀ ਹੈ ਉਹ ਜਵਾਬਦੇਹੀ ਨਹੀਂ, ਕੋਈ ਸਿਸਟਮ ਨਹੀਂ। ਔਰ ਬਿਲਕੁਲ ਇਸ ਵੇਲੇ ਪਾਵਰ ਦੀ ਦੌੜ ਏ। ਹੁਣ ਭਾਵੇਂ ਉਹਨੂੰ ਐਕਟਿੰਗ ਤੁਸੀਂ ਬਣਾ ਹੀ ਦਿੱਤਾ ਕੁਲਦੀਪ ਸਿੰਘ ਗੜਗੱਜ ਨੂੰ, ਜਦੋਂ ਸ਼੍ਰੋਮਣੀ ਕਮੇਟੀ ਦਾ ਸੈਸ਼ਨ ਹੁੰਦਾ ਹੈ, ਜਦੋਂ ਤੁਸੀਂ ਇਹਨਾਂ ਦਾ ਐਕਟ ਵੀ ਦੇਖਦੇ ਹੋ, ਇਹ ਜਿਹੜੇ ਜਥੇਦਾਰ ਨੇ ਤਿੰਨੋਂ ਹੀ ਇਹ ਮੌਜੂਦ ਹੁੰਦੇ ਨੇ, ਵੋਟਿੰਗ ਨਹੀਂ ਕਰਦੇ ਕਿਉਂਕਿ ਨਾਨ ਵੋਟਿੰਗ ਮੈਂਬਰ ਨੇ, ਪਰ ਉੱਥੇ ਕਿਉਂਕਿ ਟਕਰਾਅ ਔਰ ਦੂਸਰੇ ਦੀ ਲਾਈਨ ਦੂਜੀਆਂ ਤਰ੍ਹਾਂ ਨੇ ਲਈ ਹੋਈ ਸੀ। ਅਸੀਂ ਜਿਹੜਾ ਆਮ ਸਧਾਰਨ ਸਿੱਖ ਹੈ ਉਹ ਤਾਂ ਵਿਚਾਰਾ ਇਸੇ 'ਚ ਹੀ ਸ਼ੁਕਰ ਕਰ ਰਿਹਾ ਕਿ ਵੀ ਜਿਵੇਂ ਇਹ ਦੋਵੇਂ ਹੀ ਇਹ ਵੀ ਚੜ੍ਹ ਕੇ ਗਏ ਸੀ ਤੇ ਉਹਨਾਂ ਦੀ ਵੀ ਟਾਸਕ ਫੋਰਸ ਸੀ ਕਿ ਵੀ ਉੱਥੇ ਆਪਸ ਦੇ ਵਿੱਚ ਜਿਹੜੀ ਹੈ ਲੜਾਈ ਝਗੜਾ ਨਾ ਹੋਏ। ਬਹੁਤਿਆਂ ਨੂੰ ਤਾਂ ਇਹ ਹੈ ਕਿ ਜੀ ਚਲੋ ਪੀਸਫੁਲੀ ਨਿਬੜ ਗਿਆ। ਨਿਬੜਨਾ ਕੀ ਹੈ ਵੀ ਉਹਨਾਂ ਨੇ ਅੱਗੋਂ ਆਪਣਾ ਜਿੱਥੇ ਉਹਦੀ ਸਿਫਤ ਕਰਤੀ ਧਾਮੀ ਦੀ, ਦੂਜਾ ਉਹਨੇ ਵੀ ਜਾ ਕੇ ਕਿਹਾ ਜੀ ਮੈਂ ਲੈ ਆਇਆ, ਹੁਣ ਮੈਂ ਪੜਾਂਗਾ ਵੀ ਇਹਦੇ 'ਚ ਕੀ ਹੈ। ਤੇ ਉਹਨਾਂ ਨੇ ਕਿਹਾ ਜੀ ਅਸੀਂ 15 ਅਪ੍ਰੈਲ ਤੱਕ ਦੇ ਰਹੇ ਹਾਂ
ਟਾਈਮ ਜੇ 15 ਅਪ੍ਰੈਲ ਤੱਕ ਜਿਹੜਾ ਹੈ ਉਹ ਨਾ ਵਾਪਸ ਲਿਆਂਦੇ ਜਥੇਦਾਰ, ਫਿਰ ਅਸੀਂ ਅਗਲਾ ਪ੍ਰੋਗਰਾਮ ਦੇਵਾਂਗੇ। ਹੁਣ ਇੱਕ ਪਾਸੇ ਇੰਟਰਨੈਸ਼ਨਲੀ ਸਿੱਖੀ ਦੀ ਪਛਾਣ, ਬਿਲਕੁਲ ਉਹ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਹੋਏ, ਉਹ ਕੋਵਿਡ-19 ਦੇ ਚਲਦਿਆਂ ਜਿਹੜਾ ਸਿੱਖਾਂ ਦੀਆਂ ਸਰਵਿਸਿਜ਼ ਨੇ ਉਹ ਹੋਏ, ਉਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਨ ਦੀ ਲਾਈਨ ਹੋਏ, ਆਉਣ ਵਾਲਾ ਜਿਹੜਾ ਅਪ੍ਰੈਲ ਖਾਲਸਾ ਸਾਜਨਾ ਦਿਵਸ ਦੀਆਂ ਪੈਰੇਡ ਜਿਹੜੀਆਂ ਸਿੱਖੀ ਜਾਓ ਜਲਾਲ ਦਾ ਸੂਚਕ ਨੇ। ਲੇਕਿਨ ਸਾਡੇ ਹੋਮਲੈਂਡ 'ਚ ਜਿੱਥੇ ਇਹ ਸਾਰਾ ਆਧਾਰ ਹੈ ਉੱਥੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ। ਮੈਂ ਬਹੁਤ ਵਾਰ ਜਦੋਂ ਸਾਡੇ ਹੁਣ ਕਈ ਵਿਊਰ ਕਹਿਣਗੇ ਜੀ ਤੁਸੀਂ ਡਿਸਕਸ ਘੱਟ ਕਰਦੇ ਹੋ ਪੰਜਾਬ ਦੇ ਇਸ਼ੂ, ਲੈ ਦੇ ਕੇ ਫਿਰ ਉਹ ਜਿਹੜੀ ਹੈ ਗਮਗੀਨ ਹੋਣ ਤੋਂ ਬਿਨਾਂ ਤੁਹਾਡੇ ਕੋਲ ਹੋਰ ਕੁਝ ਨਹੀਂ ਬਚਦਾ ਹੈ। ਹਾਲਾਂਕਿ ਇਹ ਨਹੀਂ ਹੈ, ਇਹ ਜਦੋਂ ਕਈ ਵਾਰ ਜਦੋਂ ਤੱਕ ਸਾਰਾ ਆਵਾ ਪੂਰੀ ਤਰ੍ਹਾਂ ਊਤ ਨਾ ਜਾਏ ਉਦੋਂ ਤੱਕ ਉਹਦੀ ਤਬਦੀਲੀ ਨਹੀਂ ਹੁੰਦੀ। ਡੀਜਨਰੇਸ਼ਨ ਚੋਂ ਹੀ ਮੁੜ ਕੇ ਨਵਾਂ ਕੁਝ ਨਿਕਲਦਾ ਹੈ, ਅਵੇਅਰਨੈਸ ਹੈ ਬਹੁਤ ਸਾਰੇ ਇਸ ਨੂੰ। ਲੇਕਿਨ ਅਸੀਂ ਜਦੋਂ ਇਹ ਦੇਖਦੇ ਹਾਂ ਵੀ ਸਿੱਖੀ ਬਾਣੇ ਦੇ ਵਿੱਚ ਦੋਵੇਂ ਪਾਸੇ ਹੀ ਉਹੀ ਤਰ੍ਹਾਂ, ਉਹੀ ਗਲਾਂ 'ਚ ਕਿਰਪਾਨਾਂ ਨੇ, ਨੀਲੀਆਂ ਪੱਗਾਂ ਨੇ, ਪ੍ਰਕਾਸ਼ ਦਾੜੇ ਨੇ, ਇੱਕ ਪਾਸੇ ਲੱਗਾ ਹੋਇਆ ਇੱਕ ਉਸ ਪਾਸੇ ਲੱਗਾ ਹੋਇਆ, ਔਰ ਹੈ ਹਾਲ यही है कि भी हर शाख पे उल्लू बैठा है, अंजाम गुलिस्तां क्या होगा, बर्बाद गुलिस्तां करने को जब एक ही उल्लू काफ़ी है। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਜੋ ਬੁਲੰਦ ਕਰ ਰਹੀ ਹੈ, ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना साई मुझे ना दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਭਾਰਤ ਪੱਖੀ ਮੈਂਬਰ ਪਾਰਲੀਮੈਂਟ ਬੌਬ ਬਲੈਕਪੈਨ ਨੇ ਮੰਗ ਕੀਤੀ ਹੈ ਕਿ ਬ੍ਰਿਟਿਸ਼ ਸਰਕਾਰ 13 ਅਪ੍ਰੈਲ 1919 ਨੂੰ ਵਰਤਾਏ ਗਏ ਜਲਿਆਂਵਾਲਾ ਬਾਗ ਕਾਂਡ ਲਈ ਭਾਰਤ ਤੋਂ ਮਾਫੀ ਮੰਗੇ। ਅਫਸੋਸ ਇਸ ਗੱਲ ਦਾ ਹੈ ਕਿ ਇਹੀ ਬ੍ਰਿਟਿਸ਼ ਸਰਕਾਰ ਨੇ ਜੂਨ 84 ਦੇ ਸਿੱਖ ਘੱਲੂਘਾਰੇ ਵਿੱਚ ਇੰਦਰਾ ਗਾਂਧੀ ਦਾ ਸਾਥ ਦਿੰਦਿਆਂ ਭਰਪੂਰ ਯੋਗਦਾਨ ਪਾਇਆ। ਸੋ ਇਸ ਲਈ ਇਨਕੁਆਇਰੀ ਕਮਿਸ਼ਨ ਬਣਾਉਣ ਵੱਲ ਇਹ ਲੋਕ ਤੁਰਨ ਲਈ ਤਿਆਰ ਨਹੀਂ ਨੇ। ਭਾਰਤ ਤੋਂ ਪੈਸੇ ਖਾ ਕੇ ਇਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਕਰਨਾ ਇਹਨਾਂ ਦੀ ਫਿਤਰਤ ਬਣ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 13 ਅਪ੍ਰੈਲ ਆ ਰਿਹਾ ਹੈ ਔਰ 106 ਸਾਲ ਹੋ ਜਾਣੇ ਨੇ ਜਲਿਆਂਵਾਲੇ ਬਾਗ ਦੇ ਕਾਂਡ ਨੂੰ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਲਿਆਂਵਾਲਾ ਬਾਗ ਕਾਂਡ ਆਪਣੇ ਆਪ ਦੇ ਵਿੱਚ ਇੱਕ ਰੂਡ ਅਵੇਕਨਿੰਗ ਸੀ ਬਹੁਤ ਸਾਰੇ ਹਿੰਦੁਸਤਾਨੀਆਂ ਦੇ ਲਈ ਵੀ, ਔਰ ਬ੍ਰਿਟਿਸ਼ ਸਾਮਰਾਜ ਦੇ ਲਈ ਇਹ ਇੱਕ ਵੱਡਾ ਚੈਲੰਜ ਬਣ ਕੇ ਉੱਭਰਿਆ। ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜ਼ੁਲਮ ਤਾਂ ਜਿਹੜਾ ਉਹ ਚੱਲ ਰਿਹਾ ਸੀ ਬ੍ਰਿਟਿਸ਼ਰਸ ਦਾ ਆਪਣੇ ਤਰੀਕੇ ਨਾਲ, ਲੁੱਟ ਖਸੁੱਟ ਵੀ, ਇਕਨੋਮਿਕਲੀ ਵੀ। ਔਰ ਜਦੋਂ ਤੁਸੀਂ ਉਹਨਾਂ ਦੀ ਲੁੱਟ ਖਸੁੱਟ ਦੇਖਦੇ ਹੋ, ਜਦੋਂ ਔਰੰਗਜ਼ੇਬ ਦੇ ਪੀਰੀਅਡ ਦੀ ਅਸੀਂ ਗੱਲ ਕਰਦੇ ਹਾਂ ਜਿਹਨੇ ਲਗਭਗ 50 ਸਾਲ ਰੂਲ ਕੀਤਾ, ਤੇ ਜਿਹੜਾ ਕੁੱਲ ਦੁਨੀਆ ਦਾ ਵਪਾਰ ਸੀ ਜਿਸ ਨੂੰ ਅੱਜ 1 ਬਿਲੀਅਨ 400 ਮਿਲੀਅਨ ਲੋਕਾਂ ਵਾਲਾ ਮੁਲਕ ਹੈ, ਜਿਹਦਾ ਸਿਰਫ 2% ਕੰਟਰੀਬਿਊਸ਼ਨ ਹੈ ਵਰਲਡ ਦੀ ਇਕਨੋਮੀ ਦੇ ਵਿੱਚ, ਉਸ ਵੇਲੇ ਲਗਭਗ 23% ਜਿਹੜਾ ਹੈ ਉਹ ਮੁਗਲ ਇੰਡੀਆ ਦੀ ਕੰਟਰੀਬਿਊਸ਼ਨ ਸੀ। ਔਰ ਜਦੋਂ ਬ੍ਰਿਟਿਸ਼ਰਸ ਉੱਥੋਂ ਨਿਕਲੇ ਨੇ 47 ਦੇ ਵਿੱਚ, ਉਹ ਲਗਭਗ 2% ਤੋਂ ਵੀ ਘੱਟ ਸੀ। ਸੋ ਜ਼ਾਹਰ ਹੈ ਕਿ ਕਿਵੇਂ ਉਹਨਾਂ ਨੇ ਸਾਰਾ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਂ ਥੱਲੇ ਉੱਥੋਂ ਕੱਚਾ ਮਾਲ ਲਿਜਾ ਕੇ ਉਹਨਾਂ ਦੀਆਂ ਫੈਕਟਰੀਆਂ 'ਚ ਬਣਾ ਕੇ ਵਾਪਸ ਮੁਲਕ ਦੇ ਲੋਕਾਂ ਨੂੰ ਮਹਿੰਗੇ ਭਾਅ ਵੇਚਣਾ, ਉਹਨਾਂ ਦੀ ਲੁੱਟ ਖਸੁੱਟ ਜਿਹੜੀ ਹੈ ਉਹ ਇਹਨਾਂ ਨੂੰ, ਔਰ ਤੁਹਾਨੂੰ ਇਹ ਮੋਦੀ ਐਂਡ ਕੰਪਨੀ ਦੂਜੇ ਤੀਜੇ ਇਹਨਾਂ ਨੂੰ ਮੁਗਲਿਆ ਪੀਰੀਅਡ ਜਾਂ ਮੁਸਲਮਾਨਾਂ ਦਾ ਬਾਕੀ ਰੌਲਾ ਇਹਨਾਂ ਨੂੰ ਯਾਦ ਹੁੰਦਾ ਹੈ। ਕਦੇ ਬ੍ਰਿਟਿਸ਼ ਦੇ ਖਿਲਾਫ ਨਹੀਂ ਬੋਲਣਗੇ। ਔਰ ਸਭ ਤੋਂ ਜ਼ਿਆਦਾ ਉਹ ਤਾਂ ਜੋ ਆਏ, ਬਾਬਰ ਹੀ ਜਿਹੜਾ ਸੀ ਉਹ ਆਇਆ, ਉੱਥੇ ਹੀ ਬਾਬਰ ਦੀ ਮੌਤ ਹੋਈ, ਔਰ ਬਾਅਦ ਦੇ ਤਾਂ ਸਾਰੇ ਰਹੇ ਹੀ ਉੱਥੇ ਹੀ। ਉਹਨਾਂ ਨੇ ਜੋ ਵੀ ਬਣਾਇਆ ਕੀਤਾ ਉਹ ਤਾਂ ਬਾਹਰਲੇ ਨਹੀਂ, ਉਹ ਤਾਂ ਉਸ ਸੁਸਾਇਟੀ ਦਾ ਹੀ ਹਿੱਸਾ ਬਣ ਗਏ। ਪਰ ਇਹ ਤਾਂ ਲੁੱਟ ਖਸੁੱਟ ਕਰਕੇ 200 ਸਾਲ ਰੈਸਟ ਆਫ ਇੰਡੀਆ ਤੇ ਰਹੇ, 98 ਸਾਲ ਪੰਜਾਬ ਇਹਨਾਂ ਨੇ ਆਪਣੇ ਥੱਲੇ ਰੱਖਿਆ। ਔਰ ਕਿਵੇਂ ਇਹਨਾਂ ਨੇ ਕੀ ਬ੍ਰਿਟਿਸ਼ ਪੀਰੀਅਡ 'ਚ ਨਹੀਂ ਹੋਇਆ, ਇਹ ਵੱਖਰੀ ਕਹਾਣੀ ਹੈ ਕਿ ਉਸ 'ਚੋਂ ਬਹੁਤ ਸਾਰਾ ਕੁਛ ਅੱਜ ਜਿਹਦੇ ਹੱਥ 'ਚ ਜਿਹੜਾ ਵੀ ਇਤਿਹਾਸ ਦਾ ਵਰਕਾ ਆਉਂਦਾ ਉਹ ਲੈ ਕੇ ਤੁਰ ਪੈਂਦੇ ਨੇ। ਰਾਣਾ ਸਾਂਗਾ ਨੂੰ ਲੈ ਕੇ ਉਹਨੂੰ ਬੜਾ ਵੱਡਾ ਜਿਹੜਾ ਉਹ ਮੇਵਾੜ ਦਾ ਔਰ ਦੂਜਾ ਕਰ ਰਹੇ। ਹਾਲਾਂ ਇਹ ਵੀ ਤੁਸੀਂ ਜਦੋਂ ਬਾਬਰਨਾਮਾ ਪੜ੍ਹਦੇ ਹੋ, ਉਹ ਉੱਥੋਂ ਦੌੜਿਆ ਬਾਬਰ ਉਜ਼ਬੇਕਿਸਤਾਨ 'ਚੋਂ ਜਾ ਕੇ ਉੱਥੇ ਬੈਠਾ ਕਾਬਲ, ਔਰ ਰਾਣਾ ਸਾਂਗਾ ਨੇ ਵੀ ਉਹਨੂੰ ਚਿੱਠੀ ਲਿਖੀ ਕਿ ਬਈ ਤੂੰ ਆ, ਅਸੀਂ ਤੇਰੀ ਮਦਦ ਕਰਾਂਗੇ, ਇਬਰਾਹਿਮ ਲੋਦੀ ਨੂੰ ਹਰਾਈਏ। ਸੋ ਇਵੇਂ ਹੀ ਹੁਣ ਆ ਜਿਹਨੂੰ ਸ਼ਿਵਾਜੀ ਔਰ ਉਹਦਾ ਮੁੰਡਾ ਸ਼ੰਭੂ ਜਿਹੜੀ ਮਰਾਠਾ ਫਿਲਮ ਬਣਾ ਕੇ ਪੂਰਾ ਇਹਨਾਂ ਨੇ ਉੱਥੇ ਜਿਹੜਾ ਮੁਸਲਮਾਨਾਂ ਦੇ ਖਿਲਾਫ ਔਰੰਗਜ਼ੇਬ ਦੀ ਕਬਰ ਪੁੱਟਣ ਤੱਕ ਜਾ ਰਹੇ ਨੇ। ਤੁਸੀਂ ਸਾਵਰਕਰ ਦੀਆਂ ਲਿਖਤਾਂ ਪੜ੍ਹ ਲਓ, ਤੁਸੀਂ ਗੋਲਵਲਕਰ ਦੀਆਂ ਪੜ੍ਹ ਲਓ, ਦੋਨਾਂ ਨੇ ਹੀ ਸ਼ਿਵਜੀ ਨੂੰ ਵੀ ਔਰ ਸ਼ੰਭੂ ਜੀ ਮਹਾਰਾਜ ਜਿਹੜਾ ਸ਼ਿਵਜੀ ਦਾ ਮੁੰਡਾ ਸੀ ਉਹਨਾਂ ਨੂੰ ਲੁਟੇਰੇ ਕਿਹਾ ਕਿ ਵੀ ਇਹਨਾਂ ਨੇ ਗੁਜਰਾਤ ਦੇ ਫਲਾਣ ਮੰਦਰ ਜਿਹੜੇ ਨੇ ਲੁੱਟੇ ਨੇ ਆ ਕੇ। ਹੁਣ ਇਹ ਇੱਕ ਵੱਖਰਾ ਨੈਰੇਟਿਵ ਹੈ, ਜੋ ਮਰਜ਼ੀ ਬਣਾ ਲਓ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਸਟ ਵਰਲਡ ਵਾਰ ਜਦੋਂ 1918 ਦੇ ਵਿੱਚ ਖਤਮ ਹੋਇਆ, ਔਰ ਜਿਹੜਾ ਫਸਟ ਵਰਲਡ ਵਾਰ ਦੇ ਵਿੱਚ ਇਹਨਾਂ ਦੇ ਜਿਹੜੇ ਇਕਰਾਰ ਸੀ ਕਿ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ, ਇਹਦੇ ਉਲਟ ਉਹ ਇੱਕ ਕਾਨੂੰਨ ਲਿਆਏ ਰੌਲਟ ਐਕਟ, ਜਿਹਨੂੰ ਕਾਲਾ ਕਾਨੂੰਨ ਕਿਹਾ ਗਿਆ। ਔਰ ਉਸ ਦੇ ਖਿਲਾਫ ਜਿਹੜਾ ਹੈ ਉਹ ਪ੍ਰੋਟੈਸਟ ਦੀ ਲਾਈਨ ਪੰਜਾਬ ਦੇ ਵਿੱਚ ਖੜੀ ਹੋਈ। ਅੰਮ੍ਰਿਤਸਰ ਦੇ ਵਿੱਚ ਦੋ ਵੱਡੇ ਲੀਡਰ ਸੀ ਜਿਹੜੇ ਨੈਸ਼ਨਲ ਲੈਵਲ ਦੇ ਲੀਡਰ ਸੀ ਕਾਂਗਰਸ ਦੇ, ਡਾਕਟਰ ਸੈਫੂਦੀਨ ਕਿਚਲੂ ਔਰ ਸਤਿਆਦੇਵ ਜਾਂ ਸਤਿਆਪਾਲ ਦੋਨਾਂ ਦਾ। ਹੁਣ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਪ੍ਰੋਟੈਸਟ ਸ਼ੁਰੂ ਹੋ ਰਿਹਾ ਸੀ, ਔਰ ਇਹਨਾਂ ਦੋਨਾਂ ਨੂੰ ਹੀ ਡਾਕਟਰ ਸੈਫੂਦੀਨ ਕਿਚਲੂ ਜਿਹੜੇ ਕਸ਼ਮੀਰੀ ਓਰੀਜਨ ਦੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਔਰ ਲੋਕਾਂ 'ਚ ਹੋਰ ਵੀ ਗੁੱਸਾ ਹੋਇਆ। ਸੋ ਇਹ ਜਿਹੜਾ ਜਲਿਆਂਵਾਲਾ ਬਾਗ ਇਹ ਸਰਦਾਰ ਜੱਲਾ ਸਿੱਖ ਮਿਸਲ ਪੀਰੀਅਡ 'ਚ ਹੋਇਆ, ਜਿਹਦੇ ਨਾਂ ਦੇ ਉੱਤੇ ਇੱਕ ਗਾਰਡਨ ਸੀ, ਖੁੱਲ੍ਹੀ ਥਾਂ ਸੀ, ਬਿਲਕੁਲ ਦਰਬਾਰ ਸਾਹਿਬ ਦੇ ਨਾਲ ਜਿਹੜਾ ਹੈ
ਉਸ ਪਾਸਿਓਂ ਐਂਟਰੀ ਹੁੰਦੀ ਹੈ, ਹੁਣ ਉੱਥੇ ਗੈਦਰਿੰਗ ਸੀ। ਔਰ ਉਸ ਤੋਂ ਪਹਿਲਾਂ ਥੋੜੀ ਬਹੁਤ ਵਾਇਲੈਂਸ 2 ਦਿਨ ਪਹਿਲਾਂ ਹੋ ਚੁੱਕੀ ਸੀ ਅੰਮ੍ਰਿਤਸਰ 'ਚ। ਇੱਕ ਅੰਗਰੇਜ਼ ਮੇਮ ਦੇ ਨਾਲ ਜ਼ਿਆਦਤੀ ਹੋਈ, ਇੱਕ ਬੈਂਕ ਲੁੱਟਿਆ ਗਿਆ। ਔਰ ਇਹ ਜਿਹੜਾ ਮੇਜਰ ਜਨਰਲ ਡਾਇਰ ਸੀ, ਹੁਣ ਇੱਥੇ 2 ਡਾਇਰਸ ਦੀ ਗੱਲ ਹੁੰਦੀ ਹੈ। ਇੱਕ ਉਸ ਵੇਲੇ ਦੇ ਪੰਜਾਬ ਦਾ ਗਵਰਨਰ ਸੀ ਸਰ ਮਾਈਕਲ ਓਡਵਾਇਰ, ਆਇਰਿਸ਼ ਮੂਲ ਦਾ। ਔਰ ਜਦੋਂ ਅਸੀਂ ਸ਼ਹੀਦ ਊਧਮ ਸਿੰਘ ਵੱਲੋਂ 21 ਸਾਲ ਬਾਅਦ ਇੰਗਲੈਂਡ 'ਚ ਆ ਕੇ ਸਜ਼ਾ ਯਾਫਤਾ ਕਰਨ ਦੀ ਗੱਲ ਕਰਦੇ ਹਾਂ, ਉਹ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ ਉਸ ਪੀਰੀਅਡ, ਜਿਹੜਾ ਸਬਕ ਸਿਖਾਉਣਾ ਚਾਹੁੰਦਾ ਸੀ। ਪਰ ਜਿਹਨੇ ਮੌਕੇ ਦੇ ਉੱਤੇ ਉਹਦਾ ਦਰਵਾਜ਼ਾ ਐਂਟਰੀ ਪੁਆਇੰਟ ਬੰਦ ਕਰਕੇ ਜਲਿਆਂਵਾਲੇ ਬਾਗ ਦਾ ਜਿਹੜਾ ਸ਼ੂਟਿੰਗ ਕਰਕੇ ਜਿਹੜਾ ਉਹ ਲੋਕਾਂ ਨੂੰ ਮਾਰਿਆ, ਉਹ ਮੇਜਰ ਜਨਰਲ ਡਾਇਰ ਸੀ, ਜਿਹੜਾ ਕੁਦਰਤੀ ਮੌਤ ਮਰਿਆ। ਔਰ ਇਹ ਇੱਕ ਵਾਕਿਆ ਜਿਹਦੇ 'ਚ ਈਵਨ ਲਿਬਰਲੀ ਸਪੀਕਿੰਗ ਡੈਥ ਜਿਹੜੀਆਂ ਨੇ ਉਹ 500 ਦੇ ਕਰੀਬ ਮੌਤਾਂ ਹੋਈਆਂ, 400-500 ਜ਼ਖਮੀ ਹੋਇਆ। ਇਸ ਦੇ ਉੱਤੇ ਇਨਵੈਸਟੀਗੇਸ਼ਨ ਹੋਈ, ਹੰਟਰ ਕਮਿਸ਼ਨ ਬਿਠਾਇਆ ਗਿਆ, ਮੇਜਰ ਜਨਰਲ ਡਾਇਰ ਨੂੰ ਡੀਮੋਟ ਕਰਕੇ ਬ੍ਰਿਗੇਡੀਅਰ ਡਾਇਰ ਬਣਾਇਆ ਗਿਆ, ਔਰ ਉਹ ਬ੍ਰਿਗੇਡੀਅਰ ਬਣਾਇਆ ਗਿਆ ਔਰ ਉਹਨੂੰ ਭੇਜ ਦਿੱਤਾ ਗਿਆ ਵਾਪਸ। ਬੜੀ ਥੋੜੀ ਦੇਰ ਬਾਅਦ ਹੀ ਉਹਦੀ UK 'ਚ ਆ ਕੇ ਮੌਤ ਹੋ ਗਈ। ਔਰ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਵੀ ਕੰਪਨਸੇਸ਼ਨ ਦਿੱਤਾ ਗਿਆ। ਜਿਹੜੇ ਮਾਰੇ ਗਏ, ਤੁਸੀਂ ਉਸ ਪੀਰੀਅਡ ਦੇ ਅਸੈਂਬਲੀ 'ਚੋਂ ਅਮਾਊਂਟ ਕੱਢ ਸਕਦੇ ਹੋ ਕਿ ਕਿੰਨਾ ਕਿਹਨੂੰ ਦਿੱਤਾ ਗਿਆ। ਹਾਲਾਂ ਇਹਦੇ 'ਚ ਕਿਤੇ ਵੀ ਜਿਹੜੀ ਕਿਲਿੰਗ ਹੈ ਔਰ ਉਸ ਨੂੰ ਜਸਟੀਫਾਈ ਕੋਈ ਵੀ ਕਰੇ, ਉਹ ਕੰਡੈਮਨੇਬਲ ਹੁੰਦਾ। ਹੁਣ ਇਸ ਜਲਿਆਂਵਾਲੇ ਬਾਗ ਦੇ ਵਾਕਿਆ ਨੂੰ ਤਾਂ 106 ਸਾਲ ਬੀਤਣ ਬਾਅਦ ਵੀ ਜਿਹੜਾ ਉਹਨੂੰ ਕਿਸ ਲੈਵਲ ਦੇ ਉੱਤੇ ਪ੍ਰਚਾਰਿਆ ਜਾ ਰਿਹਾ। ਕੰਜ਼ਰਵੇਟਿਵ ਪਾਰਟੀ ਹੈ ਮਾਰਗਰਟ ਥੈਚਰ ਦੀ, ਜਿਹੜੀ ਮਾਰਗਰਟ ਥੈਚਰ ਇੰਦਰਾ ਗਾਂਧੀ ਦੇ ਨਾਲ ਪੂਰਾ ਕੋਆਪਰੇਟ ਕਰਦੀ ਹੈ। ਉਹਨਾਂ ਦੇ MI6 ਦੇ 2 ਜਿਹੜੇ ਏਜੰਟ ਨੇ ਉਹ ਜਾਂਦੇ ਨੇ। ਜਦੋਂ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਮਾਰਗਰਟ ਥੈਚਰ ਨੂੰ ਚਿੱਠੀ ਲਿਖਦੀ ਹੈ ਕਿ ਜੀ ਇਹ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਅਸੀਂ ਐਕਸ਼ਨ ਕਰਨਾ ਚਾਹੁੰਦੇ ਹਾਂ, ਸਾਡੀ ਮਦਦ ਕਰੋ। ਉਹਨਾਂ ਦੀ ਖੁਫੀਆ ਏਜੰਸੀ MI6 ਉਹ ਜਾ ਕੇ ਉੱਥੇ ਪੂਰੀ ਰੇਕੀ ਕਰ, ਉਹਨਾਂ ਨੇ ਕੀ ਰੋਲ ਅਦਾ ਕੀਤਾ, ਹੋਰ ਕੀ ਅਸਲਾ ਦਿੱਤਾ, ਕੀ ਸਾਨੂੰ ਨਹੀਂ ਪਤਾ ਹੈ। ਕਿਉਂਕਿ ਜਿਉਂ ਹੀ ਇਹ 30 ਸਾਲ ਬਾਅਦ ਪੇਪਰ ਡੀਕਲਾਸੀਫਾਈ ਹੋਏ ਸੀ ਔਰ ਸਿੱਖਾਂ ਦੇ ਵਿੱਚ ਗੱਲ ਆਈ ਤਾਂ ਉਹਨਾਂ ਨੇ ਉਹਨਾਂ ਨੂੰ ਵਾਪਸ ਕਲਾਸੀਫਾਈ ਕਰ ਦਿੱਤਾ। ਔਰ ਜਿਹੜੀ ਲੇਬਰ ਪਾਰਟੀ ਦੀ ਗਵਰਨਮੈਂਟ ਹੁਣ ਬਣੀ ਹੈ, ਇਹਨਾਂ ਨੇ ਇਕਰਾਰ ਕੀਤਾ ਹੋਇਆ ਕਿ ਭਾਈ ਅਸੀਂ ਫੁੱਲ ਫਲੈਜਡ ਜਿਹੜਾ ਇੱਕ ਇਨਵੈਸਟੀਗੇਟਿਵ ਜਿਹੜਾ ਪੈਨਲ ਜੱਜ ਦੀ ਕਮਾਂਡ ਥੱਲੇ ਬਣਾਵਾਂਗੇ। ਉਹਦੇ ਜਿਸ ਗੱਲ ਨੂੰ ਸਾਹਮਣੇ ਲਿਆਂਦਾ ਜਾਏਗਾ ਵੀ ਕੀ ਰੋਲ ਅਦਾ ਕੀਤਾ ਬ੍ਰਿਟਿਸ਼ ਦੀ ਮਾਰਗਰਟ ਥੈਚਰ ਗਵਰਨਮੈਂਟ ਨੇ ਜੂਨ 84 ਦੇ ਘੱਲੂਘਾਰੇ ਦੇ ਵਿੱਚ। ਇਹ ਮੈਂ ਪਿਛੋਕੜ ਇਸ ਲਈ ਦਿੱਤਾ ਹੈ ਕਿ ਵੀ ਇਹ ਜਿਹੜੇ ਲੋਕ ਅੱਜ ਸਿੱਖਾਂ ਦੇ ਕਾਤਲ ਨੇ ਜਾਂ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਉਹਨਾਂ ਨੇ ਭਾਰਤ ਦੇ ਕਾਤਲ ਰਜੀਮ ਦਾ ਜਿਹੜਾ ਸਾਥ ਦਿੱਤਾ ਹੋਇਆ ਹੈ, ਕੰਜ਼ਰਵੇਟਿਵ ਪਾਰਟੀ UK ਦੀ, ਔਰ ਉਹਨਾਂ ਦਾ ਇਹ ਬੌਬ ਬਲੈਕਮੈਨ ਮੈਂਬਰ ਪਾਰਲੀਮੈਂਟ ਜਿਹੜਾ ਹੈਰੋ ਈਸਟ ਤੋਂ ਰਿਪਰੈਜ਼ੈਂਟ ਕਰਦਾ, ਇਹ ਔਨ ਦਾ ਡ੍ਰੌਪ ਆਫ ਦਾ ਹੈਟ ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਵੀ ਬਿਆਨ ਦਿੰਦਾ ਹੈ। ਕੋਈ ਵੀ ਐਕਟੀਵਿਟੀ ਪੀਸਫੁਲ ਪ੍ਰੋਟੈਸਟ ਵੀ ਜੇ UK 'ਚ ਹੁੰਦਾ ਉਹਨੂੰ ਇਹ ਪੈਸੇ ਖਾਣ ਵਾਲਾ ਇਹਨਾਂ ਤੋਂ, ਇੰਡੀਅਨਸ ਤੋਂ। ਹੁਣ ਇਹਨੇ ਕੱਲ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਚੁੱਕਿਆ, ਉਹਨੇ ਕਿਹਾ ਜੀ ਇਹ ਜਿਹੜੀ ਗਵਰਨਮੈਂਟ ਹੈ ਲੇਬਰ ਗਵਰਨਮੈਂਟ, ਇਹ ਇੰਡੀਅਨ ਲੋਕਾਂ ਤੋਂ ਔਰ ਦੂਸਰਿਆਂ ਤੋਂ ਮਾਫੀ ਮੰਗੇ ਕਿਉਂਕਿ ਇਹ ਜਿਹੜਾ 1919 ਦੇ ਵਿੱਚ ਜਲਿਆਂਵਾਲਾ ਬਾਗ ਕਰਾਇਆ ਗਿਆ, ਫਿਗਰਸ ਵੀ ਪਤਾ ਨਹੀਂ ਕਿੱਥੋਂ 1500 ਲੋਕ ਮਾਰਿਆ ਗਿਆ, 1200 ਜ਼ਖਮੀ ਹੋਇਆ। ਉਹਨੇ ਕਿਹਾ ਕਿ ਸਾਡੀ ਥੈਰੇਸਾ ਮੇ ਨੇ ਜਿਹੜਾ ਉਸ ਨੂੰ ਰੈਕਗਨਾਈਜ਼ ਦਿਸ ਵਾਸ ਅ ਸਟੇਨ ਔਨ ਬ੍ਰਿਟਿਸ਼ ਕਲੋਨੀਅਲ ਰੂਲ ਇਨ ਇੰਡੀਆ। ਉਹ ਵੀ ਇਹ ਤਾਂ ਸਟੇਨ ਸੀ, ਹੁਣ ਤੱਕ ਵੀ ਭੁਗਤ ਰਹੇ ਨੇ। ਜਦੋਂ ਵੀ ਕੋਈ ਬ੍ਰਿਟਨ ਦਾ ਟੌਪ, ਮੈਨੂੰ ਯਾਦ ਹੈ ਜਦੋਂ IK ਗੁਜਰਾਲ ਪ੍ਰਾਈਮ ਮਿਨਿਸਟਰ ਸੀ ਤਾਂ ਕੁਈਨ ਨੇ ਰਿਕੁਐਸਟ ਕੀਤੀ ਕਿ ਵੀ ਮੈਂ ਮਰਨ ਤੋਂ ਪਹਿਲਾਂ ਦਰਬਾਰ ਸਾਹਿਬ ਜਾਣਾ ਚਾਹੁੰਦੀ ਹਾਂ। ਪਹਿਲਾਂ ਤਾਂ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਜਿਹੜੇ ਇੰਡੀਆ ਦੀ ਨੇ ਕਿਹਾ ਕਿ ਜੀ ਜੇ ਦਰਬਾਰ ਸਾਹਿਬ ਜਾਣਾ ਤੇ ਦੁਰਗਿਆਣਾ ਮੰਦਿਰ ਵੀ ਜਾਏ। ਉਹਨੇ ਕਿਹਾ ਵੀ ਨਹੀਂ ਮੈਂ ਸਿਰਫ ਦਰਬਾਰ ਸਾਹਿਬ ਜਾਣਾ, ਕੋਈ ਦੂਜਾ। ਫਿਰ ਇੰਨਾ ਵੱਡਾ ਇਸ਼ੂ ਖੜਾ ਕਰਤਾ ਵੀ ਰਾਣੀ ਨੇ ਆਉਣਾ। ਉਹ ਪੀਰੀਅਡ ਦੇ ਵਿੱਚ ਜਿਹੜਾ 1919 ਦਾ ਜਲਿਆਂਵਾਲਾ ਬਾਗ ਦੇ ਲਈ ਇਹ ਮਾਫੀ ਮੰਗੇ। ਆਹ ਉਹਨੇ ਕੀ ਮੰਗਣਾ, ਉਹਨੇ ਵਿਜ਼ਿਟ ਕੀਤਾ, ਰਿਗਰੈਟ ਜਾਂ ਕੁਝ ਲਿਖਿਆ ਹੋਏਗਾ, ਜਿਸ ਹਰ ਵਾਰ ਇਸ ਇਸ਼ੂ ਨੂੰ ਖੜਾ ਕਰ ਦਿੰਦੇ ਨੇ। ਹੁਣ ਇਹਨੂੰ ਇਹ ਤਾਂ ਯਾਦ ਹੈ ਇਸ ਬੌਬ ਬਲੈਕਮੈਨ ਨੂੰ ਕਿ ਜੀ ਇਹ ਥੈਰੇਸਾ ਮੇ ਨੇ ਜਿਹੜਾ ਉਹਨੂੰ ਸਟੇਨ ਔਰ ਬ੍ਰਿਟਿਸ਼ ਕਲੋਨੀਅਲ ਰੂਲ ਕਿਹਾ ਸੀ। ਪਰ ਇਸ ਦੇ ਉੱਤੇ ਜੂਨ 84 ਘੱਲੂਘਾਰਾ ਜਿਹਦੇ 'ਚ ਤੁਹਾਡੀ MI6 ਨੇ ਰੋਲ ਅਦਾ ਕੀਤਾ। ਤੁਹਾਡਾ ਸਾਰਾ ਪਾਰਟ ਜੋ ਤੁਸੀਂ ਸਿੱਖ ਰਾਜ
ਜਿਵੇਂ ਤੁਸੀਂ ਜੋ ਮਹਾਰਾਣੀ ਜੰਦਾ ਨਾਲ ਕੀਤਾ, ਜੋ ਤੁਸੀਂ ਦਲੀਪ ਸਿੰਘ ਦੇ ਨਾਲ ਕੀਤਾ, ਤੁਹਾਡੀ ਤਾਂ ਜਦੋਂ ਸਾਡਾ ਥੋੜਾ ਹੱਥ ਪੈ ਲੈਣ ਦਿਓ, ਇਹ ਜਿਹੜੇ ਕੰਟਰੀ ਆਫ ਸ਼ਾਪਕੀਪਰਸ ਹੈ ਇਹਨਾਂ ਦੇ ਨਾਲ ਅਸੀਂ ਹਿਸਾਬ ਬਰਾਬਰ ਕਰਨਾ। ਲੇਕਿਨ ਇਸ ਦੇ ਉੱਤੇ ਬੜੀ ਇਹ ਖਬਰ ਉਹਨਾਂ ਦੀਆਂ ਨਿਊਜ਼ ਏਜੰਸੀਜ਼ ਵੀ ਇੰਡੀਆ ਦੀਆਂ ਚੁੱਕ ਲੈਂਦੀਆਂ ਨੇ, UK MP urges his government to apologize to people of India for ਜਲਿਆਂਵਾਲਾ ਬਾਗ ਮੈਸੈਕਰ। ਉਹ ਵੀ ਤੁਸੀਂ ਪਹਿਲਾਂ ਆਪਣਾ ਰੋਲ ਇੱਥੇ ਦੇਖੋ ਕੀ ਹੈ। ਤੇ ਜਿਹੜੀ ਇੰਡੀਅਨ ਗਵਰਨਮੈਂਟ ਸੋ ਕਾਲਡ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਨ੍ਹਾਂ ਨੇ ਘੱਲੂਘਾਰਾ 84 ਵਰਤਾਇਆ, ਨਵੰਬਰ 84 ਨੂੰ 40 ਸਾਲ ਹੋ ਗਏ ਨੇ, ਬਾਹਰਲੇ 5 ਸੂਬੇ ਅਮਰੀਕਾ ਦੇ ਉਹਨੂੰ ਨਸਲਕੁਸ਼ੀ ਮੰਨ ਰਹੇ ਨੇ, ਔਰ ਤੁਸੀਂ ਜਿਹੜਾ ਹੈ ਉਹ 30,000 ਬੰਦਾ ਮਾਰ ਕੇ ਜਿਹੜਾ ਉਹਦੀ ਕੋਈ ਅਕਾਊਂਟੇਬਿਲਟੀ ਨਹੀਂ ਹੈ। ਜੂਨ 84 ਦੇ ਘੱਲੂਘਾਰੇ ਲਈ ਉਹ ਦਫ਼ਤਰੀ ਬਾਬੂ ਮਨਮੋਹਨ ਸਿੰਘ ਤੋਂ ਮਾਫੀ ਮੰਗਵਾਈ ਕਿ ਉਹ ਵੀ ਜਿਹੜਾ ਕਿ ਜੀ ਮਾਫੀ ਮੰਗ ਰਹੇ ਹਾਂ ਅਸੀਂ, ਕੋਈ ਮਾਫੀ ਨਹੀਂ ਹੈ, ਕੋਈ ਅਕਾਊਂਟੇਬਿਲਟੀ ਨਹੀਂ ਹੈ, ਕੋਈ ਉਸ ਦੇ ਉੱਤੇ ਜਿਹੜਾ ਕਿੰਨੀਆਂ ਤੁਸੀਂ ਜਿਹੜੀਆਂ ਨੇ ਉਹ ਡੰਪ ਟਰੱਕਸ ਜਿਹੜੇ ਨੇ ਮਿਊਨਿਸਪਲ ਕਮੇਟੀ 'ਚ ਕਿੰਨੇ ਹਜ਼ਾਰ ਸਿੱਖ ਜਿਹੜੇ ਨੇ ਮਾਰੇ ਨੇ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਜਿਹੜੇ ਇੰਡੀਅਨ ਸਿਸਟਮ ਦੇ ਲਈ ਇਹ ਕੰਮ ਕਰਨ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਇਹ ਆਪਣਾ ਇਦਾਂ ਦਾ ਕਰ ਕਰਾ ਕੇ ਤਾਂ ਕਿ ਜੋ ਅੱਜ ਇੰਡੀਅਨ ਸਟੇਟ ਸਿੱਖਾਂ ਦੇ ਨਾਲ ਕਰ ਰਹੀ ਹੈ। ਜਲਿਆਂਵਾਲਾ ਬਾਗ ਤਾਂ ਕਲੋਨੀਅਲ ਬ੍ਰਿਟਿਸ਼ ਐਮਪਾਇਰ ਸੀ, ਉਹਨਾਂ ਦਾ 106 ਸਾਲ ਪਹਿਲਾਂ ਹੋਇਆ ਬੀਤਿਆ, ਪਰ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਕੀ ਹੋ ਰਿਹਾ ਅੱਜ ਵੀ। ਤੁਸੀਂ 2200 ਕਿਲੋਮੀਟਰ ਦੂਰ ਹੋ, 2900 ਕਿਲੋਮੀਟਰ ਡਿਬਰੂਗੜ੍ਹ 'ਚ ਇਲੈਕਟਿਡ ਜਿਹੜਾ MP ਹੈ ਤੁਹਾਡਾ, ਜਿਹੜਾ 2 ਲੱਖ ਵੋਟਾਂ ਦੇ ਨਾਲ ਮੋਦੀ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਿਆ, ਉਹਨੂੰ ਬਿਠਾਇਆ ਹੋਇਆ ਔਰ ਹੋਮ ਮਿਨਿਸਟਰ ਕਹਿ ਰਿਹਾ ਕਿ ਜੀ ਦੇਖੋ ਜਿਹੜਾ ਪਿੰਡਾਂ ਵਾਲੇ ਵਾਂਗ ਦਿਖਣ ਦੀ ਕੋਸ਼ਿਸ਼ ਵੀ ਕਰਦੇ ਸੀ, ਅਸੀਂ ਉੱਥੇ ਬਿਠਾਤਾ ਲਿਜਾ ਕੇ, ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਉੱਥੇ ਬੈਠ। ਇਹ ਤੁਹਾਨੂੰ ਸਭ ਨੂੰ ਨਜ਼ਰ ਨਹੀਂ ਆਉਂਦਾ। ਸੋ ਇਹ ਇਹਨਾਂ ਦਾ ਇੱਕ ਤਰੀਕਾ ਕਿ ਤੁਸੀਂ ਬੀਤੇ ਦੇ ਵਿੱਚ ਜਾਈ ਜਾਓ ਔਰ ਜੋ ਤੁਹਾਡੀਆਂ ਆਪਣੀਆਂ ਕਰਤੂਤਾਂ ਨੇ, ਔਰ ਇਹ ਸਾਰੇ ਹੀ ਇੰਡੀਅਨ ਸਟੇਟ ਦੇ ਜਿਹੜੇ ਨੇ ਏਜੰਟ ਨੇ। ਇਹ ਬੌਬ ਬਲੈਕਮੈਨ ਤਾਂ ਬਿਲਕੁਲ ਹੀ, ਇਹਦਾ ਨਾਂ ਵੀ ਬਲੈਕਮੈਨ ਹੈ ਤੇ ਹੈ ਵੀ ਇਹ ਬਲੈਕ ਹੀ ਹੈ, ਇਹ ਕਰਤੂਤਾਂ ਕਰਕੇ ਕਾਲਾ ਹੈ। ਸ਼ਕਲੋਂ ਕਾਲਾ ਹੋਏ ਤਾਂ ਕੋਈ ਗੱਲ ਨਹੀਂ, ਪਰ ਇਹ ਗੋਰਿਆਂ ਦੀਆਂ ਜਦੋਂ ਕਰਤੂਤਾਂ ਤੁਸੀਂ ਦੇਖਦੇ ਹੋ ਤੇ ਫਿਰ ਉਹ ਠੀਕ ਕਿਹਾ ਸੀ ਊਧਮ ਸਿੰਘ ਨੇ ਜਦੋਂ ਉਹਨੇ ਮਾਈਕਲ ਐਡਵਾਇਰ ਨੂੰ ਸਜ਼ਾ ਯਾਫਤਾ ਕੀਤਾ, ਟ੍ਰਾਇਲ ਚੱਲਿਆ ਤੇ ਉਹਨੇ ਥੁੱਕਿਆ ਸੀ ਜੱਜ ਦੇ ਮੂੰਹ ਤੇ ਵੀ, ਉਹਨੇ ਕਿਹਾ ਮੇਰਾ ਕੋਈ ਯਕੀਨ ਨਹੀਂ ਹੈ ਤੁਹਾਡੇ ਤੇ, ਮੈਂ ਇੱਕ ਫ੍ਰੀ ਬਰਡ ਹੈ ਔਰ ਮੈਂ ਜੋ ਤੁਸੀਂ ਹੱਕਦਾਰ ਹੋ ਜਿਸ ਦੇ ਤੁਹਾਨੂੰ ਉਹੀ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਦੁਬਾਰਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਦੇ ਸਿੱਖਾਂ ਨੂੰ ਬੜੀ ਜਾਗਰੂਕਤਾ ਨਾਲ ਅਸੈਂਬਲੀ ਵੂਮਨ ਡਾਕਟਰ ਜਸਮੀਤ ਕੌਰ ਬੈਂਸ ਅਤੇ ਸੈਂਟਰ ਐਨਾ ਕੈਬਲੈਰੋ ਦੇ ਨਾਲ ਖਲੋਣ ਦੀ ਲੋੜ ਹੈ। ਇਹਨਾਂ ਵੱਲੋਂ 1 ਅਪ੍ਰੈਲ ਨੂੰ ਕੈਲੀਫੋਰਨੀਆ ਅਸੈਂਬਲੀ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ
ਬਿੱਲ ਉੱਪਰ ਜਿਹੜਾ ਇਹਨਾਂ ਨੇ ਪੇਸ਼ਗੀ ਕਰਨੀ ਹੈ। ਸੋ ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸੈਕਰਾਮੈਂਟੋ ਪਹੁੰਚਣ ਤੇ ਇਕਜੁੱਟਤਾ ਦਾ ਵਿਖਾਵਾ ਕਰਨ। ਸੋ ਇਸ ਬਿੱਲ ਨੂੰ ਪਾਸ ਨਾ ਹੋਣ ਦੇਣ ਲਈ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਕੋਲੀਸ਼ਨ ਆਫ ਹਿੰਦੂ ਆਫ ਨਾਰਥ ਅਮਰੀਕਾ ਵੱਲੋਂ ਅੱਡੀ ਚੋਟੀ ਦਾ ਜ਼ੋਰ ਜਿਹੜਾ ਹੈ ਉਹ ਲਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅੱਜ ਅਸੀਂ ਅਮਰੀਕਾ ਜਾਂ ਯੂਰਪ ਜਾਂ ਮਿਡਲ ਈਸਟ ਜਾਂ ਯੂਕਰੇਨ ਨਾਲ ਸੰਬੰਧਿਤ ਕੋਈ ਇੰਟਰਨੈਸ਼ਨਲ ਇਸ਼ੂ ਤਾਂ ਨਹੀਂ ਲਿਆ, ਕਿਉਂਕਿ ਹੁਣ ਇੰਤਜ਼ਾਰ ਤਾਂ ਸਭ ਨੂੰ 2 ਅਪ੍ਰੈਲ ਦੀ ਹੈ। ਔਰ ਇਸ ਸਾਰੇ ਹਫਤੇ 'ਚ ਅਸੀਂ ਇਹ ਦੇਖਿਆ ਕਿ 3 ਮੁੱਦਿਆਂ ਦੇ ਉੱਤੇ ਅਮਰੀਕਾ ਨੇ ਭਾਰਤੀ ਸਟੇਟ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਕੰਧ ਨਾਲ ਲਾਤਾ ਹੈ। ਉਹਨਾਂ ਦੇ ਵਿੱਚ ਜ਼ਾਹਰ ਹੈ, ਇੱਕ ਤਾਂ ਟੈਰਿਫ ਦਾ, ਔਰ ਇਸ ਦੇ ਉੱਤੇ ਉਹਨਾਂ ਦੀ ਲਾਸਟ ਮਿਨਟ ਨੈਗੋਸ਼ੀਏਸ਼ਨਸ ਵੀ ਚੱਲ ਰਹੀਆਂ ਨੇ ਕਿ ਵੀ ਕੋਈ ਟ੍ਰੇਡ ਡੀਲ ਔਰ ਕੁਛ, ਲੇਕਿਨ ਟਰੰਪ ਦਾ ਇਹੀ ਹੈ ਕਿ ਵੀ ਜੋ ਤੁਸੀਂ ਲਾਓਗੇ ਉਹ ਅਸੀਂ ਲਾਵਾਂਗੇ। ਸੈਕੰਡ, ਅਸੀਂ ਦੇਖਿਆ ਵੀ ਡਰੱਗ ਅਬਿਊਜ਼ ਦੇ ਵਿੱਚ ਚਾਈਨਾ ਤੋਂ ਬਾਅਦ ਇੰਡੀਆ ਨੂੰ ਫੈਂਟੇਨਾਈਲ ਦੇ ਲਈ ਜੋ ਅਮਰੀਕਾ 'ਚ ਆ ਰਹੀ ਹੈ, ਜਿਹੜੀ ਇਹਨਾਂ ਦੀ ਇੰਟੈਲੀਜੈਂਸ ਡਰੱਗਸ ਨਾਲ ਰਿਲੇਟਡ ਹੈ, ਉਹਦੀ ਇੰਟੈਲੀਜੈਂਸ ਰਿਪੋਰਟ ਨੇ ਦੱਸਿਆ ਕਿ ਇਸ ਮੁੱਦੇ ਤੇ ਵੀ ਭਾਰਤ ਨੂੰ ਜਿਹੜਾ ਉਹ ਜਵਾਬ ਦੇਈ ਔਰ ਉਹਨਾਂ ਦੀਆਂ ਕੰਪਨੀਆਂ ਦੇ ਜਿਹੜੇ ਇੱਥੇ ਵੀ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਕੇਸ। ਔਰ ਥਰਡ ਪਾਰਟ ਅਸੀਂ ਡਿਸਕਸ ਕੀਤਾ ਸੀ US ਸਰਫ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹਦੀ 98 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਜਿਹੜਾ 2 ਨੁਕਤਿਆਂ ਦੇ ਉੱਤੇ ਭਾਰਤ ਨੂੰ ਜਿਹੜਾ ਉਹ ਬਿਲਕੁਲ ਸਿੰਗਲ ਆਊਟ ਕੀਤਾ ਗਿਆ। ਇੱਕ ਤਾਂ ਕਿ ਵੀ ਇਹਨੂੰ US ਸਟੇਟ ਡਿਪਾਰਟਮੈਂਟ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੇ, ਔਰ ਦੂਸਰਾ ਇਹ ਪਹਿਲੀ ਵਾਰ ਸੀ ਕਿ ਵੀ ਸਿੱਖ ਇਸ਼ੂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਪੂਰਾ ਹਾਈਲਾਈਟ ਹੋਇਆ ਔਰ ਇਹ ਮੰਗ ਕੀਤੀ ਗਈ ਕਿ ਰਾਹ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ। ਉਸ ਦੇ ਵਿੱਚ ਵਿਕਾਸ ਯਾਦਵ ਦਾ ਨਾਮ ਵੀ ਆਇਆ, ਕਿਉਂਕਿ ਇੰਡੀਆ ਨੇ ਖੁਦ ਹੀ ਮੰਨਿਆ ਕਿ ਜੀ ਉਹ ਸਾਡਾ ਰੋਗ ਐਲੀਮੈਂਟ ਸੀ ਰਾਹ ਦਾ ਤੇ ਉਹਨੇ ਕੀਤਾ। ਹਾਲਾਂ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਦੱਸ ਕੇ ਹਟੇ ਹਾਂ ਕਿ ਅੱਜ ਨਿਊਯਾਰਕ ਮੈਨਹਟਨ ਦੀ ਅਦਾਲਤ ਦੇ ਵਿੱਚ ਨਿਖਿਲ ਗੁਪਤਾ ਦੀ ਲੀਗਲ ਟੀਮ ਵੱਲੋਂ ਇਹ ਰਿਕੁਐਸਟ ਕੀਤੀ ਗਈ ਕਿ ਟ੍ਰਾਇਲ ਨੂੰ ਹੋਰ ਪਿੱਛੇ ਪਾਇਆ ਜਾਏ। ਤੇ ਹੁਣ 3 ਨਵੰਬਰ ਜਿਹੜਾ ਉਹ ਸੈੱਟ ਹੋਇਆ। ਹੁਣ ਉਹ ਕਿਉਂ ਡਿਲੇ ਕਰ ਰਹੇ ਨੇ? ਜ਼ਾਹਰ ਹੈ ਉਹ ਇਹ ਸਮਝਦੇ ਨੇ, ਪਹਿਲਾ ਪਾਰਟ ਤਾਂ ਵੀ ਕੋਈ ਨਾ ਕੋਈ ਪੋਲੀਟੀਕਲ ਡੀਲ ਸਟ੍ਰਾਈਕ ਹੋ ਜਾਏ, ਕਿਉਂਕਿ ਜਦੋਂ ਇਹ ਟ੍ਰਾਇਲ 'ਚ ਜਾਏਗਾ ਰਾਹ ਔਰ ਇਹਨਾਂ ਦੀਆਂ ਏਜੰਸੀਆਂ, ਔਰ ਆਲਰੇਡੀ US ਸਰਫ ਨੇ ਰਾਹ ਦੇ ਉੱਤੇ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਦੂਸਰਾ ਪੱਖ ਹਮੇਸ਼ਾ ਇਹ ਹੁੰਦਾ ਹੈ ਕਿ ਵੀ ਕੋਈ ਨਾ ਕੋਈ ਇਸ ਕਿਸਮ ਦਾ ਚੱਲ ਰਿਹਾ ਹੋਏਗਾ ਜਿਹੜਾ ਕਿ ਉਹਨਾਂ ਨੂੰ, ਹਾਲਾਂ ਅਸੀਂ ਇਹ ਦੱਸਦੇ ਹੀ ਹੈ ਕਿ ਅਮਰੀਕਾ ਦੇ ਵਿੱਚ ਹਾਲਾਂ ਜੱਜ ਨੇ ਜਦੋਂ ਸਰਕਾਰੀ ਸਾਈਡ ਨੂੰ ਵੀ ਪੁੱਛਿਆ, ਜਿਹੜੀ ਬੀਬੀ ਵਕੀਲ ਹਾਰਵਰਡ ਦੀ ਗ੍ਰੈਜੂਏਟ ਹੈ ਦੂਜਾ, ਉਹਨੇ ਕਿਹਾ ਕੋਈ ਨਹੀਂ ਬਈ ਜਿਹੜਾ ਡਿਫੈਂਡੈਂਟ ਹੈ ਉਹਦਾ ਹੱਕ ਹੈ ਟੂ ਫੇਅਰ ਟ੍ਰਾਇਲ, ਤੇ ਜੇ ਉਹਨਾਂ ਦੀ ਟੀਮ ਕੋਈ ਵੀ ਕਰਨਾ ਚਾਹੁੰਦੀ ਹੈ ਸਾਨੂੰ, ਅਦਰਵਾਈਜ਼ ਜਿਵੇਂ ਇਹ ਲਟਕਾ ਰਹੇ ਨੇ, ਸਾਲ ਉੱਥੇ ਬੈਠਾ ਰਿਹਾ ਚੈੱਕ ਰਿਪਬਲਿਕ 'ਚ ਐਕਸਟ੍ਰਾਡਾਈਟ ਹੁੰਦੇ ਆਇਆ, ਹੁਣ ਫੇਰ ਡਿਲੇ ਕਰਨ ਦੀ ਲਾਈਨ ਹੈ। ਲੇਕਿਨ ਇਹ ਵੀ ਅਮਰੀਕਾ ਦੀ ਬਿਊਟੀ ਹੈ ਔਰ ਅਸੀਂ ਸਮਝਦੇ ਹਾਂ ਵੀ ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਵੀ, ਔਰ ਇਸ ਤਰ੍ਹਾਂ ਵੀ ਸਾਹਮਣੇ ਆਇਆ ਵੀ 5 ਬੜੇ ਸੋਲਿਡ ਗਵਾਹ ਨੇ ਸਰਕਾਰੀ ਸਾਈਡ ਦੇ ਕੋਲ, ਔਰ ਜਿਵੇਂ ਸਰਕਾਰੀ ਸਾਈਡ ਨੇ ਈਵਨ ਚੈੱਕ ਰਿਪਬਲਿਕ ਤੋਂ ਇਹ ਵੀ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਐਕਸਟ੍ਰਾਡਾਈਟ ਕਰਕੇ ਲਿਆਉਂਦੇ ਹੋ ਤਾਂ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਥੱਲੇ ਜਿਹੜੇ ਚਾਰजेस ਹੁੰਦੇ ਨੇ ਤੁਸੀਂ ਉਹੀ, ਜਾਂ ਜਿਹੜੇ ਕੇਸਿਸ 'ਚ ਤੁਸੀਂ ਲਿਆਂਦਾ ਹੁੰਦਾ ਉਹੀ ਫਾਈਲ ਕਰ ਸਕਦੇ ਹੋ। ਪਰ ਇਸੇ ਦੌਰਾਨ ਅਮਰੀਕਨ ਸਿਸਟਮ ਨੂੰ, ਏਜੰਸੀਆਂ ਨੂੰ, ਜਸਟਿਸ ਡਿਪਾਰਟਮੈਂਟ ਨੂੰ ਇਹਦੇ ਹੋਰ ਵੀ ਭੇਤ ਮਿਲੇ ਤੇ ਉਹ ਵੀ ਉਹਨਾਂ ਨੇ ਚੈੱਕ ਰਿਪਬਲਿਕ ਤੋਂ ਪਰਮਿਸ਼ਨ ਲੈ ਲਈ ਹੈ ਕਿ ਵੀ ਜਿਹਦੇ ਥੱਲੇ ਐਕਸਟ੍ਰਾਡਾਈਟ ਕਰਾਇਆ ਸੀ ਉਸ ਤੋਂ ਇਲਾਵਾ ਵੀ ਦੂਸਰੀਆਂ ਦੇ ਵਿੱਚ ਜਿਹੜੀ ਹੈ ਉਹਦੀ ਅਰੇਂਜਮੈਂਟ ਹੋ ਸਕਦੀ ਹੈ। ਹੁਣ ਇਸ ਸਭ ਦੇ ਚੱਲਦੇ ਆ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਬੀਤੇ ਕੱਲ ਜਿਹੜਾ ਕਾਂਗਰਸਮੈਨ ਮੈਰੇਡਿਜ਼ ਨੇ ਜਿਹੜੀ ਉਹ ਸਬ ਕਮੇਟੀ ਦੇ ਵਿੱਚ ਬੈਠਾ ਹੈ ਉਹਦੇ 'ਚ ਉਹਨੇ ਪੁਸ਼ ਕੀਤਾ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਬਿੱਲ ਹੈ, ਔਰ ਉਹ ਸਬ ਕਮੇਟੀ 'ਚੋਂ ਹੁਣ ਮੇਨ ਹਾਊਸ ਵੱਲ ਜਾ ਰਿਹਾ। ਜਿਹੜੀ ਡਿਵੈਲਪਮੈਂਟ ਸਾਡੇ ਤੱਕ ਪਹੁੰਚੀ ਹੈ, ਔਰ ਕਿਉਂਕਿ ਸਾਡੇ ਵਿਊਜ਼ ਨੂੰ ਯਾਦ ਹੋਏਗਾ ਕਿ ਆਲਰੇਡੀ ਅਗਸਤ 2024 ਦੇ ਵਿੱਚ ਜਿਹੜਾ ਇਹ ਬਿੱਲ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ, ਇਹਨੂੰ ਜਿਹਨੂੰ ਕਿ ਡਾਕਟਰ ਜਸਮੀਤ ਬੈਂਸ ਜਿਹੜੇ ਬੇਕਰਸਫੀਲਡ ਨੂੰ ਰਿਪਰੈਜ਼ੈਂਟ ਕਰਦੇ ਨੇ ਹਲਕੇ ਨੂੰ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ, ਉਹਨਾਂ ਨੇ ਪੇਸ਼ ਕੀਤਾ ਸੀ। ਲੇਕਿਨ ਇਸ ਨੂੰ ਜਿਹੜਾ ਬੜੀ ਜਿਹੜਾ
ਅਪਰ ਸਟੇਜ ਤੱਕ ਜਾਣ ਤੋਂ ਪਹਿਲਾਂ ਹੀ ਜਿਹੜਾ ਇਸ ਨੂੰ ਬਲੌਕ ਕਰਵਾ ਦਿੱਤਾ ਗਿਆ ਸੀ, ਕਮੇਟੀ ਦੇ ਹਵਾਲੇ ਕਰਵਾ ਦਿੱਤਾ ਗਿਆ ਸੀ। ਦੋ ਜਿਹੜੀਆਂ ਕੈਲੀਫੋਰਨੀਆ ਬੇਸਡ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ ਔਰ ਉਹਨਾਂ ਨੇ ਨਿੱਕੀਆਂ ਮੋਟੀਆਂ 2 ਦਰਜਨ ਹੋਰ ਹਿੰਦੂਤਵੀ ਆਰਗੇਨਾਈਜੇਸ਼ਨ ਨਾਲ ਲਾਈਆਂ ਹੋਈਆਂ। ਹਿੰਦੂ ਅਮਰੀਕਨ ਫਾਊਂਡੇਸ਼ਨ HAFA ਕਹਿੰਦੇ ਨੇ ਐਂਡ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਜਿਹਨੂੰ ਕੋਹਨਾ ਇਹਦੀ ਐਬਰੀਵੇਸ਼ਨ ਹੈ। ਉਹਨਾਂ ਨੇ ਉਦੋਂ ਵੀ ਲੌਬੀ ਕੀਤੀ ਔਰ ਹੁਣ ਕਿਉਂਕਿ ਜਦੋਂ 9 ਅਕਤੂਬਰ ਨੂੰ ਸੈਕਰਾਮੈਂਟੋ ਦੇ ਮਾਰਚ ਦੇ ਵਿੱਚ ਜਿਹਦੇ ਵਿੱਚ ਤੁਸੀਂ ਵੀ ਸੀ, ਅਸੀਂ ਉਹਨੂੰ ਕਵਰ ਵੀ ਕੀਤਾ ਸੀ। ਅੱਛਾ। ਡਾਕਟਰ ਜਸਮੀਤ ਬੈਂਸ ਨੇ ਐਲਾਨ ਕੀਤਾ ਸੀ ਕਿ ਵੀ ਇਹ ਪਹਿਲਾਂ ਇਹਨਾਂ ਨੇ ਰੁਕਵਾ ਦਿੱਤਾ, ਸਬ ਕਮੇਟੀ ਦੇ ਹਵਾਲੇ ਕਰਵਾ ਦਿੱਤਾ, ਪਰ ਮੈਂ ਹਟਾਂਗੀ ਨਹੀਂ। ਔਰ ਉਹਦੇ ਨਾਲ ਹੋਰ ਵੀ ਕਿੰਨੇ ਅਸੈਂਬਲੀਮੈਨ ਔਰ ਸੈਨੇਟਰ ਔਰ ਮੈਕਸੀਕਨ ਔਰ ਦੂਜੇ ਮੂਲ ਦੇ ਲੋਕ ਵੀ ਆਏ ਹੋਏ ਸੀ ਕਿ ਇਹਨੂੰ ਦੁਬਾਰਾ ਲਿਆਂਦਾ ਜਾਏਗਾ। ਹੁਣ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਹੈ, ਜਿਹੜਾ ਬਿੱਲ ਨੰਬਰ 509 TNR ਬਿੱਲ 509, ਇਹਨੂੰ ਡਾਕਟਰ ਜਸਮੀਤ ਬੈਂਸ ਤੇ ਸੈਨੇਟਰ ਐਨਾ ਕੈਬਾਲੈਰੋ ਇਹ ਜਿਹੜੇ ਨੇ ਇੰਟਰੋਡਿਊਸ ਕਰਵਾਉਣ ਜਾ ਰਹੇ ਨੇ, ਜਿਹੜਾ ਕਿ 1 ਅਪ੍ਰੈਲ ਨੂੰ ਟਿਊਜ਼ਡੇ ਸਵੇਰੇ 9:30 ਵਜੇ ਇਹ ਅਸੈਂਬਲੀ ਦੇ ਵਿੱਚ ਉਹਨਾਂ ਨੇ ਇੰਟਰੋਡਿਊਸ ਕਰਨਾ ਹੈ। ਔਰ ਇਹ ਸੈਨੇਟ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਜਿਹੜੀ ਸਟੇਟ ਕੈਪੀਟਲ ਹੈ ਉੱਥੇ ਹੋਣਾ। ਔਰ ਲੇਕਿਨ ਇਹਨੂੰ ਹੁਣ ਤੋਂ ਹੀ ਅਪੋਜ਼ ਕੇ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗਾ, ਜਦੋਂ ਹੋ ਗਿਆ ਉਹਨਾਂ ਨੇ ਕਮੇਟੀ 'ਚ। ਹੁਣ ਇਹ 2 ਦਰਜਨ ਹਿੰਦੂਤਵੀ ਆਰਗੇਨਾਈਜੇਸ਼ਨਸ ਇਹਨਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਔਰ ਕੋਹਨਾ ਦੀ ਕਮਾਂਡ ਥੱਲੇ ਇਸ ਦਾ ਵਿਰੋਧ ਕਰ ਰਹੀਆਂ ਨੇ ਕਿ ਵੀ ਇਹ ਅਸੀਂ ਪਾਸ ਨਹੀਂ ਹੋਣ ਦੇਣਾ। ਔਰ ਇਹਨਾਂ ਨੇ ਈਵਨ ਕੁਝ ਜਿਹੜੀਆਂ ਜੂਇਸ਼ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਲ ਵੀ ਲੌਬੀ ਕਰ ਰਹੇ ਨੇ ਕਿ ਜੀ ਇਹ ਬਹੁਤ ਨੁਕਸਾਨਦੇਹ ਹੈ ਔਰ ਇਹ ਸਾਨੂੰ ਸਿੰਗਲ ਆਊਟ ਕੀਤਾ ਜਾ ਰਿਹਾ ਔਰ ਪਹਿਲਾਂ ਹੀ ਇੱਥੇ ਬੜਾ ਹਿੰਦੂ ਫੋਬੀਆ ਹੈ। ਹੁਣ ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ, ਅਸੀਂ ਰਿਪੀਟਡਲੀ, ਮੈਂ ਹੁਣ ਲਫ਼ਜ਼ ਹਿੰਦੂ ਦੀ ਥਾਂ ਹਿੰਦੂਤਵੀ ਇਸ ਲਈ ਇਸਤੇਮਾਲ ਕਰਦਾ ਕਿ ਹਿੰਦੂ ਇੱਕ ਮਜ਼ਹਬ ਹੈ, ਧਰਮ ਹੈ। ਉਹ ਕੋਈ ਕਿਹਦੀ ਪੂਜਾ ਕਰਦਾ ਕਿਹਦਾ ਨਹੀਂ, ਹਿੰਦੂਤਵਾ ਇੱਕ ਆਈਡੀਓਲੋਜੀ ਹੈ। ਔਰ ਜਿਹੜੀ ਸਾਡੀ ਟੱਕਰ ਵੀ ਹੈ ਜਾਂ ਜਿਹਦੇ ਦੇ ਨਾਲ ਅਸੀਂ ਲੜ ਰਹੇ ਹਾਂ ਉਹ ਇੰਡੀਅਨ ਸਟੇਟ ਨਾਲ ਹੈ, ਕੋਈ ਹਿੰਦੂ ਧਰਮ ਦੇ ਨਾਲ ਨਹੀਂ। ਲੇਕਿਨ ਇਹ ਜਦੋਂ ਉਹਨਾਂ ਦੀਆਂ ਆਰਗੇਨਾਈਜੇਸ਼ਨਾਂ ਇੱਥੇ ਬੇਸਡ ਵੀ ਨੇ, ਸਾਰੇ ਸਿੱਖਾਂ ਨੂੰ ਟਾਰਗੇਟ ਕਰਦੀਆਂ, ਸਿੱਖਾਂ ਨੂੰ ਬਦਨਾਮ ਕਰਨ ਲਈ ਡਿਸਇਨਫੋਰਮੇਸ਼ਨ ਕੈਂਪੇਨ ਵੀ। ਔਰ ਇਹ ਜਿਹੜਾ ਇੰਡੀਅਨ ਸਟੇਟ ਦੀ ਲੜਾਈ ਹੈ, ਕਿਉਂਕਿ ਇਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਅਲਟੀਮੇਟਲੀ ਇਹਨਾਂ ਦੀ ਵਿਚਾਰਧਾਰਾ ਜਿਹੜੀ ਹਿੰਦੂਤਵਾ ਦੀ ਹੈ ਉਹ ਦੁਨੀਆ ਦੇ ਵਿੱਚ ਫਾਸ਼ਿਜ਼ਮ, ਨਾਜ਼ੀਜ਼ਮ ਵਾਂਗ ਐਕਸਪੋਜ਼ ਹੋ ਰਹੀ ਹੈ। ਤੇ ਇਹ ਇਸ ਨੂੰ ਕਿਵੇਂ, ਜੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦਾ ਬਿੱਲ ਆਇਆ ਕੈਲੀਫੋਰਨੀਆ 'ਚ ਤੇ ਇਹਨਾਂ ਨੇ ਗਵਰਨਰ ਤੋਂ ਵੀਟੋ ਕਰਾ ਦਿੱਤਾ, ਉਹ ਭਾਵੇਂ ਅਸੈਂਬਲੀ ਜਾਂ ਸੈਨੇਟ ਸੀ। ਹੁਣ ਇਹ ਜਿਹੜਾ 1 ਅਪ੍ਰੈਲ ਨੂੰ ਪੇਸ਼ ਕੀਤਾ ਜਾਣਾ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ 509, ਔਰ ਇਹ ਕਾਲ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ ਵੱਲੋਂ ਕਿ ਵੀ ਹਜ਼ਾਰਾਂ ਦੀ ਗਿਣਤੀ 'ਚ ਉਸ ਦਿਨ ਸਿੱਖ 1 ਅਪ੍ਰੈਲ ਨੂੰ ਜਿਹੜਾ ਓਵਰਵੈਲਮਿੰਗ ਸਪੋਰਟ ਕਰਦੇ ਆ TNR ਬਿੱਲ ਦੀ, ਸੈਕਰਾਮੈਂਟੋ 'ਚ ਪਹੁੰਚਣ, ਕਿਉਂਕਿ ਇਹ ਸਾਡੀ ਕਮਿਊਨਿਟੀ ਦੇ ਵਕਾਰ ਦਾ ਸਵਾਲ ਵੀ ਹੈ, ਸਾਡੀ ਸੇਫਟੀ ਦਾ ਸਵਾਲ ਵੀ ਹੈ, ਸਾਡੀ ਫਰੀडम ਦਾ ਸਵਾਲ ਵੀ ਹੈ। ਔਰ ਇਹ ਜਿਹੜਾ ਮੈਸੇਜ ਇਹ ਜਾਣਾ ਚਾਹੀਦਾ ਹੈ ਕਿ ਕੈਲੀਫੋਰਨੀਆ ਸਟੈਂਡਸ ਅਗੇਂਸਟ ਇੰਡੀਆਜ਼ ਟ੍ਰਾਂਸਨੈਸ਼ਨਲ ਰਿਪਰੈਸ਼ਨ। ਸੋ ਅਸੀਂ ਵੀ ਇਹ ਜ਼ੋਰਦਾਰ ਅਪੀਲ ਕਰਾਂਗੇ ਕੈਲੀਫੋਰਨੀਆ ਦੇ ਸਿੱਖਾਂ ਨੂੰ ਕਿ ਭਾਈ ਤੁਸੀਂ 1 ਅਪ੍ਰੈਲ ਦਾ ਦਿਨ ਜਿਹੜਾ ਹੈ ਉਹ ਮਾਰਕ ਕਰੋ ਵੱਡੀ ਗਿਣਤੀ 'ਚ, ਜਿਵੇਂ ਬਿਫੋਰ ਜਿਹੜਾ ਮਾਰਚ ਸੀ ਜਿਹਦੇ 'ਚ ਬਹੁਤ ਵੱਡੀ ਗਿਣਤੀ 'ਚ ਨੌਜਵਾਨ, ਉਹ ਤਾਂ ਬੇਕਰਸਫੀਲਡ ਤੋਂ ਤੁਰ ਕੇ ਉਹਨਾਂ ਨੇ ਕਿੰਨੇ ਹਫ਼ਤੇ ਪੈਦਲ ਮਾਰਚ ਕਰਕੇ ਸੈਕਰਾਮੈਂਟੋ ਆਏ ਸੀ। ਔਰ ਇਹ ਬੀਬੀ ਡਾਕਟਰ ਜਸਮੀਤ ਕੌਰ ਬੈਂਸ ਔਰ ਸੈਨੇਟਰ ਐਨਾ ਕੈਬਾਲੈਰੋ, ਇਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਸੌਖਾ ਨਹੀਂ ਹੈ ਉਸ ਪ੍ਰੈਸ਼ਰ ਨੂੰ ਲੈਣਾ, ਕਿਉਂਕਿ ਡਾਕਟਰ ਜਸਮੀਤ ਕੌਰ ਬੈਂਸ ਖੁਦ ਵੀ ਉਹਨਾਂ ਨੂੰ ਡਿਊਟੀ ਟੂ ਵਾਰ ਨੋਟਿਸ FBI ਦਾ ਉਹਨਾਂ ਦੇ ਆਪਣੇ ਦਫ਼ਤਰ 'ਚ ਜਾ ਕੇ ਵੀ ਹਿੰਦੂਤਵੀਆਂ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ। ਔਰ ਉਹ ਕਿਤੇ ਵੀ ਪਬਲਿਕ ਗੈਦਰਿੰਗ ਜਾਂ ਦੂਜੀ ਜਾਣ ਤੋਂ ਪਹਿਲਾਂ FBI ਤੋਂ ਕਲੀਅਰੈਂਸ ਹੁੰਦੀ ਹੈ ਔਰ ਉਹਨਾਂ ਨੂੰ ਪ੍ਰੋਟੈਕਟਿਵ ਅੰਬ੍ਰੈਲਾ ਹੁੰਦਾ ਹੈ। ਔਰ ਇਹਨਾਂ ਹਾਲਾਤਾਂ 'ਚ ਕਿਸੇ ਦਾ ਇਸ ਸੱਚ ਦੇ ਲਈ ਖਲੋਣਾ ਸੌਖਾ ਨਹੀਂ ਹੈ। ਇਹ ਗੁਰੂ ਦੀ ਰਹਿਮਤ ਨਾਲ ਸੰਭਵ ਹੈ। ਪਰ ਅਸੀਂ ਸਮਝਦੇ ਹਾਂ ਵੀ ਕੈਲੀਫੋਰਨੀਆ ਦੇ ਸਿੱਖਾਂ ਨੂੰ ਵੱਡੀ ਗਿਣਤੀ 'ਚ 1 ਅਪ੍ਰੈਲ ਨੂੰ ਉੱਥੇ ਇਕੱਠੇ ਹੋਣ ਦੀ ਲੋੜ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤੁਹਾਨੂੰ ਬ੍ਰੇਕ ਵਿਊਅਰਸ, ਜੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਫਰੀਦਾ ਬਾਰ ਪਰਾਏ ਬੈਸਨਾ
ਸਾਈ ਮੁਝੇ ਨਾ ਦੇਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਭਾਰਤੀ ਖੁਫੀਆ ਏਜੰਸੀ ਰਾਹ ਵੱਲੋਂ ਆਪਣੇ 3 ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਗੜਬੜ ਕਰਵਾਈ ਜਾ ਰਹੀ ਹੈ ਔਰ ਬੰਗਲਾਦੇਸ਼ ਅਤੇ ਨੇਪਾਲ ਵਿੱਚ ਰਾਲਪੱਟੇ ਦੀ ਮਾਹੌਲ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ, ਜਦੋਂ ਕਿ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਰਾਹੀਂ ਉਸ ਦੇ ਵਕਾਰ ਅਤੇ ਆਰਥਿਕਤਾ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਅਸੀਂ ਤਿੰਨੋਂ ਹੀ ਵੱਡੇ ਸੈਮੈਟਿਕ ਧਰਮਾਂ ਦੀ ਗੱਲ ਕਰਦੇ ਹਾਂ ਤੇ ਲਵ ਥਾਈ ਨੇਬਰ, ਆਪਣੇ ਗੁਆਂਢੀ ਨੂੰ ਪਿਆਰ ਕਰੋ, ਔਰ ਇਹ ਜਿਹੜੇ ਹਿੰਦੂਤਵਾ ਵਾਲੇ ਇਹ ਤਾਂ ਜਦੋਂ ਭਰਮਾਉਣਾ ਚਾਹੁੰਦੇ ਨੇ ਵੈਸਟ ਵਾਲਿਆਂ ਨੂੰ ਤਾਂ ਉਹਨਾਂ ਨੂੰ ਕਹਿਣਗੇ ਜੀ ਸਾਡੇ ਲਈ ਤਾਂ ਜਿਹੜਾ ਸਾਰਾ ਸੰਸਾਰ ਹੀ ਇੱਕ ਕੁਟੁੰਬ ਹੈ, ਇੱਕ ਟੱਬਰ ਹੈ। ਪਰ ਜੇ ਤੁਸੀਂ ਇਹਨਾਂ ਦਾ ਵਰਤੋਂ ਵਿਹਾਰ ਦੇਖੋ, ਜਿਹੜੇ ਆਪਣੇ ਆਪ ਨੂੰ ਭਾਰਤ ਸੁਪਰ ਪਾਵਰ ਔਰ ਵਿਸ਼ਵ ਗੁਰੂ ਬਣਨ ਦੇ ਖਾਬ ਦੇਖਦਾ ਹੈ ਜਾਂ ਦਾਅਵੇ ਕਰਦਾ ਹੈ, ਕਿ ਜਿਹੜੇ ਗੁਆਂਢ ਦੇ ਵਿੱਚ ਮੁਲਕ ਨੇ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਭਾਰਤ ਦਾ ਸੀ ਹੈ ਔਰ ਉਹ ਕਿੰਨੇ ਕੁ ਇਹਨਾਂ ਨੂੰ ਆਪਣਾ ਸਮਝਦੇ ਨੇ, ਉਹ ਵੀ ਸਾਡੇ ਸਾਹਮਣੇ ਹੈ। ਔਰ ਉਹਦੇ 'ਚ ਜੇ ਸਾਰਕ ਮੁਲਕ ਜਿਹੜੀ ਸਾਊਥ ਏਸ਼ੀਅਨ ਰੀਜਨਲ, ਇਹਨਾਂ ਦਾ ਇੱਕ ਕਾਨਸੈਪਟ ਸੀ ਕਿ ਜੀ ਜੇ ਏਸ਼ੀਆਡ ਬਣਿਆ, ਜੇ ਬ੍ਰਿਕਸ ਬਣੀ ਹੈ ਜਾਂ ਦੂਜਾ ਹੈ ਕਿ ਜੇ ਇਹ ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਜਿਹਦੇ 8-9 ਮੁਲਕ ਜਿਹੜੇ ਨੇ, ਭਾਰਤ ਹੈ, ਪਾਕਿਸਤਾਨ ਹੈ, ਅਫਗਾਨਿਸਤਾਨ ਬਾਅਦ ਜੁਆਇਨ ਹੋਇਆ, ਬੰਗਲਾਦੇਸ਼, ਨੇਪਾਲ, ਮਾਲਦੀਵਸ, ਭੂਟਾਨ ਔਰ ਇਹ ਸਾਰੇ ਜਿਹੜੇ ਨੇ, ਸ਼੍ਰੀਲੰਕਾ ਵੀ, ਇਹਨਾਂ ਦਾ ਐਟਲੀਸਟ ਜਿਹੜੇ ਜੇ ਆਪਸ ਦੇ ਵਿੱਚ ਚੰਗੇ ਸਬੰਧ ਹੋਣ, ਜਿਵੇਂ ਯੂਰਪੀਅਨ ਯੂਨੀਅਨ ਦਾ ਕਾਨਸੈਪਟ ਆਇਆ। ਪਰ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਭਾਰਤ ਦੀ ਸੀ, ਕਿਉਂਕਿ ਭਾਰਤ ਹੀ ਵੱਡਾ ਮੁਲਕ ਹੋਣ ਦੇ ਨਾਤੇ ਵੱਡੀ ਆਬਾਦੀ, ਗਿਣਤੀ, ਇਕੋਨਮੀ। ਲੇਕਿਨ ਅੱਜ ਈਵਨ ਹਾਲ ਇਹ ਹੈ ਵੀ ਜਿਸ ਭੂਟਾਨ ਦੀ ਫੋਰਨ ਪਾਲਿਸੀ ਇੰਡੀਆ ਡਿਸਾਈਡ ਕਰਦਾ ਹੈ, ਉਹਨਾਂ ਦਾ ਆਪਣਾ ਉਹਨਾਂ ਨੂੰ ਕੋਈ ਹੱਕ ਨਹੀਂ ਹੈ। ਈਵਨ ਉਹ ਵੀ ਚਾਈਨਾ ਦੇ ਇਨਫਲੂਐਂਸ 'ਚ ਹੈ। ਪਾਕਿਸਤਾਨ ਦੇ ਨਾਲ ਤਾਂ ਮੁੱਢ ਕਦੀਮੋਂ ਹੀ ਇਹਨਾਂ ਨੇ ਵੈਰ ਕਮਾਇਆ ਔਰ ਜਦੋਂ ਤੱਕ ਪਾਕਿਸਤਾਨ ਦੇ 2 ਟੁਕੜੇ ਨਹੀਂ ਕਰ ਦਿੱਤੇ 1971 ਤੱਕ,
ਉਹ ਤੋੜਨ ਤੋਂ ਬਾਅਦ ਪਾਕਿस्तान ਨੂੰ ਜਿਹੜਾ इंदिरा गांधी ने कहा सी कि 1000 साल की गुलामी का बदला ले लिया गया है। और अटल बिहारी वाजपेयी जिन्होंने बहुत मॉडरेट तो दूजा कहते हैं, उन्हें कहा सी कि जी ये रीइनकारनेशन ऑफ दुर्गा दुर्गा का अवतार है। ਬੰਗਲਾਦੇਸ਼ ਬਣ ਗਿਆ। ਹੁਣ ਬੰਗਲਾਦੇਸ਼ ਜਿਸ ਨੂੰ ਬਿਲਕੁਲ ਇਹਨਾਂ ਨੇ ਰਨ ਕੀਤਾ ਆ ਜਿਹੜੀ ਸ਼ੇਖ ਹਸੀਨਾ, ਇਹਦੇ ਤਾਂ 15 ਸਾਲ ਦਾ ਪੀਰੀਅਡ ਉੱਥੇ ਅਜੀਤ ਡੋਵਲ ਹੀ ਬੈਠਾ ਰਿਹਾ, ਜੋ ਉਹਨਾਂ ਨੇ ਮਨ ਚਾਹੇ ਫੈਸਲੇ ਲਏ ਨੇ, ਪਰ ਅਲਟੀਮੇਟਲੀ ਬੰਗਲਾਦੇਸ਼ ਵੀ ਹੱਥੋਂ ਨਿਕਲ ਗਿਆ। 5 ਅਗਸਤ 2024 ਨੂੰ ਰਾਜ ਪਲਟਾ ਹੋਇਆ। ਸ਼ੇਖ ਹਸੀਨਾ 24 ਘੰਟੇ ਦੇ ਵਿੱਚ ਭੱਜਣ ਤੇ ਮਜਬੂਰ ਹੋਈ। ਦਿੱਲੀ ਨੇ ਪਨਾਹ ਦੇ ਕੇ ਉਹਨੂੰ ਰੱਖਿਆ ਹੋਇਆ। ਮੁਹੰਮਦ ਯੂਨਸ ਨੋਬਲ ਲੌਰੀਏਟ ਉਹ ਆਇਆ। ਇਹ ਵੈਦਰ ਇਹਦੇ ਪਿੱਛੇ ਚੀਨ ਨੇ ਨੂੰ ਕੌਨਫੀਡੈਂਸ 'ਚ ਲਿਆ ਕਿ ਅਮਰੀਕਾ ਨੂੰ ਲਿਆ। ਅਮਰੀਕਾ ਦਾ ਜ਼ਿਆਦਾ ਲੱਗਦਾ ਕਿਉਂਕਿ ਸ਼ੇਖ ਹਸੀਨਾ ਪਹਿਲਾਂ ਕਹਿ ਚੁੱਕੀ ਸੀ ਕਿ ਜੀ ਕ੍ਰਿਸਚੀਅਨ ਕੰਟਰੀ ਬਣਾਉਣਾ ਚਾਹੁੰਦੇ ਨੇ, ਇਹ ਉਹ ਅਸੀਂ ਉਸ ਡਿਟੇਲ 'ਚ ਨਹੀਂ ਜਾਵਾਂਗੇ। ਪਰ ਮੁਹੰਮਦ ਯੂਨਸ ਔਰ ਉਹਦੀ ਸਟੂਡੈਂਟਸ ਦੀ ਟੀਮ ਜਦੋਂ ਦੀ ਆਈ ਹੈ, ਭਾਰਤ ਨੇ ਜਿਵੇਂ ਸ਼ੇਖ ਹਸੀਨਾ ਤੋਂ ਬਿਆਨਬਾਜ਼ੀਆਂ ਕਰਵਾਈਆਂ ਕੰਸਪੀਰੇਸੀ ਬਦਲਣ ਦੀ, ਜਿਵੇਂ ਵਿਦਨ ਕੰਟਰੀ ਰੌਲਾ ਕਿ ਜੀ ਹਿੰਦੂਆਂ ਦੇ ਉੱਤੇ ਜ਼ੁਲਮ, ਹਿੰਦੂਆਂ ਹਾਲਾਂ ਜਿਹੜੇ ਵੀ ਉਹਦੀ ਅਵਾਮੀ ਲੀਗ ਦਾ ਹਿੱਸਾ ਸੀ, ਭਾਵੇਂ ਕੋਈ ਸੀ, ਉਹਨਾਂ ਦੇ ਖਿਲਾਫ ਲੋਕਾਂ ਦਾ ਗੁੱਸਾ ਹੈ, ਕਰਪਸ਼ਨ ਰੱਜ ਕੇ ਕੀਤੀ ਹੋਈ ਹੈ। ਉਹ ਕੋਈ ਹਿੰਦੂ ਹੋਏ ਮੁਸਲਮਾਨ ਹੋਏ, ਜੇ 8-10% ਪਾਪੂਲੇਸ਼ਨ ਬੰਗਲਾਦੇਸ਼ ਦੀ ਹਿੰਦੂ ਹੈ ਤੇ ਉਹ 99% ਅਵਾਮੀ ਲੀਗ ਨਾਲ ਸੀ। ਸੋ ਜ਼ਾਹਰ ਹੈ ਉਹਨਾਂ ਦੇ ਕਹਿਰ ਦਾ, ਲੋਕਾਂ ਦੇ ਗੁੱਸੇ ਦਾ ਸ਼ਿਕਾਰ ਤਾਂ ਹੋਣਾ ਹੀ ਹੈ। ਔਰ ਇਸ ਲਈ ਇਹਨਾਂ ਨੇ ਨਾ ਤਾਂ ਬੰਗਲਾਦੇਸ਼ ਦੇ ਮੁਹੰਮਦ ਯੂਨਸ ਨਾਲ ਜਿਹੜਾ ਬੜਾ ਰੀਜ਼ਨੇਬਲ ਬੰਦਾ ਹੈ ਕੋਈ ਰਾਬਤੇ ਕੀ, ਔਰ ਇਹੀ ਕਾਰਨ ਹੈ ਕਿ ਮੁਹੰਮਦ ਯੂਨਸ ਐਡਵਾਈਜ਼ਰ ਬਣਨ ਤੋਂ ਬਾਅਦ ਆਪਣਾ ਹਮੇਸ਼ਾ ਜਦੋਂ ਤੁਸੀਂ ਕਿਸੇ ਮੁਲਕ ਦੇ ਨਾਲ ਆਪਣੀ ਨੇੜਤਾ ਦਿਖਾਣੀ ਹੁੰਦੀ ਹੈ ਤੇ ਤੁਸੀਂ ਹੁੰਦਾ ਵੀ ਜਦੋਂ ਤੁਸੀਂ ਅਹੁਦੇ ਦੀ ਸਹੁੰ ਚੁੱਕੀ ਤੁਸੀਂ ਕਿੱਥੇ ਗਏ। ਪਰ ਜਦੋਂ ਹਾਲਾਤ ਵਿਗੜੇ ਹੋਣ, ਜਿਵੇਂ ਕੈਨੇਡਾ ਦੇ ਮਿਸਟਰ ਕਾਰਨੀ ਨੇ ਅਮਰੀਕਾ ਜਾਣ ਦੀ ਬਜਾਏ, ਅਮਰੀਕਾ ਆਉਣ ਦੀ ਬਜਾਏ ਪ੍ਰਾਈਮ ਮਿਨਿਸਟਰ ਦੀ ਸਹੁੰ ਚੁੱਕਣ ਤੋਂ ਬਾਅਦ ਉਹ ਯੂਕੇ ਗਿਆ ਕਿਉਂਕਿ ਜੋ ਟਰੰਪ ਨਾਲ ਚੱਲ ਰਿਹਾ। ਇਵੇਂ ਹੀ ਬੰਗਲਾਦੇਸ਼ ਦੇ ਮੁਹੰਮਦ ਯੂਨਸ ਨੂੰ ਔਰ ਇਹਨਾਂ ਨੇ ਹਿੰਦੂਆਂ ਦਾ ਇਸ਼ੂ ਜਾਂ ਸ਼ੇਖ ਹਸੀਨਾ ਨੂੰ ਖੜੇ ਕਰਕੇ ਦੁਬਾਰਾ ਰਾਜ ਪਲਟਾ ਕਰਵਾਉਣਾ ਚਾਹੁੰਦੇ ਨੇ, ਜਿਹੜੀ ਗੱਲ ਉਹਨਾਂ ਦੇ ਸਟੂਡੈਂਟ ਲੀਡਰ ਨੇ ਵੀ ਕਹੀ ਤੇ ਮੁਹੰਮਦ ਯੂਨਸ ਨੇ ਵੀ ਕਿਹਾ ਵੀ ਖਸਮਾਂ ਨੂੰ ਖਾਓ। ਉਹ ਛੱਡ ਕੇ ਇੰਡੀਆ 4 ਦਿਨ ਦੇ ਜਿਹੜਾ ਚੀਨ ਦੌਰੇ ਤੇ ਗਿਆ, ਕੱਲ ਹੀ ਵਾਪਸ ਆਇਆ। ਔਰ ਚਾਈਨਾ ਦੇ ਦੌਰੇ ਤੇ ਗਿਆ, ਉਹਨੇ ਬਿਲਕੁਲ ਚਾਈਨਾ ਨੂੰ ਕਿਹਾ ਕਿ ਤੀਸਤਾ ਜਿਹੜਾ ਫਰਾਕਾ ਡੈਮ ਜਿਹਨੂੰ ਇਹ ਪਦਮਨੀ ਕਹਿੰਦੇ ਨੇ ਉੱਥੇ ਵੜ ਜਾਂਦੀ ਹੈ ਗੰਗਾ ਜਦੋਂ ਬੰਗਲਾਦੇਸ਼, ਉਸ ਦੇ ਸਮਝੌਤੇ ਦੀ ਗੱਲ। ਔਰ ਚਾਈਨਾ ਨੂੰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ 1 ਬੈਲਟ 1 ਰੋਡ ਬਾਕੀ ਸਭ 'ਚ ਸਹਿਯੋਗੀ ਹੋਵਾਂਗੇ। ਪਹਿਲਾਂ ਵੀ ਸੀ ਬੈਲੈਂਸ ਦਾ ਬੰਗਲਾਦੇਸ਼ ਨੇ ਰੱਖਿਆ ਬਿਟਵੀਨ ਚਾਈਨਾ ਐਂਡ ਅਮਰੀਕਾ। ਲੇਕਿਨ ਇਹ ਗੱਲ ਖੁੱਲ੍ਹੇਆਮ ਜਿਹੜੇ ਸਟੂਡੈਂਟ ਲੀਡਰ ਨੇ ਬੰਗਲਾਦੇਸ਼ ਦੇ, ਜਿਨ੍ਹਾਂ ਨੇ 5 ਅਗਸਤ 2024 'ਚ ਤਬਦੀਲੀ, ਉਹ ਹੀ ਕਹਿ ਰਹੇ ਨੇ ਕਿ ਇੰਡੀਅਨ ਏਜੰਸੀਆਂ ਰਾਹ ਜਿਹੜੀ ਹੈ ਉਹ ਪਾਕਿਸਤਾਨੀ ਫੌਜ ਰਾਹੀਂ ਦੁਬਾਰਾ ਖੂਹ ਕਰਵਾਉਣਾ ਚਾਹੁੰਦੀ ਹੈ ਔਰ ਉਹ ਰਿਫਾਈਨਡ ਅਵਾਮੀ ਲੀਗ ਸਾਡੇ ਮੱਥੇ ਤੇ ਮੜ ਰਹੇ ਨੇ। ਔਰ ਇਹ ਗੱਲ ਮੁਹੰਮਦ ਯੂਨਸ ਨੇ, ਭਾਵੇਂ ਉਹਨੇ ਇਹ ਖੂਹ ਦੀ ਗੱਲ ਨਹੀਂ ਕੀਤੀ ਔਰ ਬਹੁਤਿਆਂ ਨੂੰ ਤਾਂ ਇਹ ਸੀ ਕਿ ਉਹ ਚਾਈਨਾ ਜਾਏਗਾ ਹੀ ਨਹੀਂ ਕਿਉਂਕਿ ਜਿਸ ਲੈਵਲ ਦੇ ਉੱਤੇ ਰਾਹ ਵਿੱਚ ਵੜੀ ਹੋਈ ਹੈ। ਸੋ ਈਵਨ ਇਸ ਸਾਰੇ ਦੇ ਚੱਲਦਿਆਂ ਜਿਹੜਾ ਉਹਦੇ 'ਚ ਈਵਨ ਇਹਨਾਂ ਦੀ ਆਪਣੀ ਪ੍ਰੈਸ ਤਾਂ ਕਹਿੰਦੇ ਹੁਣ ਅੱਜ AFP ਐਸੋਸੀਏਟਡ ਫਰਾਂਸ ਪ੍ਰੈਸ ਨੇ ਕਿਹਾ ਬੰਗਲਾਦੇਸ਼ ex-PM ਸ਼ੇਖ ਹਸੀਨਾ ਐਕਿਊਜ਼ਡ ਆਫ ਪਲਾਟਿੰਗ ਟੂ ਓਵਰਥਰੋ ਗਵਰਨਮੈਂਟ, ਕਿ ਵੀ ਹੁਣ ਫਿਰ ਉਹਨੇ ਆਪਣੇ 600 ਦੇ ਕਰੀਬ ਅਵਾਮੀ ਲੀਗ ਦੇ ਮੈਂਬਰਸ ਨਾਲ ਇਨ ਟੱਚ ਹੈ। ਜ਼ਾਹਰ ਰਾਹ ਦਾ ਪਲਾਟ ਹੈ ਔਰ ਉਹ ਬੰਗਲਾਦੇਸ਼ ਦੀ ਗਵਰਨਮੈਂਟ ਨੂੰ ਓਵਰਥਰੋ ਕਰਨਾ ਚਾਹੁੰਦੇ ਹੈ। ਔਰ ਇਸੇ ਲਈ ਸ਼ਾਇਦ ਜਦੋਂ ਹੁਣ ਮੁਹੰਮਦ ਯੂਨਸ ਚਾਈਨਾ ਪਹੁੰਚ ਕੇ ਉਹ ਸਟੇਟਮੈਂਟ ਹੀ ਹੈ ਵਾਪਸ ਆਉਂਦੇ ਆ, ਬੰਗਲਾਦੇਸ਼ ਵੈਲਕਮਸ ਚਾਈਨਾ ਟੂ participate in Teesta project, or the two sides agreed to promote high quality belt and road cooperation, strengthen international cooperation on industrial and supply chains, and work together to achieve modernization in both countries, the joint statement announced. ਹੁਣ ਜਿਹੜੇ ਮੁਹੰਮਦ ਯੂਨਸ ਨੇ ਉਹ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਮਿਲੇ, ਵਾਟਰ ਇਸ਼ੂ, ਰੋਡ 1 ਬੈਲਟ, ਔਰ ਨਾਲ ਦੀ ਨਾਲ ਇਹ ਸਟੇਟਮੈਂਟ ਕਿ ਬੰਗਲਾਦੇਸ਼ ਤਾਈਵਾਨ ਨੂੰ ਇਨਸੈਪਰੇਬਲ ਹਿੱਸਾ ਸਮਝਦਾ ਹੈ, ਮੁੱਖ ਧਾਰਾ ਚਾਈਨਾ ਦਾ। ਔਰ ਇੰਡੀਆ ਜਿਹੜਾ ਉਹ ਲੱਗਾ ਹੋਇਆ ਕਿ ਜੀ ਉਹ ਆਪਣੇ MPs ਨੂੰ ਬਰੀਫ ਕਰ ਰਹੇ ਨੇ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਕੀ ਹੋ ਰਿਹਾ ਹੈ। UN ਦੇ ਵਿੱਚ ਵੀ ਉਹ ਆਵਾਜ਼ ਚੁੱਕ ਰਹੇ ਨੇ। ਸੋ ਬੰਗਲਾਦੇਸ਼ 'ਚ 15 ਉਹਨਾਂ ਦੀ
ਫੁੱਲ ਫਲੈਜਡ ਸਰਦਾਰੀ ਤਾਂ ਇੰਡੀਆ ਦੀ 71 ਤੋਂ ਬਾਅਦ ਹੀ ਸੀ, ਹਾਲਾਂ ਸ਼ੇਖ ਮੁਜੀਬੁਰ ਰਹਿਮਾਨ ਮਾਰਿਆ ਗਿਆ ਔਰ ਉਸ ਤੋਂ ਬਾਅਦ ਬਰੀਫ ਟਾਈਮ ਜਦੋਂ ਖਾਲਿਦਾ ਜ਼ਿਆ ਆਈ ਜਾਂ ਉਹਦਾ ਜ਼ਿਆਉਰ ਰਹਿਮਾਨ ਉਸ ਦਾ ਹਸਬੈਂਡ ਸੀ, ਉਹ ਥੋੜਾ ਬਹੁਤ ਇੰਡੀਆ ਤੋਂ ਡਿਸਟੈਂਸ ਕੀਤਾ, ਪਰ ਸ਼ੇਖ ਹਸੀਨਾ ਤਾਂ ਉਹਨਾਂ ਦੀ ਪ੍ਰੋਟੇਜੇ। ਹੁਣ ਇੱਕ ਪਾਸੇ ਤਾਂ ਇਹਦੇ ਬਾਵਜੂਦ ਕਿ ਉਹਨੂੰ ਰੱਖ ਕੇ ਉਹ ਬਿਆਨਬਾਜ਼ੀ ਕਰ ਰਹੀ ਹੈ, ਉਹਦੇ ਖਿਲਾਫ ਜੈਨੋਸਾਈਡ ਦਾ ਚਾਰਜ ਹੈ, UN ਦੀ ਰਿਪੋਰਟ ਹੈ, ਐਕਸਟ੍ਰਾਡੀਸ਼ਨ ਬੰਗਲਾਦੇਸ਼ ਮੰਗ ਰਿਹਾ, ਪਰ ਉਹਨੂੰ ਉਹ ਵਰਤ ਰਹੇ ਨੇ ਬਰਾਬਰ ਸ਼ਰਾਰਤ ਕਰਨ ਦੇ ਲਈ, ਜਿਵੇਂ ਦਲਾਈ ਲਾਮੇ ਨੂੰ 1959 ਤੋਂ ਰੱਖ ਕੇ ਪਾਕਿਸਤਾਨ ਦੇ ਖਿਲਾਫ ਜਿਹੜਾ ਚੀਨ ਦੇ ਖਿਲਾਫ ਉਸ ਦਾ ਇਸਤੇਮਾਲ ਕਰਦੇ ਨੇ। ਹੁਣ ਦੂਸਰਾ ਮੁਲਕ ਨੇਪਾਲ, ਬਿਲਕੁਲ ਨੇਪਾਲ ਜਿਸ ਦਾ ਰਾਜਾਸ਼ਾਹੀ ਆਲਮੋਸਟ 200-250 ਸਾਲ ਉੱਥੇ ਡਾਇਨੈਸਟੀ ਰਹੀ, ਫਿਰ ਕਮਿਊਨਿਸਟਾਂ ਨੇ ਲੈਫਟਿਸਟ ਨੇ ਲੰਬੀ ਲੜਾਈ ਲੜੀ, ਸਿਵਲ ਵਾਰ, ਮੇਰੇ ਖਿਆਲ 20-25 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ, ਇਵੈਂਚੁਅਲੀ ਰਾਜਾਸ਼ਾਹੀ ਖਤਮ ਹੋਈ ਔਰ ਉਹ ਸਾਰੇ ਤੋਂ ਬਾਅਦ ਉੱਥੇ ਇੱਕ ਸੈਕੂਲਰ ਸਟੇਟ ਬਣੀ, ਉਹਨਾਂ ਨੇ ਆਪਣਾ ਹਿੰਦੂ ਰਾਸ਼ਟਰ ਹੋਣ ਦਾ ਦਾਅਵਾ ਵੀ ਖਤਮ ਕਰ ਦਿੱਤਾ। ਹੁਣ ਦੁਬਾਰਾ ਕੀ ਚੱਲ ਰਿਹਾ, ਕਿਉਂਕਿ ਇਕਨੋਮੀ ਤਾਂ ਸਭ ਥਾਂ ਹਿੱਲੀ ਹੋਈ ਹੈ, ਨੇਪਾਲ ਦੀ ਵੀ ਹਿੱਲੀ ਹੈ, ਇੰਡੀਆ ਦੀ ਰਾਹ ਜਿਹੜੀ ਹੈ ਵਾਪਸ ਨੇਪਾਲ ਦੇ ਵਿੱਚ ਉਹਨੂੰ ਰਾਜੇ ਨੂੰ ਲਿਆਉਣ ਦੇ ਲਈ ਆਪਣੇ ਬੰਦੇ, ਕਿਉਂਕਿ ਇਹਨਾਂ ਦਾ ਇੱਕ ਇਲਾਕਾ ਬਿਹਾਰ ਦਾ ਜਿਹੜੇ 2-3 ਜ਼ਿਲ੍ਹੇ ਨੇ ਉਹ ਨਾਲ ਲੱਗਦੇ ਨੇ ਨੇਪਾਲ ਦੇ, ਔਰ ਆਬਾਦੀ ਵੀ ਹੈ ਉਹਨਾਂ ਦੀ, ਛੋਟੀ ਮੋਟੀ ਪੋਲੀਟੀਕਲ ਪਾਰਟੀ ਵੀ ਹੈ ਜਿਹਦੇ 'ਚ 5-7 ਸੀਟਾਂ ਉਹਨਾਂ ਨੂੰ ਮਿਲਦੀਆਂ ਨੇ। ਹੁਣ ਇਹ BBC ਦੀ ਹਿੰਦੀ ਸਰਵਿਸ ਦੀ ਖਬਰ ਹੈ ਕਿ ਨੇਪਾਲ ਹਿੰਦੂ ਰਾਸ਼ਟਰ ਤੇ ਰਾਜਸ਼ਾਹੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਰੋਸ ਵਿਖਾਵੇ, ਪੁਲਿਸ ਦੇ ਨਾਲ ਹਿੰਸਕ ਟਕਰਾਅ ਦੇ ਵਿੱਚ 2 ਦੀ ਮੌਤ। ਹੁਣ ਉੱਥੇ ਕੌਣ ਕਰਵਾ ਰਿਹਾ ਜੀ ਨੇਪਾਲ ਦੇ ਵਿੱਚ ਕਿ ਰਾਜੇ ਨੂੰ ਤੁਸੀਂ ਵਾਪਸ ਲਿਆਓ ਔਰ ਇਹਨੂੰ ਨੇਪਾਲ ਨੂੰ ਵਾਪਸ ਹਿੰਦੂ ਰਾਸ਼ਟਰ ਐਲਾਨੋ, ਕਿਉਂਕਿ ਨੇਪਾਲ ਨੇ ਆਪਣੇ ਸੰਵਿਧਾਨ ਦੇ ਥੱਲੇ ਆਪਣੇ ਆਪ ਨੂੰ ਜਿਹੜਾ ਉਹ ਇੱਕ ਸੈਕੂਲਰ ਨੇਸ਼ਨ ਐਲਾਨਿਆ ਔਰ ਬਹੁਤ ਵਧੀਆ ਉਹਨਾਂ ਨੇ ਕਨਸਟੀਟਿਊਸ਼ਨ ਹੈ ਉਹਨਾਂ ਦਾ, ਔਰ ਇੱਕ ਦੁਰਗਾ ਪ੍ਰਸਾਈ ਨਾਂ ਦਾ ਬੰਦਾ ਜਿਹੜਾ ਇਸ ਹਿੰਦੂ ਤੋਂ ਵੀ ਵਿਚਾਰਧਾਰਾ ਦਾ ਇਸ ਵੇਲੇ ਝੰਡਾ ਬਰਦਾਰ ਬਣਿਆ ਹੋਇਆ, ਔਰ ਉਹਨੇ ਕਿਹਾ ਕਿ ਜੀ ਅਸੀਂ ਬਿਲਕੁਲ ਪਰਵਾਹ ਨਹੀਂ ਕਰਦੇ, ਸਾਡੀ ਮੰਗ ਹੈ ਕਿ ਨੇਪਾਲ ਨੂੰ ਵਾਪਸ ਹਿੰਦੂ ਰਾਸ਼ਟਰ ਬਣਾਇਆ ਜਾਏ ਔਰ ਜਿਹੜਾ ਨੇਪਾਲ ਦਾ ਰਾਜਾ ਹੈ ਉਹ ਉਸ ਨੂੰ ਵਾਪਸ ਲਿਆਂਦਾ ਜਾਏ। ਸੋ ਇਹ ਰਾਹ ਦਾ ਆਪਰੇਸ਼ਨ ਨੇਪਾਲ ਦੇ ਵਿੱਚ ਫੁੱਲ ਫਲੈਜਡ ਚੱਲ ਰਿਹਾ। ਕਸ਼ਮੀਰ ਦੀ ਗੱਲ ਕਰੀਏ, ਫਿਰ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੀਸਰਾ। ਹੁਣ ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਹੈ, ਲਾਸਟ ਜੁਮਾ ਲੰਘਿਆ ਔਰ ਸਭ ਤੋਂ ਜਿਹੜੀ ਮਸ਼ਹੂਰ ਮਸਜਿਦ ਹੈ ਸ੍ਰੀਨਗਰ ਦੀ ਉਹ ਜਾਮਾ ਮਸਜਿਦ ਹੈ ਔਰ ਉੱਥੇ ਈਵਨ ਹਜ਼ਰਤ ਸਾਹਿਬ ਦਾ ਦਾੜੀ ਦਾ ਵਾਲ ਵੀ ਜਿਹਨੂੰ ਮੂਏ ਮੁਬਾਰਕ ਕਹਿੰਦੇ ਨੇ ਉਹ ਰੱਖਿਆ ਹੋਇਆ ਹੈ। ਔਰ ਪਿਛਲੇ ਦਿਨਾਂ ਜਿਹਨਾਂ ਨੇ ਪਹਿਲਾਂ ਤਾਂ ਜਿਹੜੀ ਮਿਰਵਾਇਜ਼ ਉਮਰ ਫਾਰੂਕ ਦੀ ਧਿਰ ਹੈ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ, ਮਿਰਵਾਇਜ਼ ਉਮਰ ਫਾਰੂਕ ਨੂੰ ਜਿਹੜਾ ਹੈ ਉਹ ਨਜ਼ਰਬੰਦ ਕੀਤਾ ਹੋਇਆ। ਔਰ ਕੱਲ ਦੀ ਖਬਰ ਸੀ ਕਿ ਸ੍ਰੀਨਗਰ ਜਾਮਾ ਮਸਜਿਦ ਸ਼ਟ, ਪੁਲਿਸ ਬੁੱਕ ਆਰਗੇਨਾਈਜ਼ਰਸ ਆਫ ਪ੍ਰੋਸੈਸ਼ਨ। ਹੁਣ ਧਾਰਮਿਕ ਲੋਕਾਂ ਨੇ ਜਲੂਸ ਕੱਢਿਆ ਇੱਕ ਫਲਸਤੀਨੀਆਂ ਦੇ ਹੱਕ, ਉਹਨਾਂ ਨੇ ਮਸਜਿਦ ਨੂੰ ਜੰਦੇ ਲਾ ਦਿੱਤੇ ਔਰ ਇਹ ਜਿਹੜਾ ਇੱਕ ਮੁਬਾਰਕ ਇਹ ਮਹੀਨਾ ਹੁੰਦਾ ਜਿਹਦੇ ਖਾਸ ਤੌਰ ਤੇ ਜੁਮੇ ਦੀ ਨਮਾਜ਼ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਪੂਰੀ ਫੁੱਲ ਫਲੈਜਡ ਜਿਹੜੀ ਹੈ ਈਦ ਦੀ ਨਮਾਜ਼, ਸੋ ਉੱਥੇ ਸਭ ਪੂਰੀਆਂ ਪਾਬੰਦੀਆਂ ਨੇ। ਔਰ ਇਹ ਜਿਹੜਾ ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਸ਼ਬਾਏ ਕਦਰ ਪ੍ਰੇਅਰਸ not allowed at Jama Masjid in Srinagar. Mirwais, Kashmir's chief cleric Mirwais Umar Farooq termed the move of the administration as extremely regrettable and condemnable ਕਿ ਬਈ ਉਹ ਸ਼ਾਹੀ ਮਸਜਿਦ ਦੇ ਵਿੱਚ ਜਿਹੜੀ ਹੈ ਸ਼ਬੇ ਕਦਰ ਜਿਹੜੀ ਹੈ ਉਹ ਵੀ ਅਦਾ ਨਹੀਂ ਕਰ ਸਕਦੇ। ਹੁਣ ਦੂਸਰੇ ਪਾਸੇ ਜਿਹੜਾ ਐਸ ਜੈ ਸ਼ੰਕਰ ਉਹਨਾਂ ਦਾ UN ਦਾ ਵੀ ਜਿਹੜਾ ਰਿਪਰੈਜ਼ੈਂਟੇਟਿਵ ਹੈ 2 ਦਿਨ ਪਹਿਲੇ ਉਹਨੇ ਅਗੇਨ ਪਾਕਿਸਤਾਨ ਨੂੰ ਕਿਹਾ ਕਿ ਜੀ ਸਾਨੂੰ ਫੜਾ ਦਿਓ ਆਜ਼ਾਦ ਕਸ਼ਮੀਰ, ਮਸਲਾ ਹੱਲ ਹੋ ਜਾਏਗਾ। ਔਰ ਅੱਜ ਐਸ ਜੈ ਸ਼ੰਕਰ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਸੀ ਈਵਨ ਇੰਦਰਾ could not change Pakistan's bigoted mindset। ਜੈ ਸ਼ੰਕਰ ਉਹਨੇ ਕਿਹਾ ਕਿ ਜੀ ਇਹ ਜਦੋਂ ਅਸੀਂ ਪਾਕਿਸਤਾਨ ਵੱਲ ਦੇਖਦੇ ਹਾਂ ਉਹਨੂੰ ਤਾਂ ਸਮਝਾਇਆ ਹੀ ਨਹੀਂ ਜਾ ਸਕਦਾ। ਇੰਦਰਾ ਗਾਂਧੀ ਨੇ ਵੀ 1971 'ਚ ਟਿਲ ਲਾ ਲਿਆ। ਔਰ ਦੂਸਰਾ ਹੁਣ ਇੱਕ ਪਾਸੇ ਤਾਂ ਇਹਨਾਂ ਦਾ ਇਹ ਪ੍ਰੋਪੇਗੈਂਡਾ ਹੁੰਦਾ ਹੈ ਕਿ ਜੀ ਫੇਲਡ ਸਟੇਟ, ਇਕਨੋਮਿਕਲ ਕਲੈਪਸ, ਟੁੱਟ ਗਿਆ। ਹੁਣ ਜਦੋਂ IMF ਨੇ 1.3 ਬਿਲੀਅਨ ਦਾ ਲੋਨ ਪਾਕਿਸਤਾਨ ਦਾ 2 ਦਿਨ ਪਹਿਲਾਂ ਅਪਰੂਵ ਕੀਤਾ, ਇੰਡੀਅਨ ਮੀਡੀਆ ਤੁਸੀਂ ਚੁੱਕ ਕੇ ਦੇਖ ਲਓ ਚੀਕਾਂ ਮਾਰ ਰਹੇ ਨੇ ਕਿ ਜੀ ਅਮਰੀਕਾ ਹੀ ਜਿਹੜਾ ਇਹ ਸਭ ਕੁਝ ਕਰਵਾ ਰਿਹਾ ਹੈ, ਜਾਣ ਕੇ ਭਾਰਤ ਦੇ ਖਿਲਾਫ ਕਰਵਾ ਰਿਹਾ। ਹੁਣ
ਉਧਰ ਇਹਨਾਂ ਨੇ ਭਾਰਤ ਨੇ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨਾਲ ਖੋਲ੍ਹੇ ਰਾਬਤੇ। ਜੀ ਤਹਿਰੀਕੇ ਤਾਲਿਬਾਨ ਰਾਹੀਂ ਖੈਬਰ ਪਖਤੂਨਖਵਾ 'ਚ ਵਾਇਲੈਂਸ ਕਰਵਾਈ ਜਾ ਰਹੀ ਹੈ। ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ, ਇਹ ਇੰਡੀਅਨ ਰਾ ਟ੍ਰੇਨਡ ਬੰਦੇ ਨੇ ਔਰ ਇਹ ਤਾਂ ਕੁਲਭੂਸ਼ਣ ਯਾਦਵ ਜਦੋਂ ਫੜਿਆ ਸਾਹਮਣੇ ਆਇਆ। ਸੋ ਇਸ ਵੇਲੇ ਪਾਕਿਸਤਾਨ 'ਚ ਹੁਣ ਬਲੋਚਿਸਤਾਨ 'ਚ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਟ੍ਰੇਨ ਹਾਈਜੈਕ ਕੀਤੀ ਔਰ ਕਿੰਨੇ ਮੁਸਾਫਰ ਮਾਰੇ ਔਰ ਕਿੰਨਾ ਆ 2 ਦਿਨ ਪਹਿਲੇ ਘੱਟੋ ਘੱਟ 15 ਐਕਸ਼ਨ ਇੱਕ ਕੋਇਟੇ ਨੂੰ ਛੱਡ ਕੇ ਬਲੋਚਿਸਤਾਨ ਭਰ 'ਚ ਕੀਤੇ ਗਏ। ਗਵਾਦਰ ਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਗਵਾਦਰ ਪੋਰਟ ਬੇਸਿਕ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਚਾਈਨਾ ਦਾ, ਉਸ ਦੇ ਵਿੱਚ ਡੀਪ ਸੀ ਪੋਰਟ ਹੈ। ਹੁਣ ਬਲੋਚਿਸਤਾਨ ਨੂੰ ਅਨਸਟੇਬਲ ਔਰ ਖੈਬਰ ਪਖਤੂਨਖਵਾ ਦੇ ਵਿੱਚ ਵੀ ਉਹੀ ਕੰਮ ਸ਼ੁਰੂ ਕੀਤਾ ਹੋਇਆ ਔਰ ਉਹਦੇ ਲਈ ਅਫਗਾਨਿਸਤਾਨ ਬੇਸਡ ਜਿਹੜੇ ਇਹਨਾਂ ਦੇ ਏਜੰਟ ਨੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ। ਸੋ ਅਸੀਂ ਹੁਣ ਇਹ ਨੇਬਰਸ ਦੇ ਨਾਲ ਹੈ, ਬੰਗਲਾਦੇਸ਼ ਕੀ ਕਰ ਰਹੇ ਨੇ, ਨੇਪਾਲ 'ਚ ਕੀ ਕਰ ਰਹੇ ਨੇ, ਪਾਕਿਸਤਾਨ 'ਚ ਕੀ ਕਰ ਰਹੇ ਨੇ। ਹੁਣ ਇਹਦੇ ਬਾਵਜੂਦ ਜੇ ਇਹਨਾਂ ਨੂੰ ਇਹ ਦੁਨੀਆ ਨੂੰ ਆਪਣਾ ਇਹ ਸੌਦਾ ਵੇਚਣ ਕਿ ਜੀ ਅਸੀਂ ਲਾਰਜੈਸਟ ਡੈਮੋਕ੍ਰੇਸੀ ਤੇ ਜਮਹੂਰੀਅਤ ਤੇ ਫਲਾਣਾ ਤੇ ਢਿਮਕਾ, ਪਰ ਇਹ ਤਿੰਨੋਂ ਹੀ ਇਹਨਾਂ ਮੁਲਕਾਂ ਦੇ ਵਿੱਚ ਡੀਸਟੈਬਲਾਈਜ਼ ਕਰ ਰਹੇ ਨੇ ਹਕੂਮਤਾਂ ਨੂੰ, ਤਾਂ ਕਿ ਇਹਨਾਂ ਦੇ ਜਿਹੜੇ ਦੁਮਛੱਲੇ ਕਿਸਮ ਦੇ ਲੋਕ ਪਾਕਿਸਤਾਨ ਨੂੰ ਤਾਂ ਫਰਦਰ ਬਾਲਕਨਾਈਜ਼ ਕਰਨਾ ਚਾਹੁੰਦੇ ਨੇ, ਬਲੂਚਿਸਤਾਨ ਨੂੰ ਤੋੜਨਾ ਚਾਹੁੰਦੇ ਨੇ, ਅਦਰਵਾਈਜ਼ ਹੈ ਜਿਹਦੇ 'ਚੋਂ ਕਾਮਯਾਬ ਨਹੀਂ ਹੋਣਗੇ। ਲੇਕਿਨ ਜਦੋਂ ਅਨਸਰਟਨਟੀ ਹੁੰਦੀ ਹੈ, ਹਿੰਸਾ, ਵਾਇਲੈਂਸ, ਲੋਕਾਂ ਦਾ ਡੁੱਲਦਾ ਖੂਨ ਬੇਗੁਨਾਹ ਦਾ, ਤੇ ਇਹ ਜਿਹੜੇ ਨੇ ਕਲੇਮ ਕਰਨਗੇ ਅਹਿੰਸਾ ਪਰਮੋ ਧਰਮ ਕਿ ਅਸੀਂ ਅਹਿੰਸਾ 'ਚ ਯਕੀਨ ਰੱਖਣ ਵਾਲੇ ਹਾਂ, ਪਰ ਇਹਨਾਂ ਦੀਆਂ ਨੀਤੀਆਂ ਕਿਸ ਕਦਰ ਗੁਆਂਢ ਦੇ ਵਿੱਚ ਬਲੱਡ ਸ਼ੈਡ ਕਰ ਰਹੀਆਂ। ਵਿਦਨ ਕੰਟਰੀ ਜੋ ਕਰ ਰਹੇ ਨੇ 20 ਕਰੋੜ ਮੁਸਲਮਾਨਾਂ ਦੇ ਨਾਲ, 2-2.5 ਕਰੋੜ ਸਿੱਖਾਂ ਦੇ ਨਾਲ, ਦਲਿਤਾਂ ਦੇ ਨਾਲ, ਈਵਨ ਪੱਤਰਕਾਰਾਂ ਦੇ ਨਾਲ। ਆਸਾਮ ਦੇ ਹਵਾਲੇ ਨਾਲ ਇੱਕ ਮੁਸਲਮਾਨ ਜਰਨਲਿਸਟ ਜਿਹਨੇ ਕੋਆਪਰੇਟਿਵ ਬੈਂਕ ਦੇ ਵਿੱਚ ਕਰਪਸ਼ਨ ਦੀ ਸਟੋਰੀ ਕੀਤੀ, ਉਹਨੂੰ ਚੁੱਕ ਕੇ ਅੰਦਰ ਦਿੱਤਾ ਜੀ, ਬੈਂਕ 'ਚ ਡਾਕਾ ਮਾਰ ਗਿਆ। ਹੁਣ ਆਸਾਮ ਸਾਰਾ ਪੱਤਰਕਾਰਾਂ ਨੇ ਜਿਹੜਾ ਉਹਦੇ 'ਚੋਂ ਸੜਕਾਂ ਦੇ ਨਿਕਲੇ ਹੋਏ ਨੇ। ਸੋ ਇਹ ਹੁਣ ਹਰ ਪਾਸੇ ਜਿਹੜੇ ਨੇ ਉਹ ਵਿਪ ਕਰੈਕ ਕਰ ਰਹੇ ਨੇ। ਯੂਟਿਊਬਰਸ ਦੀ ਆਵਾਜ਼, ਅਦਾਲਤਾਂ ਤਾਂ ਜੋ ਇਹਨਾਂ ਦੇ ਹੈ ਹੀ ਸੀ, ਜੋ ਕੁਛ ਇਹਨਾਂ ਦੇ ਪੁਲਿਸ, ਉਹ ਯੂਪੀ ਦਾ ਗੁੰਡਾ ਆਦਿੱਤਿਆਨਾਥ ਯੋਗੀ ਔਰ ਪੰਜਾਬ ਦੇ ਵਿੱਚ ਇਹਨਾਂ ਦਾ ਭੰਤਾ ਜਿਹੜਾ ਉਹ ਉਹੀ ਬੁਲਡੋਜ਼ਰ ਔਰ ਉਹ ਜਿਹੜਾ ਉਸ ਕਿਸਮ ਦੇ ਜ਼ੁਲਮ। ਸੋ ਇਹ ਇਹਨਾਂ ਦੀ ਅਹਿੰਸਾ ਦਾ ਹੈ ਔਰ ਸਭ ਕੁਝ ਝੂਠ ਤੇ ਮਬਨੀ ਹੈ। ਲੇਕਿਨ ਜਿਹੜਾ ਤੁਸੀਂ ਸੌਦਾ ਵੇਚਦੇ ਹੋ, ਹਕੀਕਤ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਹੈ, ਸੌਦਾ ਤੁਸੀਂ ਵੇਚ ਰਹੇ ਹੋ ਸੱਤਿਅਮੇਵ ਜਯਤੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਫਰੀਦਾ ਬਾਰ ਪਰਾਏ ਬੈਸਨਾ, ਸਾਈਂ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ, ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਅਖੀਰਲੇ ਵਾਲੇ ਸੈਗਮੈਂਟ ਵਿੱਚ ਆਪਾਂ ਜਿਸ ਤਰ੍ਹਾਂ ਕਿ ਹਮੇਸ਼ਾ ਇਹ ਜਿਹੜੀ ਨਜ਼ਮ ਹੈ ਕੋਈ ਨਾ ਕੋਈ ਜਾਂ ਪੰਜਾਬੀ ਦਾ ਜਾਂ ਹਿੰਦੀ ਦੀ ਸੌਰੀ ਇੰਗਲਿਸ਼ ਦੀ ਆਪਾਂ ਸ਼ੇਅਰ ਕਰਦੇ ਹਾਂ। ਅੱਜ ਆਪਾਂ ਇੰਗਲਿਸ਼ ਦੀ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਜਿਹੜੀ ਇੰਗਲਿਸ਼ ਨਜ਼ਮ ਹੈ ਉਹਨਾਂ ਦੀ ਸ਼ੇਅਰ ਕਰਨ ਜਾ ਰਹੇ ਹਾਂ, ਰਾਈਜ਼ ਓ ਕਿੰਡਰਡ ਸੋਲਸ। ਸੋ ਨਾਲ ਹੀ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਕ੍ਰੀਏਟਿਵ ਜਿਹੜੇ ਵਿਊਅਰ ਨੇ ਉਹਨਾਂ ਦੀਆਂ ਲਿਖਤਾਂ, ਬੇਸ਼ੱਕ ਉਹ ਪੋਇਟਰੀ ਹੈ ਜਾਂ ਉਹਨਾਂ ਦੀ ਲਿਖਤ, ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਸੋਸ਼ਲ ਮੀਡੀਆ ਤੋਂ ਕਿ ਖਾਲਿਸਤਾਨ ਇੱਕ ਲੈਂਡ ਲੌਕਡ ਕੰਟਰੀ ਹੋਣ ਦੇ ਬਾਵਜੂਦ ਕਿਵੇਂ ਇਕਨੋਮਿਕਲੀ ਪਹਿਲੇ 10 ਸਾਲਾਂ ਦੇ ਵਿੱਚ ਅਮੰਗਸਟ ਦਾ ਫਸਟ ਵਰਲਡ ਕੰਟਰੀਜ਼ ਹੋਏਗਾ। ਅੱਜ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਨਜ਼ਮ ਰਾਈਜ਼ ਓ ਕਿੰਡਰਡ ਸੋਲਸ ਉਸ ਨੂੰ ਸ਼ੇਅਰ ਕਰ ਰਹੇ ਹਾਂ ਕਿਉਂਕਿ ਇਹ ਉਹਨਾਂ ਨੂੰ ਹਲੂਣਾ ਹੈ ਜਿਹੜੇ ਕਿ ਗਫਲਤ ਦੀ ਨੀਂਦ 'ਚ ਸੁੱਤੇ ਨੇ, ਜਿਹੜੇ ਦਿਲ ਹਾਰ ਚੁੱਕੇ ਨੇ ਜਾਂ ਢਹਿੰਦੀ ਕਲਾ ਦਾ ਸ਼ਿਕਾਰ ਨੇ, ਜਾਂ ਉਹ ਜਿਨ੍ਹਾਂ ਨੂੰ ਇਵੇਂ ਲੱਗਦਾ ਕਿ ਵੀ ਉਹਨਾਂ ਨੇ ਗੁਲਾਮੀ ਕਬੂਲ ਲਈ ਹੋਈ ਹੈ ਜ਼ਹਿਨੀ ਤੌਰ ਦੇ ਉੱਤੇ। ਬੜੀ ਖੂਬਸੂਰਤ ਨਜ਼ਮ ਹੈ ਜੀ। I have tried so many times, yet I held back, but my heart refused to silence its track. Ashamed, I ponder, can my kin be so blind? O Lord, I pray you clear my mind. ਕਿ ਮੈਂ ਦੇਖਦਾ ਜਦੋਂ ਚਾਰ ਚੁਫੇਰੇ, ਮੈਂ ਆਪਣੇ ਆਪ ਨੂੰ ਆਪਣਾ ਸਾਹ ਰੋਕ ਕੇ ਦੇਖਦਾ ਹਾਂ। ਮੈਂ ਇਹ ਦੇਖਦਾ ਕਿ ਵੀ ਮੈਂ ਚੁੱਪ ਕਰਕੇ ਨਹੀਂ ਬਹਿ ਸਕਦਾ, ਪਰ ਮੈਨੂੰ ਮੈਨੂੰ ਇਹ ਸ਼ਰਮ ਮਹਿਸੂਸ ਹੁੰਦੀ ਹੈ ਕਿ ਵੀ ਮੇਰੇ ਆਲੇ ਦੁਆਲੇ ਵਾਲੇ ਮੇਰੇ ਸਾਕ ਸੰਬੰਧੀ ਸੱਜਣ ਫੈਲੋ ਬੀਇੰਗਸ ਜਿਹੜੇ ਨੇ ਉਹ ਕਿਉਂ ਇੰਨੇ ਅੰਨੇ ਨੇ ਜਾਂ ਬਿਲਕੁਲ ਜਿਹੜੇ ਨੇ ਉਹ ਬੇਹਰਕਤ ਕਿਉਂ ਹੋਏ ਨੇ ਕਿ ਹੇ ਵਾਹਿਗੁਰੂ ਮੇਰੇ ਦਿਮਾਗ ਦੇ ਵਿੱਚ ਇਸ ਸਵਾਲ ਦਾ ਜਵਾਬ ਦਿਓ ਕਿ ਵੀ ਇਹ ਕਿਉਂ ਬੇਹਰਕਤ ਨੇ, ਕਿਉਂ ਇਹ ਬਿਲਕੁਲ ਮੁਰਦਾ ਜ਼ਮੀਰਾਂ ਵਾਲੇ ਨੇ। ਆਰ ਦੇ ਇਨੋਸੈਂਟ lost in dream? Are they innocent lost in a dream? Or have they drowned in a treacherous stream? Where have the teachings of the Gurus gone? Why do they falter, confused and withdrawn? ਕਿ ਉਹ ਮਾਸੂਮ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਹੋ ਰਿਹਾ, ਜਾਂ ਸੁਪਨਿਆਂ ਦੇ ਵਿੱਚ ਗਵਾਚੇ ਹੋਏ ਨੇ, ਜਾਂ ਉਹ ਗੱਦਾਰੀਆਂ ਦੇ ਨਾਲੇ ਦੇ ਵਿੱਚ ਡੁਬਕੀਆਂ ਲਾ ਰਹੇ ਨੇ, ਜਿਹੜੇ ਟ੍ਰੈਚਰਸ ਬਣ ਚੁੱਕੇ ਨੇ। ਗੁਰੂ ਸਾਹਿਬਾਨ ਦੀਆਂ ਟੀਚਿੰਗਸ ਜਿਹੜੀਆਂ ਸੱਚ ਹੱਕ ਇਨਸਾਫ ਲਈਆਂ ਨੇ ਉਹਨਾਂ ਨੂੰ ਕਿਉਂ ਨਹੀਂ ਪਹੁੰਚਦੀਆਂ ਜਾਂ ਉਹਨਾਂ ਨੂੰ ਕਿਉਂ ਨਹੀਂ ਹਲੂਣਦੀਆਂ? ਉਹ ਕਿਉਂ ਆਪਣੀ ਤਾਕਤ ਫਾਲਟਰ ਹੁੰਦਾ ਕਿ ਲੂਜ਼ ਸਟਰੈਂਥ, ਕਿ ਵੀ ਆਪਣੇ ਆਪ ਨੂੰ ਤੁਸੀਂ ਬਿਲਕੁਲ ਮੁਰਦੇ ਹਾਣ ਦੇ ਵਿੱਚ ਕਿਉਂ ਔਰ ਭੰਬਲ ਭੂਸੇ 'ਚ ਔਰ ਬਿਲਕੁਲ ਪਿੱਛੇ ਇਕਲ ਵਾਂਝੇ ਆਪਣੇ ਆਪ ਨੂੰ ਤੁਸੀਂ ਰੱਖਿਆ ਹੋਇਆ? ਆਰ ਦੇ ਇਨੋਸੈਂਟ lost in a dream or have they drowned in a treacherous stream? Where have the teachings of the Gurus gone? Why do they falter, confused and withdrawn? Can they not see, can they not feel that truth stands firm while tyrants kneel? Demands of the people cannot be denied, yet slavery is never a fate to abide. ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਉਹ ਮਹਿਸੂਸ ਨਹੀਂ ਕਰਦੇ, ਕਿ ਉਹਨਾਂ ਦਾ ਯਕੀਨ ਨਹੀਂ ਹੈ ਕਿ ਸੱਚ ਹਮੇਸ਼ਾ ਜਿੱਤਦਾ ਹੈ, ਮਜ਼ਬੂਤੀ ਨਾਲ ਖੜਾ ਰਹਿੰਦਾ ਹੈ, ਜਦੋਂ ਕਿ ਬੜੇ ਬੜੇ ਜ਼ੁਲਮ ਕਰਨ ਵਾਲਿਆਂ ਨੂੰ ਅਖੀਰ ਗੋਡੇ ਟੇਕਣੇ ਪੈਂਦੇ ਨੇ। ਜੋ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਤੋਂ ਪਾਸਾ ਨਹੀਂ ਵਟਿਆ ਜਾ ਸਕਦਾ, ਔਰ ਇਹ ਪੱਕੇ ਤੌਰ ਤੇ ਗੁਲਾਮ ਰਹਿਣਾ ਤਾਂ ਜਿਹੜਾ ਇਹ ਨਸੀਬ ਨਹੀਂ ਹੈ, ਇਹਨੂੰ ਐਕਸੈਪਟ ਕਰਨਾ ਨਸੀਬ ਨਹੀਂ ਹੈ। ਕੈਨ ਦੇ ਨਾਟ ਸੀ, ਕੈਨ ਦੇ ਨਾਟ ਫੀਲ that truth stands firm while tyrants kneel? Demands of the people cannot be denied, yet slavery is never a fate to abide. Oh, you who see your brothers as foes, look closer. Your blood in their veins still flows, yet your land is seized, your voice is restrained, while they scheme to rule and forever remain.
ਇਹ ਉਹਨਾਂ ਨੂੰ ਹੈ ਕਿ ਤੁਹਾਨੂੰ ਆਪਣੇ ਭਰਾ ਆਪਣੇ ਦੁਸ਼ਮਣ ਨਜ਼ਰ ਆਉਂਦੇ ਨੇ। ਤੁਹਾਨੂੰ ਇਹ ਨਹੀਂ ਨਜ਼ਰ ਆਉਂਦਾ ਵੀ ਜੋ ਖੂਨ ਤੁਹਾਡੀਆਂ ਰਗਾਂ 'ਚ ਦੌੜ ਰਿਹਾ ਹੈ ਉਹੀ ਉਹਨਾਂ ਦੀਆਂ ਰਗਾਂ 'ਚ ਵੀ ਹੈ। ਫਿਰ ਵੀ ਤੁਹਾਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਨੇ, ਤੁਹਾਡੀਆਂ ਆਵਾਜ਼ਾਂ ਥ੍ਰੋਟਲ ਘੁੱਟ ਦਿੱਤੀਆਂ ਗਈਆਂ ਨੇ, ਔਰ ਉਹ ਤਾਂ ਇਹ ਬਣਾਈ ਬੈਠੇ ਨੇ ਕਿ ਉਹਨਾਂ ਨੇ ਹਮੇਸ਼ਾ ਲਈ ਇੱਥੇ ਤੁਹਾਡੇ ਡੇਰੇ ਲਾ ਕੇ ਰੱਖਣੇ ਨੇ, ਤੁਹਾਨੂੰ ਉੱਠਣ ਨਹੀਂ ਦੇਣਾ। O you who see your brothers as foes, look closer. Your blood in their veins still flows, yet your land is seized, your voice is restrained, while they scheme to rule and forever remain. Had your fire burnt with purpose and grace, you would have shattered the chains in place. Remember the rivers, their paths well defined, one focused course, and the sea is aligned. ਜੇ ਤੁਹਾਡੇ ਅੰਦਰ ਇਹ ਅੱਗ ਬਲਦੀ ਹੁੰਦੀ, had your fire burned with purpose and grace, ਜੀਵਨ ਦਾ ਮਕਸਦ ਔਰ ਉਸ ਰੱਬ ਦੀ ਗ੍ਰੇਸ, ਰੱਬ ਦੀ ਨਜ਼ਰ ਉਸ ਨਾਲ ਜੁੜ ਕੇ ਤੁਸੀਂ ਖਲੋਤੇ ਹੁੰਦੇ, you would have shattered the chains in place. ਇਹ ਜਿਹੜੀਆਂ ਤੁਹਾਨੂੰ ਬੇੜੀਆਂ ਉਹਨਾਂ ਨੇ ਲਾਈਆਂ ਹੋਈਆਂ ਨੇ, ਤੁਸੀਂ ਲਾ ਕੇ ਵਗਾ ਕੇ ਉਹ ਮਾਰਦੇ। ਇਹ ਗੱਲ ਯਾਦ ਰੱਖੋ, ਉਹਨਾਂ ਦਰਿਆਵਾਂ ਨੂੰ ਯਾਦ ਰੱਖੋ ਕਿ ਉਹ ਕਿਸ ਵੇਗ ਦੇ ਨਾਲ ਵਗਦੀਆਂ ਜਾਂਦੀਆਂ, ਕਿਉਂਕਿ ਉਹਨਾਂ ਦੀ ਮਨਸ਼ਾ, ਉਹਨਾਂ ਦਾ ਮੰਤਵ, ਉਹਨਾਂ ਦਾ ਨਿਸ਼ਾਨਾ ਸਮੁੰਦਰ ਨਾਲ ਗੱਲ ਵਕੜੀ ਪਾਉਣਾ ਹੁੰਦਾ ਔਰ ਉਹ ਮੰਤਵ ਨੂੰ ਹਾਸਲ ਕਰਦੀਆਂ ਨੇ। Had your fire burned well with purpose and grace, you would have shattered the chains in place. Remember the rivers, their paths well defined, one focused course, and the sea is aligned. But the enemy distracts, divides your might, drains your strength, blinds your sight. Gather your power, unite as one, rise like the sun that bows to none. ਦੁਸ਼ਮਣ ਮੰਕੀ ਰੈਂਚ ਸੁੱਟਦਾ ਹੈ, ਤੁਹਾਨੂੰ ਡਿਸਟਰੈਕਟ ਕਰਦਾ ਹੈ, ਹੋਰ ਪਾਸੇ ਉਲਝਾ ਦਿੰਦਾ ਹੈ, ਤੁਹਾਨੂੰ ਡਿਵਾਈਡ ਕਰਕੇ ਉਹਨੇ ਰੱਖਿਆ ਹੋਇਆ ਹੈ। ਉਹ ਤੁਹਾਡੀ ਤਾਕਤ ਨੂੰ ਜਿਹੜਾ ਹੈ ਉਹ ਕਮਜ਼ੋਰ ਕਰਦਾ ਹੈ, ਉਹ ਤੁਹਾਡੀਆਂ ਅੱਖਾਂ ਨੂੰ ਅੰਨੇ ਕਰਨ ਦੇ ਲਈ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਠੀਆ ਠੱਪੇ ਕਰਦਾ ਹੈ। ਆਪਣੀ ਤਾਕਤ ਨੂੰ ਇਕੱਠੇ ਕਰੋ, ਯੂਨਾਈਟ ਹੋਵੋ, ਇੱਕ ਹੋ ਕੇ ਉਸ ਸੂਰਜ ਵਾਂਗ ਜਿਸ ਦੇ ਸਾਹਮਣੇ ਫਿਰ ਕੋਈ ਟਿਕਦਾ ਨਹੀਂ ਹੈ, ਜਿਸ ਦੀ ਰੋਸ਼ਨੀ ਦੇ ਸਾਹਮਣੇ। But the enemy distracts, divides your might, drains your strength, blinds your sight. Gather your power, unite as one, rise like the sun that bows to none. Shout to the heavens, let thunder proclaim, freedom is not just a word, but a flame. Cast out the oppressor, reclaim your land, with faith unshaken, take your stand. Shout to the heavens, let thunder proclaim. ਬੁਲੰਦ ਆਵਾਜ਼ ਦੇ ਵਿੱਚ ਅਸਮਾਨਾਂ ਤੱਕ ਤੁਹਾਡਾ ਇਹ ਮੈਸੇਜ ਪਹੁੰਚੇ, ਤੁਹਾਡੀ ਗਰਜ਼ ਪਹੁੰਚੇ ਕਿ ਆਜ਼ਾਦੀ ਲਫ਼ਜ਼ ਮਹਿਜ਼ ਇੱਕ ਲਫ਼ਜ਼ ਨਹੀਂ ਹੈ, ਪਰ ਇਹ ਉਹ ਰੋਸ਼ਨੀ ਹੈ, ਜਿਹੜੀ ਫਲੇਮ ਹੈ, ਉਹ ਅੱਗ ਹੈ ਜਿਹੜੀ ਸਾਡੀ ਬੈਲੀ ਦੇ ਅੰਦਰ ਹੈ, ਜਿਹੜੇ ਸਾਡੇ ਅੰਦਰ ਬਲ ਰਹੀ ਹੈ। ਔਰ ਅਸੀਂ ਇਸ ਦੁਸ਼ਮਣ ਨੂੰ ਵਗਾ ਕੇ ਮਾਰਾਂਗੇ, ਅਸੀਂ ਆਪਣੀ ਧਰਤੀ ਦੇ ਖੁਦ ਸਵਾਮੀ ਹੋਵਾਂਗੇ, ਮਾਲਕ ਹੋਵਾਂਗੇ। ਸਾਡਾ ਫੇਥ ਈਮਾਨ ਅਨਸ਼ੇਕਨ ਹੈ ਔਰ ਆਪਣਾ ਅਸੀਂ ਸਟੈਂਡ ਲਵਾਂਗੇ। ਸ਼ਾਊਟ ਟੂ ਦ ਹੈਵਨਸ, ਲੈਟ ਥੰਡਰ ਪ੍ਰੋਕਲੇਮ, ਫਰੀडम ਇਜ਼ ਨਾਟ ਜਸਟ ਏ ਵਰਡ ਬਟ ਏ ਫਲੇਮ। ਕਾਸਟ ਆਊਟ ਦ oppressor, reclaim your land, with faith unshaken, take your stand. For God walks beside you, steady and strong, guiding your steps through right and wrong. Only then will your kin be free, only then will your children breathe liberty. ਇਹ ਭਰੋਸਾ ਰੱਖੋ ਕਿ ਰੱਬ ਤੁਹਾਡੇ ਨਾਲ ਚੱਲ ਰਿਹਾ। ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ, ਹਮੇਸ਼ਾ ਰੱਬ ਸਾਡੇ ਨਾਲ ਹੈ, ਮਜ਼ਬੂਤੀ ਦੇ ਨਾਲ ਉਹ ਤੁਹਾਡੇ ਨਾਲ ਹੈ। ਉਹ ਤੁਹਾਡੇ ਹਰ ਕਦਮ ਨੂੰ ਗਾਈਡ ਕਰ ਰਿਹਾ ਹੈ, ਤੁਹਾਨੂੰ ਠੀਕ ਰਾਸ ਦੇ ਉੱਤੇ ਰੱਖ ਰਿਹਾ ਹੈ। ਔਰ ਇਹ ਵੀ ਯਾਦ ਰੱਖੋ ਕਿ ਓਨਲੀ ਦੈਨ ਵਿਲ ਯੋਰ ਕਿਨ ਬੀ ਫਰੀ, ਓਨਲੀ ਦੈਨ ਵਿਲ ਯੋਰ ਚਿਲਡਰਨ ਬਰੀਥ ਲਿਬਰਟੀ। ਜਦੋਂ ਤੁਸੀਂ ਰੱਬ ਤੇ ਭਰੋਸਾ ਰੱਖ ਕੇ, ਈਮਾਨ ਰੱਖ ਕੇ, ਆਪਣਾ ਆਪ ਰੱਬ ਦੇ ਹਵਾਲੇ ਰੱਖ ਕੇ
ਇਸ ਆਜ਼ਾਦੀ ਦੀ ਉਸ ਅੱਗ ਨੂੰ ਅੰਦਰ ਲੈ ਕੇ ਤੁਰੋਗੇ ਤਾਂ ਹੀ ਤੁਹਾਡਾ ਆਲਾ ਦੁਆਲਾ ਫ੍ਰੀ ਹੋਏਗਾ, ਤੁਹਾਡੇ ਬੱਚੇ ਆਜ਼ਾਦੀ ਦੇ ਵਿੱਚ ਸਾਹ ਲੈ ਸਕਦੇ ਨੇ। For God walks beside you, steady and strong, guiding your steps through right and wrong. Only then will your kin be free. Only then will your children breathe liberty. Last paragraph है. Or else the chains will tighten still, and shame will crush your sovereign will. Rise, O kindred souls, let history tell. You choose to fight, not to dwell in hell. ਇਹ ਹੈ ਫਾਈਨਲ ਜਿਹੜਾ ਮੈਸੇਜ ਹੈ ਕਿ ਜੇ ਤੁਸੀਂ ਰੱਬ ਦਾ ਸਹਾਰਾ, ਈਮਾਨ, ਫਾਇਰ ਲੈ ਕੇ ਇਸ ਰਸਤੇ ਤੇ ਨਾ ਵਧੇ, ਫਿਰ ਯਾਦ ਰੱਖੋ, ਔਰ ਐਲਸ ਦਾ ਚੇਨਸ ਵਿਲ ਟਾਈਟਨ ਸਟਿਲ। ਇਹ ਜਿਹੜੀਆਂ ਬੇੜੀਆਂ ਨੇ ਹੋਰ ਕੱਸੀਆਂ ਜਾਣਗੀਆਂ, ਕੜੀਆਂ ਹੋਰ ਟਾਈਟ ਹੋਣਗੀਆਂ। ਐਂਡ ਸ਼ੇਮ ਵਿਲ ਕ੍ਰਸ਼ ਯੋਰ ਸੋਵਰਨ ਵਿਲ। ਇੱਕ ਪਾਸੇ ਸੋਵਰਨ ਖਾਲਸਾ ਬਾਦਸ਼ਾਹ ਜਾਂ ਬਾਗੀ ਹੈ, ਤੇ ਦੂਸਰੇ ਪਾਸੇ ਤੁਸੀਂ ਗੁਲਾਮੀ ਦੇ ਵਿੱਚ, ਗੁਲਾਮੀ ਦੇ ਸੰਗਲਾਂ 'ਚ ਜਕੜੇ ਹੋਏ, ਔਰ ਉਹਨਾਂ ਨੇ ਇਹ ਜਿਹੜਾ ਆਪਣੀ ਕੌਮ ਨੂੰ ਇਹ ਹਲੂਣਾ ਦਿੱਤਾ ਹੈ। ਰਾਈਜ਼ ਔਫ ਕਿੰਡਰਡ ਸੋਲਸ ਹੁੰਦਾ ਜਿਹੜੀਆਂ ਇੱਕੋ ਬਿਲੀਫ, ਇੱਕੋ ਵਿਚਾਰ, ਇੱਕੋ ਆਧਾਰ ਕੇ ਖੜੇ ਹੋਵੋ, ਉਹ ਸਾਰੀਆਂ ਰੂਹਾਂ। ਔਰ ਇਹ ਇਤਿਹਾਸ ਨੂੰ ਦੱਸ ਦਿਓ, ਤਾਰੀਖ ਦੇ ਵਰਕਿਆਂ ਦੇ ਵਿੱਚ ਲਿਖ ਦਿਓ ਕਿ ਵੀ ਤੁਸੀਂ ਲੜਨਾ ਕਬੂਲਿਆ ਸੀ। ਖਾਲਸਾ ਬਾਦਸ਼ਾਹ ਜਾਂ ਬਾਗੀ ਜਿਹੜਾ ਨਿਸ਼ਾਨਾ ਸੀ ਸਾਡੇ ਬਜ਼ੁਰਗਾਂ ਦਾ ਵੀ, ਕਿ ਭਾਈ ਜਾਂ ਰਾਜ ਕਰੇ ਹੈ ਇੱਕੇ ਲੜ ਮਰੇ ਹੈ, ਜਾਂ ਅਸੀਂ ਸੋਵਰਨ ਹੋਵਾਂਗੇ ਜਾਂ ਅਸੀਂ ਲੜਦੇ ਲੜਦੇ ਸ਼ਹੀਦ ਹੋ ਕੇ ਗੁਰੂ ਦੀ ਗੋਦ ਸਾਨੂੰ ਨਸੀਬ ਹੋਏਗੀ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। Or else the chains will tighten still, and shame will crush your sovereign will. Rise, O kindred souls, let history tell your choice. You chose to fight, not to dwell in hell. ਗੁਲਾਮੀ ਨਰਕ ਹੁੰਦੀ ਹੈ, ਔਰ ਅਣਖ ਲਈ, ਗੈਰਤ ਲਈ ਖਲੋਣਾ, ਲੜਨਾ, ਸ਼ਹੀਦ ਹੋਣਾ, ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਸ਼ੇਰਬਾਜ ਸਿੰਘ ਢਿੱਲੋਂ ਦੇ ਵੀ ਬਹੁਤ ਬਹੁਤ ਸ਼ੁਕਰੀਆ। ਬਹੁਤ ਹੀ ਅੱਛੀ ਨਜ਼ਮ ਹੈ ਇਹਨਾਂ ਦੀ, ਔਰ ਹਮੇਸ਼ਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ। ਔਰ ਫਿਰ ਆਪਾਂ ਹੁਣ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਦੇਸ਼ ਪੰਜਾਬ 1849 ਸਾਨੂੰ ਫਤਿਹ ਬੁਲਾਉਂਦੇ। ਜਿਹੜੇ ਮੈਂ ਨਾਮ ਲੈਂਦੀ ਹਾਂ ਉਹ ਹੁੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਦੇ, ਮੈਂ ਉਹਨਾਂ ਦੇ ਸਾਨੂੰ ਮੈਸੇਜ ਭੇਜਦੇ ਹੁੰਦੇ ਨੇ, ਔਰ ਜਾਂ ਫਤਿਹ ਦੇ ਮੈਸੇਜ ਹੁੰਦੇ ਨੇ। ਔਰ ਧਰਮ ਸਿੰਘ ਜੀ, ਫਿਰ ਸੋਨਮਾਲ ਜੀ ਵੀ, ਜਸਵੀਰ ਸਿੰਘ ਬਰਾੜ ਜੀ ਵੀ, ਜਤਿੰਦਰ ਸਿੰਘ ਜੀ ਵੀ, ਰਾਜਵਿੰਦਰ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ, ਔਰ ਫਿਰ ਇਸੇ ਤਰ੍ਹਾਂ ਪਰਮਿੰਦਰ ਜੀ, ਜਾਵੇਦ ਅਲੀ ਜੀ, ਸਤਨਾਮ ਔਜਲਾ ਜੀ, ਫਿਰ ਇਸੇ ਤਰ੍ਹਾਂ ਅਕਾਲੀ ਪੱਤਰਕਾਰ ਜੀ, ਔਰ ਸਿੰਘ ਗਰਚਾ ਜੀ ਵੀ, ਔਰ ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਐਪਰੀਸ਼ੀਏਟ ਕਰਦੇ ਹਾਂ। ਹਾਂਜੀ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, तेरी आवाज मेरी आवाज, खालिस्तान सो नाइस। अब खालिस्तान और कश्मीर आज़ाद होने वाले हैं। बहुत शुक्रिया हाँ जी साहब। और इसी तरह ਮੁਹੰਮਦ ਤਾਇਬ ਜੀ ਵੀ ਕਹਿੰਦੇ ਸਲਾਮ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਤੁਹਾਡਾ ਜਿਹੜਾ ਕਹਿੰਦੇ ਰੇਡੀਓ ਪ੍ਰੋਗਰਾਮ ਹੁੰਦਾ ਹੈ ਕਿ ਉਹ ਵੀ YouTube ਜਾਂ Facebook ਤੇ ਆਉਂਦਾ ਹੈ? ਤੁਸੀਂ ਅਕਸਰ ਅੱਜ ਦੀ ਆਵਾਜ਼ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋ। ਮੁਹੰਮਦ ਤਾਇਬ ਸਾਹਿਬ ਇਹ ਕੈਨੇਡਾ 'ਚ ਤਾਂ ਹੁੰਦਾ, ਕੈਨੇਡਾ ਦੇ ਸਾਰੇ ਚੈਨਲਸ ਤੇ ਚੱਲਦਾ, ਪਰ ਮੇਰਾ ਨਹੀਂ ਖਿਆਲ ਕਿ ਵੀ ਇਹ Facebook ਜਾਂ YouTube ਤੇ ਹੁੰਦੇ। जी, हरविंदर सिंह जी और थंडर जी भी, फिर इस तरह अमरजीत सिंह सैनी जी भी, कमलजीत सिंह जी ये कहते दिस एक conflict because Delhi wants to occupy SGPC in the next election and they want to establish new people through this so they can take। ਬਿਲਕੁਲ ਤੁਸੀਂ ਠੀਕ ਕਿਹਾ ਕਮਲਜੀਤ ਸਿੰਘ ਜੀ। ਬਹੁਤੀਆਂ ਇੰਸਟੀਟਿਊਸ਼ਨਸ ਤਾਂ ਉਹਨਾਂ ਨੇ, ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਇਹ ਆਲਰੇਡੀ RSS ਦੇ ਕੰਟਰੋਲ 'ਚ ਨੇ। ਹੁਣ ਇਹ ਹੈ, ਇਹਦੇ 'ਚ ਪਹਿਲਾਂ ਇੰਡਾਇਰੈਕਟ ਇਹਨਾਂ ਰਾਹੀਂ ਸੀ ਬਾਦਲਾਂ ਦਾ, ਹੁਣ ਜੇ ਉਹਨਾਂ ਦੇ ਨਾਲ ਉਹਨਾਂ ਦਾ ਖਟਪਟ ਹੈ ਤੇ ਹੁਣ ਸਿੱਧੇ ਤੌਰ ਦੇ ਉੱਤੇ ਹੀ ਲੈਣਾ ਚਾਹੁੰਦੇ ਨੇ, ਜਿਵੇਂ ਉਹਨਾਂ ਨੇ ਦਿੱਲੀ ਕਮੇਟੀ ਔਰ ਹਰਿਆਣਾ ਕਮੇਟੀ ਲਈ ਹੈ ਜੀ। ਫਿਰ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਬਾਦਲ ਪਰ ਲਾਨਤ बेशुमार, इंडिया के एजेंट पर लानत बेशुमार, खालिस्तान के भारद्वाज जी ਇਹ ਸਵਾਲ ਤੁਸੀਂ ਭਾਰਦਵਾਜ ਸਾਹਿਬ ਪਹਿਲਾਂ ਵੀ ਪੁੱਛਿਆ ਹੋਇਆ ਹੈ, ਤੁਸੀਂ ਨਾ ਆਪ ਉਲਝਿਆ ਕਰੋ, ਨਾ ਉਲਝਾਇਆ ਕਰੋ। ਇਹ ਜਿਹੜਾ ਤੁਹਾਨੂੰ ਵੀ ਪਤਾ ਹੈ ਕਿ ਭਾਈ ਜਿਹੜੇ ਇਹ ਵਿਆਹ ਸ਼ਾਦੀਆਂ ਦੇ ਮਾਮਲੇ ਨੇ ਉਹਨਾਂ ਦੇ ਵਿੱਚ ਕੀ ਸਾਡੇ ਸਟੈਂਡ ਰਹੇ ਨੇ ਲੀਗਲ
ਅਸੀਂ ਤਾਂ 17 ਸਾਲਾਂ ਤੋਂ ਅਜੇ ਤੱਕ ਇਹੀ ਸਟਰਗਲ ਕਰ ਰਹੇ ਹਾਂ ਕਿ ਵੀ ਸਿੱਖ ਮੈਰਿਜ ਐਕਟ ਦੇ ਥੱਲੇ ਵਿਆਹ ਸਿੱਖ ਬੱਚੇ ਦਾ ਸਿੱਖ ਬੱਚੀ ਨਾਲ ਹੋਏ ਤਾਂ ਉਹਨੂੰ ਵੀ ਤੁਸੀਂ ਹਿੰਦੂ ਮੈਰਿਜ ਐਕਟ ਥੱਲੇ ਕਰਦੇ ਹੋ। ਤਾਂ ਤੁਸੀਂ ਸਾਨੂੰ ਪੁੱਛ ਰਹੇ ਹੋ ਜੀ ਖਾਲਿਸਤਾਨ 'ਚ ਜਿਹੜੇ ਇਹ ਵਿਆਹ ਨੇ ਹਿੰਦੂ ਸਿੱਖ ਮੈਰਿਜ ਉਹ ਲੀਗਲ ਹੋਣਗੀਆਂ ਕਿ ਨਹੀਂ? ਇਹ ਸਵਾਲ ਹੀ ਨਹੀਂ ਬਣਦਾ ਹੈ। ਪਹਿਲਾਂ ਜੋ ਕੁਛ ਜਿਹੜੀਆਂ ਇਨਜਸਟਿਸਿਸ ਨੇ ਉਹਨਾਂ ਨੂੰ ਕਬੂਲੋ ਔਰ ਇਹ ਦੇਖੋ ਸਿੱਖਾਂ ਤੋਂ ਵੱਧ ਕੇ ਉਦਾਰ ਜਾਂ ਲਿਬਰਲ ਕੋਈ ਨਹੀਂ ਹੈ, ਤੁਹਾਨੂੰ ਵੀ ਪਤਾ ਹੈ ਇਸ ਗੱਲ ਦਾ ਜੀ। ਦਿਲਾਵਰ ਸਿੰਘ ਜੀ ਵੀ, ਨੀਲਾ ਬਾਬਾ ਜੀ ਵੀ ਔਰ ਬਸਰਾ ਜੀ ਵੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਨਿੱਜਰ ਜੀ ਵੀ, ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਇਹ ਸਾਰੇ ਉਤਾਂ ਦਾ ਇਲਾਜ ਖਾਲਿਸਤਾਨ ਬਣਨ ਨਾਲ ਹੀ ਹੋਵੇਗਾ। ਬਿਲਕੁਲ ਠੀਕ ਫਰਮਾਇਆ। और इसी तरह राम सिंह जी भी, मोहम्मद याकूब जी भी ये कहते डॉक्टर साहब सच तो ये है कि इंडिया पाकिस्तान के हुक्मरान कभी भी अंग्रेज यानी कि ब्रिटिश के खिलाफ नहीं बोलता, क्यों? ये दोनों अंग्रेज के एजेंट हैं क्योंकि हाँ जी हाँ अंग्रेज ਬਾਣੀਆਂ ਜਾਣ ਲੱਗੇ। ਇਹਨਾਂ ਦੇ ਬਾਣੀਆਂ ਦੇ ਨਾਲ ਸਭ ਤੋਂ ਜ਼ਿਆਦਾ ਟ੍ਰੇਡ ਅਮਰੀਕਾ ਤੋਂ ਹੁਣ ਹੀ ਹੋਈ ਹੈ, ਅਮਰੀਕਾ ਨਾਲ ਇਹਨਾਂ ਦੀ ਉਹਨਾਂ ਦੇ ਨਾਲ ਹੀ ਰਹੀ ਹੈ ਉਹਨਾਂ ਦੇ। और राजनप्रीत सिंह जी भी, फिर याकूब जी भी, फिर इसी तरह आर्ट जी ये कहते पाकिस्तान के खालिस्तान फ्री को तस्लीम कर लिया जाना चाहिए। खालिस्तान का प्राइम मिनिस्टर मैन पता नहीं की कहना चाहते और पन्नू को खालिस्तान का प्राइम मिनिस्टर मान लेना चाहिए। हाँ जी। आर्ट जी वो तो ਹਿਊਮਨ ਰਾਈਟਸ ਦੀ ਗੱਲ ਵੀ ਕਰਦੇ ਆ, ਵਿਚਾਰੇ ਘਬਰਾਉਂਦੇ ਨੇ ਇੰਡੀਆ ਦੇ ਸਾਹਮਣੇ। ਰੈਕਗਨਾਈਜ਼ ਖਾਲਿਸਤਾਨ ਨੂੰ ਕਰਨਾ ਤਾਂ दूर दी गल है जी। फिर न्यू आइज, फिर इसी तरह राजविंदर सिंह कहते हैं डॉक्टर साहब इट्स ए गुड थिंग दैट हिंदूज आर अपोजिंग का बिल कैलिफोर्निया। हाँ जी कैलिफोर्निया। बहुत शुक्रिया राजविंदर सिंह जी। देखो की हुंदा है पर बहुत ज़्यादा काउंटर दबाव उन्होंने बनाया हुआ है और डॉक्टर बैंस काफ़ी दबाव च ने जी। गुरप्रीत सिंह जी भी, फिर मोहम्मद याकूब जी भी, शिवजोत अटवाल जी भी, फिर इसी तरह हाँ जी बिलाल अहमद 111 जी। डॉक्टर साहब अज बड़ी दुखी दिल नाल से आज थाईलैंड और बर्मा विच कहंदे अर्थक्वेक आया, काफ़ी लोग मारे गए ने एक पल विच, कहंदे रब ने की कर दिता है। सो इंसान रब दे सामने किन्ना बेबस है। बिलाल अहमद जी तुसी मेरा ख्याल है लेट ज्वाइन कीता होएगा, ਅਸੀਂ प्रोग्राम ਦੀ ਬਿਗਨਿੰਗ ਉਹਨਾਂ ਨੂੰ ਟ੍ਰਿਬਿਊਟ ਦੇ ਕੇ ਕੀਤੀ ਹੈ जी। मोहम्मद याकूब जी कहते और खालिस्तान में भी सब लोग अपने अपने मजहब के मुताबिक ज़िंदगी बसर करेंगे। और फिर इस तरह कुलदीप कौर जी भी, फिर इस तरह बलराज सिंह जी भी और खालसा राज इन पंजाब। बिलाल जी कहते हैं कि डॉक्टर साहब रब तुहाडी जिंदगी विच बरकत दे, तुसी वन मैन आर्मी हो और RSS और राह नूं ਅੱਗੇ ਲਾਇਆ ਹੋਇਆ ਹੈ और बड़ी गल है कहते सल्यूट फॉर यू एंड ऑल खालिस्तान सिख ब्रदर्स, खालिस्तान जिंदाबाद। बिलाल अहमद जी बहुत बहुत शुक्रिया। ਅਸੀਂ ਇਹ ਮੰਨ ਕੇ ਤੁਰਦੇ ਹਾਂ ਵੀ ਸੱਚ ਦਾ ਆਪਣਾ ਭਾਰ ਹੁੰਦਾ ਔਰ ਸੱਚ ਦੇ ਸਾਹਮਣੇ ਜਿੰਨੀ ਮਰਜ਼ੀ ਵੱਡੀ ਭੀੜ ਹੋਏ ਉਹ ਟਿਕਦੀ ਨਹੀਂ ਹੈ ਔਰ ਇਹੀ ਸਾਡਾ ਸਭ ਤੋਂ ਪਾਵਰਫੁਲ ਹਥਿਆਰ ਵੀ ਹੈ ਸੱਚ। बिल्कुल। मोहम्मद याकूब जी कहते हैं फ़लस्तीन के पास कहते कुछ भी नहीं बचा फिर भी लड़ रहे हैं, फिर कहते गद्दार नहीं है वो। हाँ जी। फिर इसी तरह हक निवाज जी भी कहते लव यू सरदार जी, तुसी बड़े ग्रेट हो, लेकर रहेंगे खालिस्तान। हाँ जी बहुत शुक्रिया हक नवाज जी। और इसी तरह इंद्रजीत सिंह संधू जी भी, फिर इस तरह हक नवाज जी भी और लवली सैनी जी भी, सिद्धू मूसेवाला, दीप सिद्धू, अवतार सिंह खंडा, हरदीप सिंह निज्जर, इन्हां सारियां दा कहंदे ने कातल इंडिया एजेंट ने। हाँ बिल्कुल ये तो हुण ऑन रिकॉर्ड आ गया सारा। प्रभ कौर और इसी तरह हाँ जी मोहम्मद याकूब जी, फिर जाटमान पता नहीं की कहना चाहते हैं वैसे, सुरमुख मुंद्रा जी भी, हड़प्पा जाट्स आर ट्रू आर्यन, कंट्री नेम मस्ट हड़प्पा। हाँ जी कोई नहीं जी ओके जी। ਅਜੇ ਤਾਂ ਸਾਨੂੰ ਇਹਨਾਂ ਨੇ ਹੜੱਪਿਆ ਹੋਇਆ, ਪਹਿਲਾਂ ਇਹਨਾਂ ਦੇ ਢਿੱਡ ਨੂੰ ਮਗਰਮੱਛ ਦਾ ਢਿੱਡ ਪਾੜ ਕੇ ਬਾਹਰ ਨਿਕਲੀ ਹੈ, ਫਿਰ ਨਾ ਜਿਵੇਂ ਤੁਸੀਂ ਕਹੋਗੇ ਉਵੇਂ ਦਾ ਰੱਖ ਲਾਂਗੇ। मोहम्मद याकूब जी कहते कि होश करो पाक फौज वालों, दो तख्त या तख्ता कब तक जिल्लत की जिंदगी कहते गुजारेंगे, पाकिस्तानी प्रमता को उसकी औकात दिखा दो।
ਔਰ ਇਸੇ ਤਰ੍ਹਾਂ ਫਿਰ ਹੈਗੇ ਨਿਹੰਗ ਸਿੰਘ ਜੀ ਐਕਸਲੈਂਟ ਕਹਿੰਦੇ ਪੋਇਟਰੀ ਭਾਈ ਸਾਹਿਬ ਦਿਲੋਂ ਕਿ ਢਿੱਲੋਂ ਸਾਹਿਬ ਜੀ ਹਾਂਜੀ ਫਿਰ ਹਾਂਜੀ ਫਿਰ ਇੱਕ ਹੈਗੀ ਮੈਸੇਜ ਬਿਲਾਲ ਜੀ ਫਿਰ ਕਹਿੰਦੇ ਵੈਰੀ ਬਿਊਟੀਫੁਲ ਪੋਇਮ ਕਹਿੰਦੇ ਨੇ ਔਰ ਮੁਹੰਮਦ ਯਕੂਬ ਜੀ ਕਹਿੰਦੇ ਨੇ ਕਿ ਜੀ ਨੀਰਮ ਸਾਹਿਬਾ ਠੀਕ ਹੈ ਜੀ ਮਨਪ੍ਰੀਤ ਜੀ ਫਿਰ ਇਸੇ ਤਰ੍ਹਾਂ ਇਹ ਕਹਿੰਦੇ ਕਿਸੇ ਸੱਕੇ ਦੇ ਨਹੀਂ ਹੈਗੇ ਫਿਰ ਨੂਪਾ ਜੀ ਜੋ ਕਹਿੰਦੇ ਆਦਮੀ ਇਨਸਾਫ ਦੇ ਉਮੀਦ ਰੱਖਦਾ ਹੈ ਕੀ ਕਹਿੰਦੇ ਆ ਭਾਰਤ ਵਿੱਚ ਜਾਂ ਯਕੀਨ ਰੱਖਦਾ ਉਹ ਮਹਾਮੂਰਖ ਹੈ ਹਾਂਜੀ ਇਹ ਪੰਨੂ ਜੀ ਵੀ ਔਰ ਸਤਨਾਮ ਜੀ ਫਿਰ ਇਸ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ ਲਵ ਕੁਮਾਰ ਜੀ ਔਰ ਫਿਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਬਲਿਹਾਰ ਸਿੰਘ ਕੰਗ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਬਿਲਾਲ ਸਾਹਿਬ ਨੇ ਈਦ ਮੁਬਾਰਕ ਹੈ ਮੈਨੂੰ ਸੀ ਵੀ ਸ਼ਾਇਦ ਵੀਕਐਂਡ ਤੇ ਹੈ ਪਰ ਤੁਸੀਂ ਅੱਗੇ ਹੋ ਤੁਹਾਨੂੰ ਵੀ ਬਹੁਤ ਮੁਬਾਰਕ ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ